ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਚੱਲ ਰਿਹਾ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਜੇ ਤੁਹਾਡੇ ਕੋਲ ਵੀ ਕੋਈ ਸਵਾਲ ਆ ਤੁਸੀਂ ਕਰ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਅੱਜ ਦੀਆਂ ਖਬਰਾਂ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ, ਸਤਨਾਮ ਸਿੰਘ ਸ਼ੇਰਗਿਲ ਸਲਮਾ, ਸੁਖਵਿੰਦਰ ਸਿੰਘ ਜਸਵੀਰ ਕੌਰ ਫਰੀਮੌਂਟ, ਸਰਬਜੀਤ ਸਿੰਘ ਚੋਕਰ ਟਰਲਿਕ, ਲਾਲੀ ਸਿੱਧੂ ਜੀ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਵੀਰ ਸਿੰਘ ਰਾਣਾ ਬਿਕਰਸਫੀਲਡ, ਮਨਜੀਤ ਸਿੰਘ ਸਿੱਧੂ ਫਰੈਜ਼ਨੋ, ਨਵਰਾਜ ਸਿੰਘ ਚਾਟਲ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਅੱਜ ਸਭ ਤੋਂ ਪਹਿਲਾਂ ਆਪਾਂ ਦਿੱਲੀ ਦੇ ਵਿੱਚ ਜਿਹੜੀ ਘਟਨਾ ਹੋਈ ਆ ਉਸ ਦੀ ਗੱਲ ਕਰਦੇ ਹਾਂ। ਸਿੱਖਾਂ ਨੇ ਥਾਣੇ ਨੂੰ ਘੇਰਿਆ ਤੇ ਪੁਲਿਸ ਵੱਲੋਂ ਕ੍ਰਾਸ ਪਰਚਾ ਦਰਜ। ਬਿਲਕੁਲ ਜੀ, ਇਹ ਜਿਹੜਾ ਇੱਕ ਆਟੋ ਡਰਾਈਵਰ ਸੀਗਾ ਸਰਬਜੀਤ ਸਿੰਘ ਤੇ ਉਹਦੇ ਮੁੰਡੇ ਦੀ ਬੇਰਹਿਮੀ ਦੇ ਨਾਲ ਕੀ ਕੁੱਟਮਾਰ ਦਿੱਲੀ ਦੀ ਪੁਲਿਸ ਦੇ ਵੱਲੋਂ, ਇਹ ਮਾਮਲਾ ਵੱਡਾ ਜਿਹੜਾ ਦੀ ਬਣ ਗਿਆ, ਗਰਮਾ ਗਿਆ ਮਾਮਲਾ ਹੈ ਵੀ ਜਿਹੜਾ ਦੀ ਵੱਡਾ, ਕਿਉਂਕਿ ਜਿਹੜੇ ਤਰੀਕੇ ਦੇ ਨਾਲ ਇਹ ਕੁੱਟਮਾਰ ਜਿਹੜੀ ਦੀ ਉਹ ਕੀਤੀ ਗਈ ਆ, ਉਹ ਕਿਸੇ ਵੀ ਹਾਲਤ ਦੇ ਵਿੱਚ ਉਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ, ਚਾਹੇ ਮੁੱਦਾ ਕੋਈ ਵੀ ਹੋਵੇ। ਹਾਲਾਂਕਿ ਐਡੀ ਕੋਈ ਵੱਡੀ ਗੱਲ ਨਹੀਂ ਸੀ ਕਿ ਇੰਨੇ ਬੁਰੇ ਤਰੀਕੇ ਦੇ ਨਾਲ ਇੱਕ ਵਿਅਕਤੀ ਨੂੰ ਜਿਹੜਾ ਦੀ ਉਹ ਇੰਨੇ ਜਾਣੇ ਕੁੱਟਣ, ਕਿ ਇਹ ਤਾਂ ਚਲੋ ਨੱਕੀ ਰਹਿ ਗਿਆ ਕਿ ਉਹਦੇ ਕਿਸੇ ਥਾਂ ਨਹੀਂ ਵੱਜੀ, ਨਹੀਂ ਤਾਂ ਜਿੰਨੀਆਂ ਡਾਂਗਾਂ ਤੋੜ ਲਈਆਂ ਪੁਲਿਸ ਨੇ, ਉਹ ਇੱਕ ਵੀ ਜਿਹੜੀ ਸੀ ਉਹ ਥਾਂ ਦੇ ਉੱਤੇ ਵੱਜ ਜਾਂਦੀ ਤੇ ਉਹ ਜਾਨੋਂ ਜਾ ਸਕਦਾ ਸੀ ਸਰਬਜੀਤ। ਫੇਰ ਮੁੜ ਕੇ ਕੀ ਹੋ ਜਾਂਦਾ ਜੀ, ਇਨਕੁਆਇਰੀਆਂ ਜਿਹੜੀਆਂ ਸੀ ਉਹ ਬਹਿ ਜਾਂਦੀਆਂ। ਜਿਹੜੇ ਸਿੱਖ ਭਾਈਚਾਰਾ ਉਹਨੇ ਰਾਤ ਜਿਹੜਾ ਇਹ ਪੁਲਿਸ ਥਾਣਾ ਸੀਗਾ ਮੁਖਰਜੀ ਨਗਰ ਜਿੱਥੇ ਕੁੱਟਮਾਰ ਹੋਈ ਆ, ਉਹਨੂੰ ਘੇਰ ਲਿਆ। ਵੱਡੀ ਗਿਣਤੀ ਦੇ ਵਿੱਚ ਪਹੁੰਚੇ ਜਿਹੜੇ ਲੋਕ ਸੀਗੇ, ਉਹਨਾਂ ਨੇ ਇਸ ਥਾਣੇ ਨੂੰ ਚਫੇਰੇ ਤੋਂ ਘੇਰ ਲਿਆ ਔਰ ਬਾਹਰ ਜਾਣ ਜੋਗਾ ਰਾਹ ਜਿਹੜਾ ਉਹ ਨਾ ਛੱਡਿਆ, ਜਿਹਦੇ ਕਰਕੇ ਬਾਅਦ ਦੇ ਵਿੱਚ ਇੱਥੇ ਪੈਰਾਮਿਲਟਰੀ ਫੋਰਸਿਸ ਜਿਹੜੀਆਂ ਦੀ ਉਹ ਲਾਉਣੀਆਂ ਪਈਆਂ। ਹੁਣ ਇਹ ਆਖਿਆ ਗਿਆ ਕਿ ਗ੍ਰਹਿ ਮੰਤਰਾਲੇ ਦੇ ਵੱਲੋਂ ਇਹਦਾ ਨੋਟਿਸ ਲਿਆ ਗਿਆ, ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਦਫ਼ਤਰ ਦੇ ਵੱਲੋਂ ਇਹਦਾ ਨੋਟਿਸ ਜਿਹੜਾ ਦੀ ਉਹ ਲਿਆ ਗਿਆ। ਜਦੋਂ ਇੱਥੇ ਇਹ ਘਿਰਾਓ ਕੀਤਾ ਜਾ ਰਿਹਾ ਸੀ ਤਾਂ ਉਦੋਂ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਦੇ ਮੈਂਬਰ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ, ਅਕਾਲੀ ਦਲ ਦੇ ਖਾਸ ਮਨਜਿੰਦਰ ਸਿੰਘ ਸਰਸਾ ਹੋਰੀ ਵੀ ਜਿਹੜਾ ਦੀ ਉਹ ਆ ਗਏ ਔਰ ਉੱਥੇ ਲੋਕਾਂ ਨੇ ਮਨਜਿੰਦਰ ਸਿੰਘ ਸਰਸਾ ਹੋਰਾਂ ਨੂੰ ਘੇਰ ਲਿਆ। ਇਸ ਮਾਮਲੇ ਦੇ ਉੱਤੇ ਜਿਹੜਾ ਦੀ ਇੱਕ ਘੇਰਿਆ ਕਿ ਉਹ ਇਹਦੇ ਉੱਤੇ ਮਹਿਜ਼ ਸਿਆਸਤ ਕਰ ਰਹੇ ਆ ਤੇ ਸਿਆਸਤ ਕਰਦੇ ਰਹੇ ਆ। ਲੋਕਾਂ ਨੇ ਇਹ ਕਿਹਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਦੇ ਮੈਂਬਰ ਹੋ, ਤੁਸੀਂ ਜਿਹੜੀਆਂ ਮੀਟਿੰਗਾਂ ਕਰਦੇ ਫਿਰਦੇ ਹੋ, ਖਾਸ ਤੌਰ ਦੇ ਉੱਤੇ ਅੰਦਰ ਜਾ ਕੇ ਪੁਲਿਸ ਮੁਖੀ ਦੇ ਨਾਲ ਆਪੇ ਕਮੇਟੀ ਬਣਾ ਕੇ ਜਿਹਦੇ ਚ ਬਲਜੀਤ ਸਿੰਘ ਦਾਦੂਵਾਲ ਵੀ ਸ਼ਾਮਲ ਕਰ ਲਏ ਗਏ। ਉਂਝ ਇੱਥੇ ਦਾਦੂਵਾਲ ਨੂੰ ਇਹੀ ਅਕਾਲੀ ਦਲ ਅੱਤਵਾਦੀ ਕਹਿੰਦਾ ਰਿਹਾ ਪੰਜਾਬ ਦੇ ਵਿੱਚ, ਉੱਥੇ ਬਲਜੀਤ ਸਿੰਘ ਦਾਦੂਵਾਲ ਹੋਰੀ ਜਿਹੜੇ ਦੀ ਉਹ ਨਾਲ ਇਹਨਾਂ ਦਾ ਅਹਿਮ ਹਿੱਸਾ ਬਣ ਕੇ ਅੰਦਰ ਮੀਟਿੰਗ ਕਰਨ ਚਲੇ ਗਏ। ਲੋਕ ਕਹਿੰਦੇ ਸਾਨੂੰ ਕਿਸੇ ਨੇ ਪੁੱਛਿਆ ਨਹੀਂ, ਜਿਹੜੇ ਉੱਥੇ ਜਿਹੜਾ ਦੀ ਸ਼ਿਕਾਰ ਹੋਏ ਉਹਨਾਂ ਨੂੰ ਕਿਸੇ ਨੇ ਨਾਲ ਨਹੀਂ ਲਿਆ। ਇਹਦੇ ਕਰਕੇ ਜਿਹੜਾ ਸੀ ਉਹ ਮਨਜਿੰਦਰ ਸਿੰਘ ਸਰਸਾ ਹੋਰਾਂ ਨੂੰ ਔਖੇ ਹੋ ਕੇ ਉਹਨਾਂ ਦੇ ਜਿਹੜੇ ਬਾਉਂਸਰ ਸੀ ਉਹ ਕੱਢ ਕੇ ਲਗਾਏ। ਲੋਕਾਂ ਨੇ ਜਿਹੜਾ ਦੀ ਉਹ ਘੇਰ ਲਿਆ। ਪੁਲਿਸ ਨੇ ਕ੍ਰਾਸ ਪਰਚਾ ਜਿਹੜਾ ਦੀ ਉਹ ਦਰਜ ਕੀਤਾ। ਇਹ ਪਰਚਾ ਜਿਹੜਾ ਜੀ ਸਰਬਜੀਤ ਸਿੰਘ ਦੇ ਉੱਤੇ ਵੀ ਦਰਜ ਕਰ ਲਿਆ ਗਿਆ ਔਰ ਇਹੀ ਇਸ ਤਰ੍ਹਾਂ ਦਾ ਜਿਹੜਾ ਪਰਚਾ ਹੈ ਉਹ ਪੁਲਿਸ ਦੇ ਮੁਲਾਜ਼ਮਾਂ ਦੇ ਉੱਤੇ ਵੀ ਦਰਜ ਜਿਹੜਾ ਜੀ ਉਹ ਕਰ ਲਿਆ ਗਿਆ। 3 ਮੁਲਾਜ਼ਮ ਜਿਹੜੇ ਨੇ ਜੀ ਉਹ ਮੁਅੱਤਲ ਕੀਤੇ ਗਏ ਆ ਨੌਕਰੀ ਤੋਂ। ਲੋਕਾਂ ਦੀ ਮੰਗ ਇਹ ਆ ਕਿ ਵੀਡੀਓ ਵੇਖੋ, ਉਹਦੇ ਵਿੱਚ ਤਾਂ 3 ਤੋਂ ਜ਼ਿਆਦਾ ਹੈ, ਬਾਕੀਆਂ ਦੇ ਉੱਤੇ ਜਿਹੜਾ ਜੀ ਉਹ ਐਕਸ਼ਨ ਕੀ ਲਿਆ ਗਿਆ ਔਰ ਜਿੰਨੀ ਦੇਰ ਤੱਕ ਉਹ ਕਹਿੰਦੇ ਬਾਕੀਆਂ ਦੇ ਉੱਤੇ ਐਕਸ਼ਨ ਨਹੀਂ ਲਿਆ ਜਾਂਦਾ ਉਨੀ ਦੇਰ ਤੱਕ ਉਹ ਚੁੱਪ ਕਰਕੇ ਜਿਹੜਾ ਜੀ ਉਹ ਨਹੀਂ ਬਹਿਣਗੇ। ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਵੀ ਜਿਹੜਾ ਜੀ ਗ੍ਰਹਿ ਮੰਤਰਾਲੇ ਤੋਂ ਇਹਦੇ ਵਿੱਚ ਸਿੱਧੇ ਦਖਲ ਦੀ ਜਿਹੜੀ ਆ ਜੀ ਉਹ ਮੰਗ ਕੀਤੀ ਆ ਇਸ ਸਾਰੀ ਘਟਨਾ ਦੇ ਵਿੱਚ। ਅੱਜ ਦਾ ਦਿਨ ਜਿਹੜਾ ਜੀ ਉਹ ਅਹਿਮ ਹੋਊਗਾ, ਦੇਖਦੇ ਆ ਕਿ ਇਸ ਮਾਮਲੇ ਦੇ ਉੱਤੇ, ਕਿਉਂਕਿ ਜਿਵੇਂ ਕ੍ਰਾਸ ਪਰਚਾ ਦਰਜ ਕਰ ਦਿੱਤਾ ਗਿਆ, ਇਹਦੇ ਨਾਲ ਲੋਕਾਂ ਦੇ ਵਿੱਚ ਰੋਹ ਆ ਕਿ ਇੱਕ ਪਾਸੇ ਤਾਂ ਉਹਨੂੰ ਇੰਨਾ ਕੁੱਟਿਆ ਗਿਆ, ਦੂਜੇ ਪਾਸੇ ਉਹਦੇ ਉੱਤੇ ਹੀ ਇਰਾਦਾ ਕਤਲ ਦਾ ਕੇਸ ਜਿਹੜਾ ਬਰਾਬਰ ਦਰਜ ਕਰਤਾ ਗਿਆ। ਅਕਸਰ ਇਹ ਕ੍ਰਾਸ ਪਰਚਾ ਜਿਹੜਾ ਜੀ ਉਹ ਇਸ ਕਰਕੇ ਦਰਜ ਕੀਤਾ ਜਾਂਦਾ ਕਿ ਇੱਕ ਵਿਅਕਤੀ ਦੇ ਉੱਤੇ ਦਬਾਅ ਰਹੇ ਔਰ ਇਸ ਦਬਾਅ ਦੇ ਤਹਿਤ ਉਹ ਆਪਣੀ ਸ਼ਿਕਾਇਤ ਜਿਹੜੀ ਹੈ ਜੀ ਉਹ ਵਾਪਸ ਲੈ ਲਵੇ। ਜੀ
ਭਾਰਤੀ ਨਿਜ਼ਾਮ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਜੀ। ਅਤੇ ਅੱਗੇ ਬਿਹਾਰ ਦੀ ਗੱਲ ਕਰਦੇ ਹਾਂ। ਦਿਮਾਗੀ ਬੁਖਾਰ ਦੇ ਨਾਲ ਬਹੁਤ ਸਾਰੇ, ਮੇਰੇ ਖਿਆਲ 100 ਦੇ ਵਿੱਚ ਹੀ ਜਾਂ ਉੱਪਰ ਚੱਲ ਗਈ ਗਿਣਤੀ ਬੱਚਿਆਂ ਦੀ ਮੌਤ। ਕਦੀ ਇਹ ਲਗਾਤਾਰ ਜਿਹੜੀ ਇਹਦੀ ਗਿਣਤੀ ਵੱਧ ਰਹੀ ਆ ਜਿਹੜੇ ਬੱਚਿਆਂ ਦੀ ਜਿਨ੍ਹਾਂ ਨੂੰ ਦਿਮਾਗੀ ਬੁਖਾਰ ਹੋਇਆ ਜੀ। ਬਿਹਾਰ ਦਾ ਮੁਜ਼ੱਫਰਪੁਰ ਜ਼ਿਲ੍ਹਾ ਪਟਨਾ ਤੋਂ 72 ਕਿਲੋਮੀਟਰ ਦੂਰ ਹੈ, ਪਰ ਇਲਾਜ ਇੱਥੇ ਜਿਹੜਾ ਜੀ ਉਹ ਹੈ ਨੀਗਾ। ਪਿਛਲੇ 2 ਹਫ਼ਤੇ ਤੋਂ ਜਿਹੜੇ ਇਹ ਮਾਸੂਮ ਨੇ ਉਹਨਾਂ ਦੀ ਮੌਤ ਦਾ ਸਿਲਸਿਲਾ ਜਿਹੜਾ ਉਹ ਜਾਰੀ ਹੈ। ਕੱਲ ਤੱਕ 6 ਹੋਰ ਬੱਚਿਆਂ ਦੀ ਮੌਤ ਹੋ ਚੁੱਕੀ ਆ। 21 ਦੀ ਹਾਲਤ ਗੰਭੀਰ ਬਣੀ ਹੋਈ ਆ। ਇਹਦੇ ਨਾਲ ਇਸ ਡਿਸਟ੍ਰਿਕਟ ਦੇ ਵਿੱਚ ਬੁਖਾਰ ਦੇ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ 133 ਹੋ ਗਈ ਆ। 151 ਬੱਚੇ 2 ਵੱਡੇ ਹਸਪਤਾਲਾਂ ਦੇ ਵਿੱਚ ਭਰਤੀ ਨੇ। ਬਿਮਾਰੀ ਕੀ ਆ, ਇਹਦੇ ਉੱਤੇ ਸਵਾਲੀਆ ਚਿੰਨ੍ਹ ਵੱਡਾ ਜਿਹੜਾ ਜੀ ਉਹ ਲੱਗਿਆ ਹੋਇਆ। ਡਾਕਟਰ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਕਹਿ ਰਹੇ। ਉਹ ਇਹ ਕਹਿੰਦੇ ਆ ਕਿ ਅਸੀਂ ਸਮਝ ਨਹੀਂ ਪਾ ਰਹੇ ਕਿ ਬੱਚਿਆਂ ਨੂੰ ਦਵਾਈ ਜਿਹੜੀ ਆ ਉਹ ਕਿਹੜੀ ਬਿਮਾਰੀ ਦੀ ਦੇਈਏ। ਅਜੇ ਤੱਕ ਕੋਈ ਇੱਕ ਦਵਾਈ ਜਿਹੜੀ ਉਹ ਤੈਅ ਨਹੀਂ ਹੋ ਸਕੀ। ਸਥਿਤੀ ਇਹ ਬਣੀ ਹੋਈ ਆ ਕਿ ਕਈ ਬੱਚਿਆਂ ਨੂੰ ਹਸਪਤਾਲ ਪਹੁੰਚਣ ਤੋਂ ਪਹਿਲੇ ਦਿਨ ਹੀ ਉਹਦੀ ਮੌਤ ਜਿਹੜੀ ਆ ਹੋ ਰਹੀ ਆ। ਪਿਛਲੇ 3 ਦਿਨਾਂ ਦੇ ਵਿੱਚ ਹਰ ਘੰਟੇ ਇੱਕ ਬੱਚੇ ਦੀ ਮੌਤ ਬਿਹਾਰ ਦੇ ਵਿੱਚ ਹੋ ਰਹੀ ਆ। ਇਸ ਬਿਮਾਰੀ ਦਾ ਡਰ ਲੋਕਾਂ ਦੇ ਵਿੱਚ ਏਡੀ ਵੱਡੀ ਗਿਣਤੀ ਦੇ ਵਿੱਚ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਰਿਸ਼ਤੇਦਾਰਾਂ ਦੇ ਕੋਲੇ ਜਿਹੜਾ ਵੀ ਉਹ ਲੈ ਕੇ ਜਾ ਰਿਹਾ, ਔਰ ਇਸ ਏਰੀਏ ਦੇ ਵਿੱਚੋਂ ਵੱਡੀ ਗਿਣਤੀ 'ਚ ਪਲਾਇਨ ਹੋ ਰਿਹਾ। ਜਿਹੜੇ ਲੋਕ ਨੇ ਜੀ ਉਹ ਇਹ ਕਹਿੰਦੇ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਜਿਹੜਾ ਜੀ ਉਹ ਛੁੱਟੀ ਦੇ ਉੱਤੇ ਜਿਹੜਾ ਜੀ ਉਹ ਭੇਜ ਦਿੱਤਾ। ਪ੍ਰਸ਼ਾਸਨ ਮੀਂਹ ਦੇ ਇੰਤਜ਼ਾਰ ਦੇ ਵਿੱਚ ਹੈ। ਹੈਰਾਨਗੀ ਦੀ ਗੱਲ ਹੈ। ਇਹ ਕਿਹਾ ਜਾਂਦਾ ਹੈ ਕਿ ਮੀਂਹ ਤੋਂ ਬਾਅਦ ਇਹ ਬਿਮਾਰੀ ਜਿਹੜੀ ਅਕਸਰ ਹੈ ਉਹ ਰੁਕ ਜਾਂਦੀ ਹੈ। ਜਿਹੜੇ ਡਾਕਟਰ ਨੇ ਉਹ ਕਹਿੰਦੇ ਆ ਇਹ ਬਿਮਾਰੀ ਨਾ ਵਾਇਰਲ ਆ, ਨਾ ਜਿਹੜੀ ਜੀ ਇਨਸੈਫੇਲਾਈਟਿਸ ਹੈ। ਪੁਣੇ, ਦਿੱਲੀ ਦੇਸ਼ ਹੀ ਨਹੀਂ, ਇਹ ਕਿਹਾ ਜਾ ਕਿ ਅਟਲਾਂਟਾ ਦੇ ਵਿੱਚ ਜਿਹੜਾ ਬੈਸਟ ਜਿਹੜਾ ਰਿਸਰਚ ਇੰਸਟੀਚਿਊਟ ਹੈ ਉਹਦੇ ਵਿੱਚ ਵੀ ਇਹਦੀ ਜਾਂਚ ਜਿਹੜੀ ਉਹ ਹੋ ਚੁੱਕੀ ਆ। ਔਰ ਇਹ ਕਿਹਾ ਜਾ ਰਿਹਾ ਕਿ ਕਿਸੇ ਕਿਸਮ ਦਾ ਕੋਈ ਵਾਇਰਸ ਜਿਹੜਾ ਜੀ ਉਹ ਨਹੀਂ ਮਿਲਿਆ। ਇੱਕ ਜਿਹੜੀ ਵੱਡੀ ਅਫਵਾਹ ਇੱਥੇ ਫੈਲ ਰਹੀ ਆ ਉਹ ਇਹ ਆ ਕਿ ਲੀਚੀ ਖਾਣ ਦੇ ਨਾਲ ਇਹ ਦਿਮਾਗ ਦਾ ਬੁਖਾਰ ਜਿਹੜਾ ਜੀ ਉਹ ਹੋਇਆ। ਜਿਹੜੇ ਐਕਸਪਰਟ ਆ ਉਹ ਕਹਿੰਦੇ ਆ ਕਿ ਲੀਚੀ ਦੇ ਨਾਲ ਇਹਨੂੰ ਜੋੜਿਆ ਨਹੀਂ ਜਿਹੜਾ ਜੀ ਉਹ ਜਾ ਸਕਦਾ। ਉਹ ਕਹਿੰਦੇ ਕੋਈ ਨਾ ਕੋਈ ਸੰਬੰਧ ਇਹਦੇ ਨਾਲ ਹੋ ਸਕਦਾ, ਪਰ ਅਜੇ ਇਹ ਜਿਹੜਾ ਜੀ ਕਨਫਰਮ ਨਹੀਂ ਗਾ। 2005 ਦੇ ਵਿੱਚ ਵੀ ਇਸੇ ਤਰ੍ਹਾਂ ਦਾ ਬੁਖਾਰ ਜਿਹੜਾ ਜੀ ਉਹ ਹੋਇਆ ਸੀਗਾ, ਜਦੋਂ ਜਿਹੜਾ ਤਾਪਮਾਨ ਸੀਗਾ 38 ਤੋਂ ਜ਼ਿਆਦਾ ਸੀਗਾ, ਔਰ ਉਦੋਂ ਵੀ ਅਜਿਹੀ ਬਿਮਾਰੀ ਜਿਹੜੀ ਬੱਚਿਆਂ ਦੇ ਵਿੱਚ ਫੈਲੀ ਸੀ। ਸਵਾਲ ਇਹ ਹੈ ਕਿ ਲੀਚੀ ਨੂੰ ਪਕਾਇਆ ਕਿਵੇਂ ਜਾਂਦਾ। ਲੋਕਾਂ ਦੇ ਮਨਾਂ ਦੇ ਅੰਦਰ ਇਹ ਵੀ ਭੈ ਜਿਹੜਾ ਜੀ ਉਹ ਬਹਿ ਗਿਆ ਕਿ ਲੀਚੀ ਦੇ ਨਾਲ ਸ਼ਾਇਦ ਜਿਹੜਾ ਜੀ ਇਹ ਦਿਮਾਗ ਦਾ ਬੁਖਾਰ ਇਹਨਾਂ ਬੱਚਿਆਂ ਨੂੰ ਹੋ ਰਿਹਾ। ਇਸ ਇਲਾਕੇ ਦੇ ਵਿੱਚ ਲੀਚੀ ਦੇ ਵੱਡੇ ਬਾਗ ਜਿਹੜੇ ਜੀ ਉਹ ਦੱਸੇ ਜਾਂਦੇ ਆ। ਲੋਕਾਂ ਨੂੰ ਜ਼ਹਿਰ ਜਿਹੜਾ ਜੀ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਰੋਸਿਆ ਜਾਂਦਾ। ਤਾਪਮਾਨ ਇਹਦੇ ਵਿੱਚ ਇੱਕ ਦੂਜਾ ਕਾਰਨ ਹੈ। ਦੇਖਿਆ ਜਾਵੇ ਤਾਂ ਇਹ ਮਨੁੱਖ ਦੇ ਵੱਲੋਂ ਪੈਦਾ ਕੀਤੀਆਂ ਗਈਆਂ ਅਲਾਮਤਾਂ ਨੇ, ਕੋਈ ਅਸਮਾਨ ਤੋਂ ਨਹੀਂ ਡਿੱਗੀਆਂ। ਚਾਹੇ ਉਹ ਤਾਪਮਾਨ ਇੰਨਾ ਜ਼ਿਆਦਾ ਹੋ ਜਾਣਾ ਤੇ ਚਾਹੇ ਆਪਣੇ ਫਾਇਦੇ ਦੇ ਵਾਸਤੇ ਲੋਕਾਂ ਨੂੰ ਜ਼ਹਿਰ ਜਿਹੜੀ ਜੀ ਉਹ ਪਰੋਸਣੀ। ਕੁਛ ਵੀ ਖਾਣ ਤੋਂ, ਕੁਛ ਵੀ ਪੀਣ ਤੋਂ ਇੱਕ ਡਰ ਜਿਹਾ ਜਿਹੜਾ ਜੀ ਉਹ ਲੋਕਾਂ ਦੇ ਮਨਾਂ ਦੇ ਅੰਦਰ ਬਹਿ ਜਾਂਦਾ ਹੈ ਕਿ ਇਹਦੇ ਵਿੱਚ ਪਤਾ ਨਹੀਂ ਕੀ ਰਲਾਇਆ ਹੋਵੇ, ਇਹਦੇ ਵਿੱਚ ਪਤਾ ਨਹੀਂ ਕੀ ਮਿਕਸ ਕੀਤਾ ਹੋਵੇ। ਪਰ ਵੇਚਣ ਵਾਲਿਆਂ ਨੂੰ ਡਰ ਨਹੀਂ ਜੀ ਲੱਗਦਾ। ਅਤੇ ਅੱਗੇ ਆਪਾਂ ਬਿਜਲੀ ਦੀ ਗੱਲ ਕਰਦੇ ਰਹੇ ਹਾਂ ਕਿ ਬਿਜਲੀ ਆ ਜਿਹੜੀ ਉਹ ਮਿਣ ਕੇ ਮਿਲਦੀ ਆ, ਕਿਤੇ ਮੁਫਤ ਵੀ ਮਿਲਦੀ ਆ, ਪਰ ਇਸ ਦਾ ਫਾਇਦਾ ਵੱਡੇ ਸਨਅਤਕਾਰਾਂ ਨੂੰ ਹੀ ਹੈ। ਉਹਦੀ ਜਿਹੜੀ ਪੰਜਾਬ ਸਰਕਾਰ ਹੈ ਉਹਦੇ ਵੱਲੋਂ ਜਿਹੜੇ ਇੰਡਸਟਰੀਅਲਿਸਟ ਨੇ ਉਹਨਾਂ ਨੂੰ ਖੁੱਲੇ ਹੱਥਾਂ ਦੇ ਨਾਲ ਬਿਜਲੀ ਸਬਸਿਡੀ ਦੇ ਗੱਫੇ ਜਿਹੜੇ ਆ ਜੀ ਉਹ ਦਿੱਤੇ ਜਾ ਰਹੇ ਆ, ਜਦੋਂ ਕਿ ਜਿਹੜੀ ਕਿਸਾਨੀ ਆ ਉਹਨੂੰ ਮੁਫਤ ਬਿਜਲੀ ਦੇਣ ਦੇ ਢੋਲ ਜਿਹੜੇ ਜੀ ਉਹ ਵਜਾਏ ਜਾ ਰਹੇ ਆ। ਵੱਡੇ ਸਨਅਤਕਾਰ ਚੁੱਪ ਚਪੀਤੇ ਬਿਜਲੀ ਸਬਸਿਡੀ ਦੀਆਂ ਸਹੂਲਤਾਂ ਜਿਹੜੀਆਂ ਜੀ ਉਹ ਮੰਨ ਰਹੇ ਆ। ਜਿਹੜੀ ਜਾਣਕਾਰੀ ਆ ਉਹ ਇਹ ਦੱਸਦੀ ਆ ਕਿ ਵੱਡੇ ਸਨਅਤਕਾਰਾਂ ਨੂੰ ਪ੍ਰਤੀ ਕਨੈਕਸ਼ਨ 19 ਲੱਖ ਰੁਪਈਏ ਦੀ ਸਾਲਾਨਾ ਬਿਜਲੀ ਸਬਸਿਡੀ ਜਿਹੜੀ ਜੀ ਉਹ ਦਿੱਤੀ ਜਾ ਰਹੀ ਆ, ਜਦੋਂ ਕਿ ਕਿਸਾਨਾਂ ਨੂੰ ਪ੍ਰਤੀ ਕਨੈਕਸ਼ਨ ਦੇ ਹਿਸਾਬ ਦੇ ਨਾਲ 44,000 ਰੁਪਈਏ ਦੀ ਸਬਸਿਡੀ ਜਿਹੜੀ ਜੀ ਉਹ ਮਿਲਦੀ ਆ। ਸਰਕਾਰ ਨੇ ਪਿਛਲੇ ਮਾਲੀ ਸਾਲ ਦੇ ਦੌਰਾਨ ਪੰਜਾਬ ਦੇ ਦਰਜਨ ਵੱਡੇ ਸਨਅਤਕਾਰਾਂ ਨੂੰ ਕਰੀਬ 95 ਲੱਖ ਕਰੋੜ ਦੀ ਬਿਜਲੀ ਸਬਸਿਡੀ ਜਿਹੜੀ ਹੈ ਜੀ ਉਹ ਦਿੱਤੀ ਆ। ਤੁਸੀਂ ਦੇਖੋ ਕਿੰਨਾ ਪੈਸਾ ਸਨਅਤਕਾਰਾਂ ਨੂੰ ਦਿੱਤਾ ਜਾ ਰਿਹਾ। ਐਕਚੁਅਲੀ ਇਹਦੇ ਵਿੱਚ ਹੈਰਾਨੀਜਨਕ ਜਿਹੜੇ ਤੱਥ ਨੇ ਉਹ ਇਹ ਨੇ ਕਿ ਪੰਜਾਬ ਦੇ ਇਸ ਵੇਲੇ ਹਰ ਵਰਗ ਦੇ 94,78,000 ਬਿਜਲੀ ਦੇ ਕਨੈਕਸ਼ਨ ਨੇ। ਇਹਨਾਂ ਨੂੰ 1,27,000 ਜਿਹੜੇ ਸਨਅਤੀ ਕਨੈਕਸ਼ਨ ਨੇ, ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਸਾਲਾਨਾ ਕਰੀਬ 1990 ਕਰੋੜ ਤੇ 38 ਲੱਖ ਦੀ ਬਿਜਲੀ
ਸਬਸਿਡੀ ਦਿੱਤੀ ਜਾ ਰਹੀ ਹੈ। ਸਮਾਲ ਪਾਵਰ ਦੇ 87,802 ਬਿਜਲੀ ਕਨੈਕਸ਼ਨਾਂ ਨੂੰ ਸਿਰਫ 176 ਕਰੋੜ ਤੇ 60 ਲੱਖ ਰੁਪਏ ਦੀ ਸਬਸਿਡੀ ਮਿਲਦੀ ਹੈ। ਜਿਹੜੇ ਦਰਮਿਆਨੇ ਸਨਅਤ ਆ ਉਹਦੇ ਕਨੈਕਸ਼ਨਾਂ ਦੀ ਗਿਣਤੀ 31,235 ਆ। ਵੱਡਾ ਲਾਹਾ ਸਿਰਫ ਵੱਡੇ ਸਨਅਤੀ ਘਰਾਣਿਆਂ ਨੂੰ ਮਿਲਦਾ, ਜਿਨ੍ਹਾਂ ਦੀ ਗਿਣਤੀ ਸਿਰਫ 8223 ਬਣਦੀ ਆ। ਔਰ ਖੇਤੀ ਸੈਕਟਰ ਦੇ ਵਿੱਚ ਬਿਜਲੀ ਸਬਸਿਡੀ ਲੈਣ ਵਾਲੇ ਕਨੈਕਸ਼ਨਾਂ ਦੀ ਗਿਣਤੀ ਜਿਹੜੀ ਆ ਉਹ 13 ਲੱਖ ਤੇ 80,000 ਹੈ, ਜਿਹਨੂੰ ਪਰ ਕਨੈਕਸ਼ਨ ਸਿਰਫ 44,000 ਰੁਪਏ ਸਾਲਾਨਾ ਸਬਸਿਡੀ ਜਿਹੜੀ ਜੀ ਉਹ ਮਿਲਦੀ ਆ। ਖੇਤੀ ਟਿਊਬਵੈਲ ਕਨੈਕਸ਼ਨਾਂ ਦੇ ਅੰਕੜੇ ਹੋਰ ਹੈਰਾਨ ਕਰਨ ਵਾਲੇ ਆ ਔਰ ਵੱਡੇ ਤੇ ਪੈਸੇ ਵਾਲੇ ਕਿਸਾਨ ਜਿਹੜੇ ਆ ਜੀ ਉਹ ਸਬਸਿਡੀ ਦਾ ਲਾਭ ਲੈ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਬਾਦਲ ਪਰਿਵਾਰ ਵਰਗੇ ਧਨਾਢ ਲੋਕ ਜਿਹੜੇ ਨੇ ਉਹ ਵੀ ਬਿਜਲੀ ਸਬਸਿਡੀ ਜਿਹੜਾ ਜੀ ਇਹਦਾ ਫਾਇਦਾ ਲੈ ਰਹੇ ਆ। ਜਿਨ੍ਹਾਂ ਦੇ ਕੋਲੇ ਅਥਾਹ ਦੌਲਤਾਂ ਨੇ ਉਹ ਵੀ ਬਿਜਲੀ ਸਬਸਿਡੀ ਦਾ ਜਿਹੜਾ ਜੀ ਉਹ ਫਾਇਦਾ ਲੈ ਰਹੇ ਆ। ਇਸੇ ਤਰੀਕੇ ਦੇ ਨਾਲ ਜਿਹੜੀ ਵੱਡੀ ਇੰਡਸਟਰੀ ਆ, ਵੱਡੀ ਇੰਡਸਟਰੀ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਅੰਨੀ ਸਬਸਿਡੀ ਜਿਹੜੀ ਹੈ ਜੀ ਉਹ ਦਿੱਤੀ ਜਾ ਰਹੀ ਹੈ। ਬਾਕੀਆਂ ਨਾਲ ਤਾਂ ਗਰੀਬ ਮਾਰੀ ਕਰਦੇ ਆ ਜੀ। ਤੇ ਅੱਗੇ ਗੱਲ ਕਰਦੇ ਆ SGPC ਦੀ। ਸਮਾਨ ਲੱਭਣ ਦੇ ਲਈ ਲਿਸਟ ਬਣਾਉਣ ਦੇ ਲਈ ਉਹਨਾਂ ਨੇ ਇੱਕ 5 ਮੈਂਬਰੀ ਕਮੇਟੀ ਬਣਾਈ। ਇਹ ਤਾਂ ਜੀ ਹਾਲਾਤ ਜਿਹੜੇ ਆ ਉਹ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ ਵਾਲੇ ਬਣ ਗਏ। ਕਦੀ ਕਿਸੇ ਨੇ 5 ਸਾਲ ਬਾਅਦ ਇਹ ਸੋਚਿਆ ਨਹੀਂ ਸੀਗਾ ਕਿ ਇਸ ਮਾਮਲੇ ਦੇ ਉੱਤੇ ਅਕਾਲੀ ਦਲ ਘਿਰ ਸਕਦਾ, ਇਸ ਮਾਮਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹ ਘਿਰ ਸਕਦੀ ਆ। ਹੁਣ ਤੱਕ ਰਾਜਨੀਤੀ ਇਹੀ ਹੁੰਦੀ ਰਹੀ ਨਾ ਕਿ ਫੌਜ ਲੈ ਗਈ। ਜਦੋਂ ਇਹ ਜਿਹੜੇ ਪੰਥਕ ਮੁੱਦੇ ਦੀ ਭਾਲ ਦੇ ਵਿੱਚ ਅਕਾਲੀ ਦਲ ਨੇ ਇਹਨੂੰ ਪੰਥਕ ਮੁੱਦਾ ਸਮਝਦਿਆਂ ਹੋਇਆ ਅਕਾਲੀ ਦਲ ਦੇ ਪ੍ਰਧਾਨ ਨੇ ਜਦੋਂ ਇੱਕ ਜਿਹੜੀ ਮੰਗ ਰੱਖੀ ਨਵੇਂ ਬਣੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਮੂਹਰੇ ਕਿ ਸਾਡਾ ਉਹ ਸਮਾਨ ਦਿਓ 1984 ਵਾਲਾ, ਉਹਦੇ ਨਾਲ ਸਿੱਖਾਂ ਦੇ ਵਿੱਚ ਪੈਰ ਜਿਹੜੇ ਜੀ ਉਹ ਲੱਗ ਸਕਦੇ ਸੀ। ਸਿੱਖ ਭਾਈਚਾਰੇ ਦੇ ਵਿੱਚ ਪੰਥਕ ਵੋਟ ਅਕਾਲੀ ਦਲ ਦੀ ਖੁੱਸ ਗਈ, ਉਹਦੀ ਕਿਸਾਨੀ ਵੋਟ ਖੁੱਸ ਗਈ। ਉਹਨੂੰ ਲੱਭਣ ਦੇ ਵਾਸਤੇ ਯਤਨ ਜਿਹੜੇ ਆ ਜੀ ਉਹ ਹੋ ਰਹੇ ਆ। ਇਹਨਾਂ ਯਤਨਾਂ ਦੇ ਤਹਿਤ ਹੀ ਇਹ ਮੀਟਿੰਗ ਸੀਗੀ, ਪਰ ਹੋ ਗਿਆ ਉਲਟ। ਇੱਕ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੇ ਲਿਸਟ ਮੰਗ ਲਈ ਵੀ ਲਿਆਓ ਲਿਸਟ ਕਿਹੜੇ ਤੁਹਾਡਾ ਜਿਹੜਾ ਜੀ ਉਹ ਸਮਾਨ ਦੇਣ ਵਾਲਾ ਉਹ ਕਢਾਈਏ। ਦੂਜੇ ਪਾਸੇ ਮਨਜੀਤ ਸਿੰਘ ਜੀਕੇ ਜਿਹੜੇ ਸੀ ਉਹਨੇ ਜਿਹੜੇ ਦੋਸ਼ ਲਾਏ ਉਹਦਾ ਜਵਾਬ ਅਜੇ ਤੱਕ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਹੀਂ ਸਕੀ ਕਿ ਕੀ ਜਵਾਬ ਆ ਉਹਦਾ। ਉਹਨੇ ਇਹ ਗੱਲ ਜਿਹੜੀ ਜੀ ਉਠਾਈ ਜ਼ੋਰਦਾਰ ਤਰੀਕੇ ਦੇ ਨਾਲ ਕਿ ਜਿਹੜੀਆਂ ਹੱਥ ਲਿਖਤ ਬੀੜਾਂ ਸੀ ਉਹ ਤਾਂ ਵੇਚ ਦਿੱਤੀਆਂ ਔਰ ਇਹਨਾਂ ਹੱਥ ਲਿਖਤ ਬੀੜਾਂ ਦੇ ਵਿੱਚ ਇੱਕ ਜਿਹੜੀ ਸੀ ਉਹਨੇ ਇਹ ਵੀ ਦੋਸ਼ ਲਾਇਆ ਕਿ 10 ਕਰੋੜ ਰੁਪਏ ਤੱਕ ਜਿਹੜੀ ਸੀ ਉਹ ਵੇਚੀ ਗਈ। ਕਿਹਨੂੰ ਵੇਚੀਆਂ, ਕਿਹਨੂੰ ਵੇਚੀਆਂ, ਇਹ ਵੱਡਾ ਭੇਦ ਜਿਹੜਾ ਜੀ ਉਹ ਬਣਿਆ ਹੋਇਆ। ਪਿਛਲੇ ਦਿਨੀ ਸਕੱਤਰਾਂ ਦੀ ਮੀਟਿੰਗ ਹੋਈ ਸੀ, ਸਾਬਕਾ ਸਕੱਤਰਾਂ ਦੀ, ਮੌਜੂਦਾ ਸਕੱਤਰ ਦੀ। ਦੱਸੋ ਬਈ ਕਿਹਨੇ ਇਹ ਸਮਾਨ ਜਿਹੜਾ ਜੀ ਕੀਤਾ ਸੀ। ਉਹਨੇ ਉਹਦੇ ਗੱਲ ਪਾਤੀ, ਉਹਨੇ ਉਹਦੇ ਗੱਲ ਪਾਤੀ, ਗਾਂਹ ਦੀ ਗਾਂਹ ਜਿਹੜਾ ਸੀਗਾ ਜੀ ਇੱਕ ਦੂਜੇ ਦੇ ਗੱਲ ਜਿਹੜਾ ਜੀ ਉਹ ਪਾਈ ਗਏ। ਮੈਨੂੰ ਨਹੀਂ ਪਤਾ ਕੁਝ ਵੀ ਜਿਹੜਾ ਜੀ ਇਸ ਮੀਟਿੰਗ ਦੇ ਵਿੱਚੋਂ ਲੱਭਿਆ ਨਹੀਂ। ਹੁਣ ਜਿਹੜੀ ਰੈਫਰੈਂਸ ਲਾਇਬ੍ਰੇਰੀ ਆ ਇਹਦੇ ਜਿਹੜਾ ਅਮੁੱਲ ਖਜ਼ਾਨਾ ਆ ਇਹਦੀ ਵਾਪਸੀ ਦੇ ਸੰਬੰਧੀ ਰੂਪਾਂ ਨੂੰ ਵੇਚੇ ਜਾਣ ਸੰਬੰਧੀ ਜਿਹੜਾ ਵਿਵਾਦ ਚੱਲ ਰਿਹਾ ਉਹਦੀ ਜਾਂਚ ਦੇ ਵਾਸਤੇ 5 ਮੈਂਬਰੀ ਕਮੇਟੀ ਜਿਹੜੀ ਹੈ ਜੀ ਉਹ ਬਣਾਤੀ ਆ। ਕਿ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਹੋਰਾਂ ਨੇ ਜਿਹੜੀ ਹੈ ਜੀ ਕਮੇਟੀ ਬਣਾਈ ਆ। ਕਮੇਟੀ ਦੇ ਵਿੱਚ ਕਿਹੜੇ ਬੰਦੇ ਨੇ ਉਹ ਵੀ ਸੁਣ ਲਓ। ਇਹਦੇ ਵਿੱਚ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂਗਰ ਨੇ, ਇਹਦੇ ਵਿੱਚ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਹੈ, ਇਹਦੇ ਵਿੱਚ ਸਾਬਕਾ ਸਕੱਤਰ ਦਲਮੇਗ ਸਿੰਘ ਨੇ, ਮੌਜੂਦਾ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਕਟਰ ਅਮਰ ਸਿੰਘ ਨੇ। ਹੁਣ ਸਵਾਲ ਇਹ ਆ ਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਡਾਕਟਰ ਅਮਰ ਸਿੰਘ ਹੋਰਾਂ ਨੂੰ ਪਾਸੇ ਕਰ ਦਈਏ ਤੇ ਬਾਕੀ ਜਿਹੜੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਭ ਜਿਹੜੇ ਨੇ ਉਹਦਾ ਫਾਇਦਾ ਲੈਂਦੇ ਆ। ਉਹਦੇ ਅੱਜ ਵੀ ਉਹਦੇ ਉੱਤੇ ਜਿਹੜਾ ਜੀ ਚੱਲਦੇ ਆ, ਚਾਹੇ ਕਿਰਪਾਲ ਸਿੰਘ ਬਡੂਗਰ ਨੇ, ਚਾਹੇ ਬੀਬੀ ਕੌਰ ਹੈ, ਚਾਹੇ ਸਾਬਕਾ ਸਕੱਤਰ ਦਲਮੇਗ ਸਿੰਘ ਨੇ, ਮੌਜੂਦਾ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ, ਇਹ ਉਸੇ ਹੀ ਖਜ਼ਾਨੇ ਤੋਂ ਤਾਂ ਖਾਂਦੇ ਆ। ਤੇ ਉੱਥੇ ਕਮੇਟੀ ਜਿਹੜੀ ਆ ਜੀ ਉਹਦਾ ਇਹ ਕੀ ਲਾਹਾ ਲੈ ਲੈਣਗੇ ਜੀ, ਕੀ ਉਹਦੇ ਵਿੱਚੋਂ ਕੱਢ ਲੈਣਗੇ। ਥੋੜਾ ਤਾਂ ਇਹ ਚਾਹੀਦਾ ਸੀਗਾ ਕਿ ਸਿੱਖ ਬੁੱਧੀਜੀਵੀਆਂ ਦੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਿਲੇਟਡ ਨਹੀਂ ਉਹਨਾਂ ਦੀ ਕਮੇਟੀ ਬਣਾਈ ਜਾਂਦੀ। ਕੀ ਉਹ ਹੈ ਨਹੀਂ ਗੇ? ਬਹੁਤ ਵੱਡੀ ਗਿਣਤੀ ਦੇ ਵਿੱਚ ਨੇ ਜਿਹੜੇ ਕਿ ਲੱਭ ਸਕਦੇ ਸੀਗੇ ਲੱਭਤਾ ਕਿ ਕਿਹਨੇ ਇਹ ਸਮਾਨ ਰਸੀਦ ਕੀਤਾ ਤੇ ਕਿੱਥੇ ਇਹ ਜਿਹੜਾ ਸੀ ਇਹ ਸਮਾਨ ਚਲੇ ਗਿਆ। ਆਖਿਆ ਇਹ ਗਿਆ ਕਿ 5 ਮੈਂਬਰੀ ਕਮੇਟੀ ਫੌਜ ਦੇ ਵੱਲੋਂ ਵਾਪਸ ਕੀਤੇ ਗਏ ਸਮਾਨ ਤੇ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਪਹੁੰਚੇ ਸਮਾਨ ਦੀ ਜਾਂਚ ਕਰੂਗੀ ਤੇ 1984 ਤੋਂ ਲੈ ਕੇ ਹੁਣ ਤੱਕ ਦੇ ਸਮੁੱਚੇ ਰਿਕਾਰਡ ਨੂੰ ਵਾਚੂਗੀ। ਕੀ ਇਹ ਜਿਹੜਾ ਜੀ ਜੇ ਰਿਕਾਰਡ ਹੀ ਵਾਚ ਕਰਨਾ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਵਾਚ ਕਰ ਸਕਦੀ? ਬਕਾਇਦਾ ਰਿਕਾਰਡ ਹੋਊਗਾ।
ਇਹ ਤਾਂ ਹੈ ਨਹੀਂਗਾ ਕਿ ਉੱਥੋਂ ਫੋਨ ਆ ਗਿਆ ਹੋਵੇ ਜਿਹੜਾ ਦਿੱਲੀ ਤੋਂ, ਆਹ ਸਮਾਨ ਲੈ ਜਾਓ ਇੱਥੇ ਪਿਆ। ਇਹਦਾ ਤਾਂ ਹੈ ਨਹੀਂਗਾ। ਇਹਦਾ ਤਾਂ ਬਕਾਇਦਾ ਤੌਰ ਦੇ ਉੱਤੇ ਰਿਕਾਰਡ ਹੈ। ਜਦੋਂ ਉਹਨਾਂ ਨੇ ਹੈਂਡਓਵਰ ਕੀਤਾ, ਕਿਹਨੇ ਲਿਆ, ਇੱਕ ਲਿਸਟਾਂ ਹੀ ਕੱਢਣ ਦੀ ਲੋੜ ਹੈ ਨਾ। ਇਹਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਸਭ ਤੋਂ ਵੱਡੀ ਗੱਲ ਹੈ, ਜਿੱਥੇ CBI ਨੇ ਲਿਖ ਕੇ ਦਿੱਤਾ ਸੀਗਾ। ਔਰ ਇਹ ਇਸੇ ਕਰਕੇ ਜਿਹੜੀ ਸੀ ਪਟੀਸ਼ਨ ਵਾਪਸ ਹੋ ਗਈ ਸੀ। ਉਹ ਤਰੀਕ ਨਾਲ ਲੈ ਲਓ, ਉਹਦੇ ਵਿੱਚ ਉਹਨੇ ਦੱਸਿਆ ਹੋਇਆ ਕਿਹੜੀ ਤਰੀਕ ਨੂੰ ਦਿੱਤਾ। ਉਸ ਤਰੀਕ ਦਾ ਰਜਿਸਟਰ ਜਿਹੜਾ ਜੀ ਉਹ ਕੱਢ ਕੇ ਸਾਰਾ ਕੁਝ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਆ ਸਕਦਾ। ਪਰ ਕੀ ਇਹ ਸਾਰਾ ਕੁਝ ਸਾਹਮਣੇ ਆਊਗਾ? ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹ ਖੁਲਾਸਾ ਵੀ ਜਿਹੜਾ ਹੋਇਆ ਕਿ ਫੌਜ ਦੇ ਵੱਲੋਂ ਹੁਣ ਤੱਕ 7 ਵਾਰੀ ਸਮਾਨ ਵਾਪਸ ਕੀਤਾ ਗਿਆ। ਔਰ ਇਹਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਨਾਲ ਸੰਬੰਧਿਤ ਸਮਾਨ 2 ਵਾਰੀ ਜਿਹੜਾ ਜੀ ਉਹ ਵਾਪਸ ਕੀਤਾ ਗਿਆ। 205 ਹੱਥ ਲਿਖਤ ਸਰੂਪ ਤੇ ਪੁਸਤਕਾਂ ਸ਼ਾਮਲ ਨੇ, ਜਿਹੜੀਆਂ ਕਿ ਲੱਭ ਨਹੀਂ ਰਹੀਆਂ। ਸਿੱਖ ਕੌਮ ਦੀ ਇਦੋਂ ਵੱਡੀ ਹੋਰ ਬਦਕਿਸਮਤੀ ਜਿਹੜੀ ਹੈ ਜੀ ਉਹ ਕੀ ਹੋ ਸਕਦੀ ਹੈ? ਇੱਕ ਪਾਸੇ ਤਾਂ ਜਿਹੜਾ ਜੀ ਉਹ ਇਹ ਭੰਡੀ ਗਏ, 35 ਸਾਲ ਲੈ ਗਏ ਹੋਏ, ਕੁਝ ਨਹੀਂ ਛੱਡਿਆ। ਔਰ ਜਦੋਂ ਵਾਪਸ ਲਿਆਂਦਾ, ਉਹ ਕਿਸੇ ਨੂੰ ਦੱਸਿਆ ਹੀ ਨਹੀਂ ਵੀ ਕੀ ਵਾਪਸ ਆਇਆ, ਤੇ ਅੱਜ ਇਸ ਵੇਲੇ ਮੌਜੂਦਾ ਹਾਲਾਤਾਂ ਦੇ ਵਿੱਚ ਹੈ ਕਿੱਥੇ। ਜਿਨ੍ਹਾਂ ਦੇ ਕੋਲ ਸੀਗਾ, ਜਿਨ੍ਹਾਂ ਨੇ ਉਹ ਲੈ ਕੇ ਵੇਚ ਦਿੱਤਾ, ਉਹ ਤਾਂ ਫਿਰ ਗੱਦੀਆਂ ਮਾਣ ਰਹੇ ਆ ਜੀ। ਸਾਨੂੰ ਪਤਾ ਨਹੀਂ ਸਮਝ ਕਦੋਂ ਆਊਗੀ। ਤਾਂ ਅੱਗੇ ਗੱਲ ਕਰਦੇ ਹਾਂ, ਬਾਦਲਾਂ ਲਈ ਮੁਸੀਬਤ ਬਣ ਸਕਦਾ ਗਿਆਨੀ ਇਕਬਾਲ ਸਿੰਘ ਦਾ ਇਕਰਾਰਨਾਮਾ। ਇਹ ਪੁਰਾਣੀ ਕਹਾਵਤ ਹੈ ਤੇ ਘਰ ਕਾ ਭੇਤੀ ਲੰਕਾ ਢਾਏ। ਅੱਜ ਕੱਲ੍ਹ ਕੁਝ ਸਟਾਇਰ ਦੇ ਰੂਪ ਦੇ ਵਿੱਚ ਲੋਕ ਇਹ ਵੀ ਕਹਿੰਦੇ ਕਿ ਘਰ ਕਾ ਭੇਤੀ ਸ੍ਰੀਲੰਕਾ ਢਾਏ, ਕਿਉਂਕਿ ਹੁਣ ਉਹ ਸ੍ਰੀਲੰਕਾ ਹੈ। ਤੋ ਇਹ ਦੇਖੋ, ਜਦੋਂ ਭਵਿੱਖਣ ਜਿਹੜਾ ਉਹ ਕੱਢਿਆ ਗਿਆ ਸੀਗਾ, ਤੇ ਉਹ ਰਾਵਣ ਦੀ ਮੌਤ ਦਾ ਕਾਰਨ ਤਾਂ ਜਿਹੜਾ ਜੀ ਉਹ ਬਣਿਆ ਨਾ ਕਿਤੇ। ਉਹਨੇ ਦੱਸਿਆ ਕਿ ਤੁਸੀਂ ਤੀਰ ਮਾਰੋ। ਹੁਣ ਮਨਜੀਤ ਸਿੰਘ ਜੀਕੇ ਹੋਰਾਂ ਦੀ ਹੁਣੇ ਗੱਲ ਜਿਹੜੀ ਕਰਕੇ ਹਟੇ, ਜਿਹੜੇ ਮੌਜੂਦਾ ਜਿਹੜੇ ਉਹਨਾਂ ਨੂੰ ਕੱਢਿਆ ਗਿਆ ਅਕਾਲੀ ਦਲ ਦੇ ਵਿੱਚੋਂ, ਔਰ ਉਹਨਾਂ ਨੇ ਇਹ ਭੇਦ ਸਾਹਮਣੇ ਲਿਆਂਦੇ ਨਾ ਕਿ ਇਹ ਸਮਾਨ ਤਾਂ ਆ ਗਿਆ ਸੀ, ਇਹ ਵੇਚ ਦਿੱਤਾ ਗਿਆ। ਇਹਦਾ ਅਜੇ ਤੱਕ ਕੋਈ ਜਵਾਬ ਨਹੀਂ ਜਿਹੜਾ ਜੀ ਉਹ ਦਿੱਤਾ ਗਿਆ। ਇਸੇ ਤਰੀਕੇ ਦੇ ਨਾਲ ਗਿਆਨੀ ਇਕਬਾਲ ਸਿੰਘ ਹੋਰਾਂ ਨੂੰ ਜਿਹੜਾ ਜੀ ਅਹੁਦੇ ਤੋਂ ਲਾਂਭੇ ਕੀਤਾ ਗਿਆ ਸੀ। ਗਿਆਨੀ ਇਕਬਾਲ ਸਿੰਘ ਕੋਈ ਦੁੱਧ ਧੋਤਾ ਨਹੀਂ ਹੈ ਜੀ। ਉਹਦੇ ਉੱਤੇ ਕਈ ਕਿਸਮ ਦੇ ਇਲਜ਼ਾਮ ਜਿਹੜੇ ਜੀ ਉਹ ਲੱਗਦੇ ਰਹੇ ਆ। ਪਹਿਲੀ ਤਾਂ ਗੱਲ, ਇਸ ਤਰ੍ਹਾਂ ਦੇ ਲੋਕ ਜਿਹੜੇ ਜੀ ਇਹਨਾਂ ਉੱਚ ਅਹੁਦਿਆਂ ਦੇ ਉੱਤੇ ਇਲਜ਼ਾਮ ਲੱਗਣ ਦੇ ਬਾਵਜੂਦ ਰੱਖੇ ਕਿਉਂ ਜਾਂਦੇ ਸੀਗੇ? ਕਿਉਂਕਿ ਤਾਂ ਕਿ ਉਹ ਭੇਦ ਜਿਹੜੇ ਆ ਜੀ ਉਹ ਲੁਕਾ ਕੇ ਰੱਖਣ। ਪਰ ਸਿਆਣੇ ਕਹਿੰਦੇ ਆ ਕਿ ਨਾ ਬਾਂਹ ਮਾਰਦਾ ਨਾ ਲੱਤ ਮਾਰਦਾ, ਜਦੋਂ ਰੱਬ ਮਾਰਦਾ ਮੱਤ ਮਾਰਦਾ। ਇਹ ਮੱਤ ਜਦੋਂ ਵੱਜਦੀ ਆ ਤੇ ਫਿਰ ਅਜਿਹੇ ਫੈਸਲੇ ਜਿਹੜੇ ਵੀ ਆਉਂਦੇ ਆ। ਗਿਆਨੀ ਇਕਬਾਲ ਸਿੰਘ ਨੂੰ ਕੱਢਿਆ ਗਿਆ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਵਜੋਂ। ਉਹਨੇ ਇੱਕ ਚਿੱਠੀ ਜਿਹੜੀ 7 ਸਫ਼ਿਆਂ ਦੀ ਸੀ ਉਹ ਲਿਖੀ ਜਿਹੜੇ SIT ਦੇ ਅਹਿਮ ਮੈਂਬਰ ਨੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੂੰ। ਇਸ ਚਿੱਠੀ ਦੇ ਵਿੱਚ ਬੜੇ ਅਹਿਮ ਖੁਲਾਸੇ ਗਿਆਨੀ ਇਕਬਾਲ ਸਿੰਘ ਹੋਰਾਂ ਨੇ ਜਿਹੜੇ ਜੀ ਉਹ ਕੀਤੇ। ਇਹ ਐਗਜ਼ੈਕਟਲੀ ਖੁਲਾਸੇ ਉਹੋ ਜਿਹੇ ਆ ਜਿਹੜੇ ਕਿ ਗਿਆਨੀ ਗੁਰਮੁਖ ਸਿੰਘ ਹੋਰਾਂ ਨੇ ਇੱਕ ਸਮੇਂ ਕੀਤੇ ਸੀ। ਬਾਅਦ ਦੇ ਵਿੱਚ ਗਿਆਨੀ ਗੁਰਮੁਖ ਸਿੰਘ ਹੋਰਾਂ ਨੂੰ ਤਾਂ ਵਰਾ ਲਿਆ ਗਿਆ, ਪਰਤਾ ਲਿਆ ਗਿਆ। ਉਹ ਚੁੱਪ ਕਰਕੇ ਬਹਿ ਗਏ, ਬੋਲੇ ਹੀ ਨਹੀਂ, ਨਾ ਹਾਂ ਨਾ ਹੂੰ। ਚੁੱਪ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਤਨਖਾਹਾਂ ਤੇ ਬਾਕੀ ਸੁੱਖ ਸਹੂਲਤਾਂ ਮਾਣ ਰਹੇ ਆ। ਉਹਨਾਂ ਦੇ ਵਾਸਤੇ ਸਭ ਕੁਝ ਅੱਛਾ ਹੋ ਗਿਆ, ਕਿਉਂਕਿ ਜਿਹੜੇ ਤਖਤ ਪਟਨਾ ਸਾਹਿਬ ਦੇ ਇਕਬਾਲ ਸਿੰਘ ਹੋਰੀ ਸੀਗੇ, ਉਹਨਾਂ ਨੂੰ ਸੱਦਿਆ ਨਹੀਂ ਗਿਆ, ਵਰਾਇਆ ਨਹੀਂ ਗਿਆ, ਬੁਲਾਇਆ ਨਹੀਂ ਗਿਆ। ਉਹਨਾਂ ਨੇ ਇੱਕ ਚਿੱਠੀ ਜਿਹੜੀ ਜੀ ਉਹ ਲਿਖੀ। ਅੱਗੋਂ ਗੱਲ ਇਹ ਹੋ ਗਈ ਕਿ ਇਹ ਚਿੱਠੀ ਜਿਹੜੀ ਸੀ, ਜਿਹੜਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ, ਜਿਹੜਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਸੈਣੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵਾਸਤੇ ਇੱਕ ਮੁਸੀਬਤ ਬਣ ਸਕਦਾ ਹੈ, ਉਸ ਸਪਲੀਮੈਂਟਰੀ ਚਲਾਨ ਦੇ ਵਿੱਚ ਦਸਤਾਵੇਜ਼ ਦੇ ਤੌਰ ਦੇ ਉੱਤੇ ਲੱਗੀ। ਕਿਉਂਕਿ SIT ਜਿਹੜੀ ਹੈ ਜੀ ਉਹ ਇੱਕ ਗੱਲ ਦੇ ਉੱਤੇ ਕੇਂਦਰਿਤ ਹੈ। ਉਹ ਇਸ ਗੱਲ ਦੇ ਉੱਤੇ ਕੇਂਦਰਿਤ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਹੋਈਆਂ ਨੇ, ਉਹ ਸਰਸੇ ਵਾਲੇ ਨੂੰ ਦਿੱਤੀ ਗਈ ਮੁਆਫੀ ਵਜ੍ਹਾ ਕਰਕੇ ਹੋਈਆਂ, ਤੇ ਉਹ ਮੁਆਫੀ ਵਾਪਸ ਲੈਣ ਦੀ ਵਜ੍ਹਾ ਕਰਕੇ ਹੋਈਆਂ। ਉਹ ਡਾਇਰੈਕਟਲੀ ਇਹਦੇ ਨਾਲ ਜਿਹੜਾ ਜੀ ਉਹ ਜੋੜ ਰਹੇ ਆ। ਤੇ ਜੇ ਚਾਹੇ ਉਹ ਗੁਰਮੁਖ ਸਿੰਘ ਦਾ ਜਿਹੜਾ ਬਿਆਨ ਸੀਗਾ ਉਹ ਤਾਂ ਦਸਤਾਵੇਜ਼ ਨਹੀਂ ਬਣ ਸਕਿਆ, ਪਰ ਗਿਆਨੀ ਇਕਬਾਲ ਸਿੰਘ ਦਾ ਬਿਆਨ ਤਾਂ ਦਸਤਾਵੇਜ਼ ਬਣ ਗਿਆ। ਇਹ ਦੋ ਚੀਜ਼ਾਂ ਤਾਂ ਮਿਲਦੀਆਂ ਨੇ, ਜਿਹਦੇ ਵਿੱਚ ਗਿਆਨੀ ਇਕਬਾਲ ਸਿੰਘ ਨੇ ਗੱਲ ਕਹੀ ਆ ਕਿ ਮੈਨੂੰ ਸੱਦਿਆ ਗਿਆ, ਔਰ ਅਕਾਲ ਤਖਤ ਦੇ ਜਥੇਦਾਰ ਨੇ ਸੱਦਿਆ, ਗੁਰਬਚਨ ਸਿੰਘ ਹੋਰਾਂ ਨੇ। ਇਹ ਸੱਦ ਕੇ ਆਖਿਆ ਕਿ ਉਹ ਕਹਿੰਦਾ ਮੈਨੂੰ ਪਹਿਲਾਂ ਇਹ ਨਹੀਂ ਦੱਸਿਆ ਗਿਆ ਕਾਹਦੇ ਲਈ ਸੱਦਾ ਆਇਆ। ਅੰਮ੍ਰਿਤਸਰ ਜਦੋਂ ਆਇਆ ਤੇ ਇਹ ਦੱਸਿਆ ਗਿਆ ਕਿ ਭਾਈ ਉੱਤੋਂ ਹੁਕਮ ਆਏ ਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕਿ ਸਰਸੇ ਵਾਲੇ ਨੂੰ ਮੁਆਫ ਕਰ ਦਿਓ। ਉਹ ਕਹਿੰਦਾ ਕਿ ਮੈਂ ਇਹਦਾ ਵਿਰੋਧ ਕੀਤਾ ਕਿ ਨਹੀਂ ਮਾਫ ਕੀਤਾ ਜਾਣਾ ਚਾਹੀਦਾ। ਇੱਕ ਤਾਂ ਇਹ ਮਾਫੀਨਾਮਾ ਜਿਹੜਾ ਪ੍ਰੋਪਰ ਨਹੀਂ ਹੈਗਾ, ਇਹ 2 ਲਾਈਨਾਂ ਨੇ। ਤੇ ਉਹ ਕਹਿੰਦਾ ਕਿ ਉਹਦੇ ਵਿੱਚ ਉਦੋਂ ਹੀ ਮਾਫੀ ਜਿਹੜੀ ਉਹ ਸ਼ਾਮਲ ਕਰ ਦਿੱਤੀ ਗਈ। ਇਹਦੇ ਵਿੱਚ ਉਹਨੇ ਜ਼ਿਕਰ ਦਲਜੀਤ ਸਿੰਘ ਚੀਮਾ ਦਾ ਵੀ ਕੀਤਾ। ਇੱਕ ਗੱਲ ਪਿਛਲੇ ਸਮੇਂ ਤੋਂ ਜਿਹੜੀ ਉਹ ਚੱਲਦੀ ਰਹੀ ਹੈ ਕਿ ਜਦੋਂ ਚਿੱਠੀ ਉਹ ਚੰਡੀਗੜ੍ਹੋਂ ਚੱਲੀ ਆ, ਜਿੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਦਿੱਤੀ ਆ, ਉਹ ਹਿੰਦੀ 'ਚ ਸੀਗੀ।
ਜਿਹੜੀ ਬੰਬੇ ਬੈਠ ਕੇ ਅਕਸ਼ੇ ਕੁਮਾਰ ਦੇ ਘਰ ਦੇ ਵਿੱਚ ਜਿਹੜੀ ਸੀ ਉਹ ਬਣਾਈ ਗਈ ਸੀ, ਜਿੱਥੇ ਸਰਸੇ ਵਾਲੇ ਦੀ ਤਬੀਰ ਸਿੰਘ ਬਾਦਲ ਉਹਨਾਂ ਦੀ ਮੀਟਿੰਗ ਹੁੰਦੀ ਹੈ। ਇਹ ਚਿੱਠੀ ਜਦੋਂ ਤੁਰਦੀ ਆ ਅੰਮ੍ਰਿਤਸਰ ਜਾਂਦੀ ਆ, ਉਹ ਜਾਂਦੀ ਜਾਂਦੀ ਪੰਜਾਬੀ ਚ ਹੋ ਜਾਂਦੀ ਆ ਤੇ ਉਹਦੇ ਵਿੱਚ 1-2 ਅੱਖਰ ਮਾਫੀ ਵਾਲੇ ਵੀ ਸ਼ਾਮਲ ਕਰ ਲਏ ਜਾਂਦੇ। ਇਹ ਦੋਨੋਂ ਚਿੱਠੀਆਂ ਇਸ ਵੇਲੇ ਗਿਆਨੀ ਗੁਰਬਚਨ ਸਿੰਘ ਕੋਲੇ ਜਿਹੜੀਆਂ ਜੀ ਉਹ ਦੱਸੀਆਂ ਜਾਂਦੀਆਂ ਨੇ। ਉਹਦੀ ਗਿਆਨਤਾ ਕਦੋਂ ਜਾਗੂਗੀ ਇਹ ਨਹੀਂ ਪਤਾ, ਪਰ ਇੰਨਾ ਆ ਕਿ ਗਿਆਨੀ ਇਕਬਾਲ ਸਿੰਘ ਨੇ ਜੋ ਇਹਦੇ ਵਿੱਚ ਜਿਹੜਾ ਜੀ ਦਿੱਤਾ, ਉਹ ਕਿਤੇ ਨਾ ਕਿਤੇ ਇਸ ਗੱਲ ਦੇ ਪੁਖਤਾ ਜਿਹੜੇ ਜੀ ਸਬੂਤ ਨੇ ਕਿ ਇਹ ਅਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਗਿਣੀ ਮਿੱਥੀ ਇੱਕ ਸਾਜ਼ਿਸ਼ ਦੇ ਤਹਿਤ ਸਰਸੇ ਵਾਲੇ ਨੂੰ ਮਾਫੀ ਦਵਾਈ, ਕਿਉਂਕਿ ਫਿਲਮ ਦਾ ਸਮਝੌਤਾ ਹੋਇਆ ਸੀਗਾ। ਜਦੋਂ ਰੌਲਾ ਪਿਆ ਫਿਲਮ ਜਿਹੜੀ ਅਗਲੇ ਦਿਨ ਲੱਗਣੀ ਸੀ, ਵੀਰਵਾਰ ਇਹ ਫੈਸਲਾ ਉਹਦਾ, ਸ਼ੁੱਕਰਵਾਰ ਫਿਲਮ ਲੱਗਦੀ ਆ। ਉਹ ਫਿਲਮ 500 ਕਰੋੜ ਰੁਪਈਆ ਕਮਾ ਜਾਂਦੀ ਆ ਤੇ ਉਹ ਜਿਹੜਾ ਸੀਗਾ ਜੀ ਉਦੋਂ ਬਾਅਦ ਇਹ ਮਾਫੀ ਵਾਪਸ ਲਈ ਜਾਂਦੀ ਰੌਲਾ ਪੈਣ ਕਰਕੇ, ਤੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਉਹਦੇ ਵਿੱਚੋਂ ਜਿਹੜਾ ਜੀ ਉਹ ਨਿਕਲਦੀ ਆ। ਇਹ ਬਹੁਤ ਵੱਡਾ ਅਹਿਮ ਦਸਤਾਵੇਜ਼ ਆ। ਇਹ ਕਿਹਾ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਤੇ ਸਮੇਤ ਸੈਣੀ ਹੁਰੀ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਵਿੱਚ ਬਹਿ ਕੇ ਕਾਨੂੰਨੀ ਮਾਹਿਰਾਂ ਦੇ ਨਾਲ ਮੀਟਿੰਗਾਂ ਜਿਹੜੀਆਂ ਜੀ ਉਹ ਕਰ ਰਹੇ ਆ ਕਿ ਇਹਦੇ ਵਿੱਚੋਂ ਕਿਵੇਂ ਨਿਕਲਿਆ ਜਾ ਸਕਦਾ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ ਇਹਨੂੰ ਦਸਤਾਵੇਜ਼ ਬਣਾ ਕੇ ਅਦਾਲਤ ਦੇ ਵਿੱਚ ਸਬਮਿਟ ਕਰਤਾ। ਹੁਣ ਉੱਥੋਂ ਨਿਕਲ ਸਕਣਾ ਬੜਾ ਔਖਾ। ਜੇ ਤਾਂ ਪੁਲਿਸ ਤੱਕ ਸੀਮਤ ਹੁੰਦੀ ਜਾਂ ਸਰਕਾਰ ਤੱਕ ਸੀਮਤ ਹੁੰਦੀ ਫਿਰ ਤਾਂ ਨਿਕਲ ਜਾਂਦੀ, ਅਦਾਲਤ ਦੇ ਵਿੱਚੋਂ ਜਿਹੜਾ ਜੀ ਇਹ ਕਿਵੇਂ ਨਿਕਲੂਗੀ। ਜੇ ਅਦਾਲਤ ਇਹਨਾਂ ਦੋਨਾਂ ਨੂੰ ਸੰਮਨ ਕਰਦੀ ਹੈ, ਸੁਖਬੀਰ ਸਿੰਘ ਬਾਦਲ ਤੇ ਸਮੇਤ ਸੈਣੀ ਹੋਰਾਂ ਨੂੰ, ਤਾਂ ਇਹਨਾਂ ਨੂੰ ਜ਼ਮਾਨਤ ਲੈਣੀ ਪੈਣੀ ਹੈ। ਜ਼ਮਾਨਤ ਅਦਾਲਤ ਜਿਹੜੀ ਹੈ ਜੀ ਉਹ ਜੇ ਨਹੀਂ ਦਿੰਦੀ ਹੇਠਲੀ, ਤੇ ਉੱਪਰਲੀ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਜਾਣਾ ਪਊਗਾ। ਇੱਕ ਉਮੀਦ ਫੇਰ ਜਿਹੜੀ ਆ ਜੀ ਉਹ ਵੱਜੀ ਆ। ਸਵਾਲ ਇਹੀ ਆ ਕਿ ਗਿਆਨੀ ਗੁਰਮੁਖ ਸਿੰਘ ਜਿਵੇਂ ਇੱਕ ਵਾਰੀ ਸਾਰਾ ਕੁਝ ਬੋਲ ਕੇ ਚੁੱਪ ਕਰ ਗਿਆ ਸੀਗਾ, ਗਿਆਨੀ ਇਕਬਾਲ ਸਿੰਘ ਵੀ ਜਿਹੜਾ ਜੀ ਉਹ ਕਿਤੇ ਚੁੱਪ ਨਾ ਕਰਦੇ, ਕਿਉਂਕਿ ਬੇਵਿਸ਼ਵਾਸੇ ਤਾਂ ਇਹ ਬੰਦੇ ਹੈਗੇ ਆ। ਪਰ ਜਿਹੜੀ ਚਿੱਠੀ ਆ ਉਹ ਅਹਿਮ ਜਿਹੜੀ ਉਹ ਹੈਗੀ ਆ। ਹੁਣ ਵੇਖਣਾ ਇਹ ਹੋਊਗਾ ਕਿ SIT ਜਿਹੜੀ ਆ ਉਹ ਅੱਗੇ ਪੁੱਛਗਿੱਛ ਦੇ ਵਾਸਤੇ ਸਰਸੇ ਵਾਲੇ ਕੋਲੇ ਜਾਂਦੀ ਆ ਜਾਂ ਗੁਰਬਚਨ ਸਿੰਘ ਕੋਲੇ ਜਾਂਦੀ ਆ। ਇਹ ਸਰਸੇ ਵਾਲੇ ਕੋਲੇ ਜਾਂਦੀ ਆ, ਉਹ ਕੀ ਕਹਿੰਦਾ ਆਪਣੀ ਸਕਿਨ ਸੇਵ ਕਰਾਉਣ ਦੇ ਵਾਸਤੇ, ਇਹ ਬਹੁਤ ਅਹਿਮ ਜਿਹੜਾ ਜੀ ਉਹ ਰਹੂਗਾ। ਤੇ ਕਾਸ਼ ਥੋੜੀ ਬਹੁਤੀ ਜ਼ਮੀਰ ਜਿਹੜੀ ਉਹ ਗੁਰਬਚਨ ਸਿੰਘ ਹੋਰਾਂ ਦੀ ਜਾਗੇ ਤੇ ਉਹ ਚਿੱਠੀਆਂ ਦੇ ਦੇਵੇ, ਤੇ ਫਿਰ ਸਾਰੀ ਕਹਾਣੀ ਜਿਹੜੀ ਜੀ ਉਹ ਸਾਹਮਣੇ ਆ ਸਕੇ। ਕੰਮ ਮੁਸ਼ਕਿਲ ਲੱਗਦਾ ਜੀ ਵੈਸੇ। ਤੇ ਅੱਗੇ ਗੱਲ ਕਰਦੇ ਹਾਂ, ਕੈਪਟਨ ਸਿੱਧੂ ਦਾ ਜਿਹੜਾ ਵਿਵਾਦ ਆ ਚੱਲ ਰਿਹਾ ਆ, ਉਸ ਨੂੰ ਸੁਲਝਾਉਣ ਦੇ ਲਈ ਕੋਸ਼ਿਸ਼ਾਂ ਜਾਰੀ ਹੈ। ਦਿੱਲੀ ਦੇ ਵਿੱਚ ਜਿਹੜੇ ਜੀ ਕੈਪਟਨ ਅਮਰਿੰਦਰ ਸਿੰਘ ਹੋਰੀ ਪਹੁੰਚੇ ਹੋਏ ਆ, ਬਿਮਾਰੀ ਦਾ ਬਹਾਨਾ ਤਾਂ ਬਣਾ ਰਹੇ ਆ ਉਹ ਪਿਛਲੇ ਦਿਨਾਂ ਤੋਂ, ਤੇ ਅਜੇ ਵੀ ਬਿਮਾਰੀ ਦਾ ਬਹਾਨਾ ਜਿਹੜਾ ਜੀ ਉਹ ਹੈਗਾ। ਕਿਹਾ ਜਾ ਰਿਹਾ ਹੈ ਕਿ ਜਿਹੜੀ ਹਾਈ ਕਮਾਂਡ ਹੈ ਉਹ ਨਾ ਤਾਂ ਹਾਲ ਦੀ ਘੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਨਾਰਾਜ਼ ਕਰਨਾ ਚਾਹੁੰਦੀ ਹੈ, ਨਾ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਨਾਰਾਜ਼ ਕਰਨਾ ਚਾਹੁੰਦੀ ਹੈ। ਪਰ ਹਾਈ ਕਮਾਂਡ ਜਿਹੜੀ ਹੈ ਜੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇੰਨਾ ਵੀ ਪਾਵਰਫੁਲ ਨਹੀਂ ਹੋ ਜਾਣ ਦੇਣਾ ਚਾਹੁੰਦੀ ਕਿ ਉਹ ਜਿਵੇਂ ਚਾਹੁਣ ਜਿਹੜੀ ਜੀ ਤਬਦੀਲੀ ਕਰੀ ਜਾਣ। ਦੂਜੇ ਪਾਸੇ ਉਹ ਵੀ ਨਹੀਂ ਚਾਹੁੰਦੀ ਕਿ ਨਵਜੋਤ ਸਿੰਘ ਸਿੱਧੂ ਹੋਰੀ ਨਾਰਾਜ਼ ਹੋ ਕੇ ਜਿਹੜਾ ਜੀ ਉਹ ਲਾਂਭੇ ਚਲੇ ਜਾਣ ਤੇ ਉਹ ਮੰਤਰੀ ਨਾ ਬਣਨ, ਪੰਜਾਬ ਦੇ ਵਿੱਚ ਸਿਰਫ MLA ਰਹਿ ਜਾਣ। ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਮਾਰਿਆ ਗਿਆ ਇਸ਼ਾਰਾ ਜਿਹੜਾ ਉਹ ਕਾਂਗਰਸ ਦੇ ਵਾਸਤੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ ਮੁਸੀਬਤ ਬਣ ਸਕਦਾ ਕਿ ਜੇ ਨਵਜੋਤ ਸਿੰਘ ਸਿੱਧੂ ਹੋਰੀ ਵੱਖਰੇ ਤੌਰ ਤੇ ਆਉਂਦੇ ਤੇ ਅਸੀਂ ਸਪੋਰਟ ਜਿਹੜੀ ਆ ਜੀ ਉਹ ਕਰਦੇ ਆਂਗੇ। ਇਹ ਬਹੁਤ ਅਹਿਮ ਹੈ। ਕਿਸੇ ਨੂੰ ਲੱਗਦਾ ਹੋਵੇ ਕਿ ਇਹ ਛੋਟੀ ਗੱਲ ਹੈ, ਇਹ ਵੱਡੀ ਆ ਕਾਫੀ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੇ ਮਹਿਕਮੇ ਦਾ ਕਾਲ ਜਿਹੜਾ ਜੀ ਉਹ ਸੰਭਾਲਿਆ ਨਹੀਂ ਅਜੇ ਤੱਕ। ਦੇਖਣਾ ਇਹ ਆ ਕਿ ਜਿਹੜੀ ਸੁਲ੍ਹਾ ਦੇ ਯਤਨ ਜਿਹੜੇ ਅਹਿਮਦ ਪਟੇਲ ਹੋਰੀ ਕਰ ਰਹੇ ਆ ਉਹ ਕਿੱਥੋਂ ਤੱਕ ਸਕਸੈਸ ਜਿਹੜਾ ਜੀ ਉਹ ਹੁੰਦੇ ਆ। ਨਵਜੋਤ ਸਿੰਘ ਸਿੱਧੂ ਹੋਰੀ ਹਾਈ ਕਮਾਂਡ ਨੂੰ ਮਿਲ ਕੇ ਇੱਥੇ ਵਾਪਸ ਆ ਗਏ। ਉਦੋਂ ਤੋਂ ਬਾਅਦ ਉਹ ਬੋਲੇ ਨਹੀਂ, ਬਿਲਕੁਲ ਵੀ ਕੁਛ ਵੀ ਬੋਲੇ ਕੈਪਟਨ ਅਮਰਿੰਦਰ ਸਿੰਘ ਹੋਰੀ ਵੀ ਨਹੀਂ, ਔਰ ਨਾ ਕੋਈ ਮੰਤਰੀ ਜਿਹੜਾ ਜੀ ਉਹ ਬੋਲ ਰਿਹਾ। ਇਸ ਵੇਲੇ ਸਨਾਟਾ ਛਾਇਆ ਹੋਇਆ। ਇਹ ਸਨਾਟਾ ਕੀ ਕਿਸੇ ਤੂਫਾਨ ਤੋਂ ਪਹਿਲਾਂ, ਇਹਦੇ ਉੱਤੇ ਕਈ ਕਿਸਮ ਦੀਆਂ ਗੱਲਾਂ ਜਿਹੜੀਆਂ ਜੀ ਉਹ ਚੱਲ ਰਹੀਆਂ ਨੇ। ਇਹ ਕਿਹਾ ਜਾ ਰਿਹਾ, ਇੱਕ ਤਾਂ ਇਹ ਵੀ ਚਰਚਾ ਚੱਲ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ। ਜੇ ਇਸ ਤਰ੍ਹਾਂ ਹੁੰਦਾ ਤੇ ਉਹ ਮੰਤਰੀ ਵੀ ਬਣੇ ਰਹਿਣਗੇ ਤੇ ਉਹ ਸਰਕਾਰ ਦੇ ਉੱਤੇ ਬਹਿ ਜਾਣਗੇ ਆ ਕੇ, ਜਿਹੜਾ ਜੀ ਜੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ। ਦੂਜਾ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਸੈਂਟਰ ਦੇ ਵਿੱਚ ਜਿਹੜਾ ਜੀ ਉਹ ਪੰਜਾਬ ਕਾਂਗਰਸ ਦਾ, ਆਲ ਇੰਡੀਆ ਕਾਂਗਰਸ ਦਾ ਜਨਰਲ ਸੈਕਟਰੀ ਬਣਾਇਆ ਜਾ ਸਕਦਾ। ਉਹ ਮੰਤਰੀ ਫਿਰ ਜਿਹੜਾ ਜੀ ਮੰਤਰਾਲਾ ਦੇ ਦਿੱਤਾ ਜਾਊਗਾ ਉਹਨਾਂ ਨੂੰ, ਪਰ ਫਿਰ ਉਹ ਉੱਤੇ ਜਿਹੜਾ ਜੀ ਬਿਠਾ ਦਿੱਤੇ ਜਾਣਗੇ ਸਰਕਾਰ ਦੇ। ਦੋ ਆਪਸ਼ਨਾਂ ਜਿਹੜੀਆਂ ਜੀ ਉਹ ਹਾਈ ਕਮਾਂਡ ਲੈ ਕੇ ਚੱਲ ਰਹੀ ਆ। ਸੰਭਾਵੀ ਰੂਪ ਦੇ ਵਿੱਚ ਅੱਜ ਜਿਹੜਾ ਜੀ ਇਹਦਾ ਕੋਈ ਨਾ ਕੋਈ ਹੱਲ ਨਿਕਲ ਸਕਦਾ ਤੇ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਆ ਕੇ ਆਪਣਾ ਜਿਹੜਾ ਮੰਤਰਾਲਾ ਆ ਉਹ ਸੰਭਾਲ ਸਕਦੇ ਆ। ਪਿਛਲੇ 14 ਦਿਨਾਂ ਤੋਂ ਇਸ ਮੰਤਰਾਲੇ ਦੇ ਵਿੱਚ ਕੋਈ ਕੰਮ ਜਿਹੜਾ ਜੀ ਉਹ ਨਹੀਂ ਹੋਇਆ। ਇਹ ਉਹ ਦਿਨ ਹੁੰਦੇ ਆ ਜਦੋਂ ਜਿਹੜਾ ਜੀ ਝੋਨਾ ਲੱਗਦਾ, ਬਿਜਲੀ ਦੀ ਜਿਹੜੀ ਸਪਲਾਈ
ਔਰ ਥਾਂ ਦੇ ਉੱਤੇ ਪੈਂਦੇ ਫਾਲਟ ਤੇ ਲੈਣ ਵਾਲੇ ਵੱਡੇ ਫੈਸਲੇ ਜਿਹੜੇ ਨਹੀਂ, ਕਿਉਂਕਿ ਇਹ ਮਹਿਕਮਾ ਉਹ ਹੈ ਜਿਹਦੇ ਵਿੱਚ ਗਾਲਾਂ ਪੈਂਦੀਆਂ ਜਾ ਰਹੀਆਂ। ਇਸੇ ਕਰਕੇ ਜਿਹੜਾ ਜੀ ਇਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਦਿੱਤਾ ਗਿਆ। ਜੇ ਉਹ ਇਸ ਮੰਤਰਾਲੇ ਨੂੰ ਸੰਭਾਲਦੇ ਆ ਤਾਂ ਉਹ ਸੰਭਾਲਣਗੇ ਇਹਨਾਂ ਸ਼ਾਇਦ ਕੁਝ ਕੰਡੀਸ਼ਨਾਂ ਦੇ ਤਹਿਤ ਹੀ, ਅਦਰਵਾਈਜ਼ ਉਹ ਨਹੀਂ ਸੰਭਾਲਣਗੇ। ਕੀਤੀ ਜਾ ਰਹੀ ਹੈ ਕਿ ਹਾਈ ਕਮਾਂਡ ਜਿਹੜੀ ਆ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਸਟਰੋਂਗ ਕਰੂਗੀ, ਕਿਉਂਕਿ ਉਹਦੀ ਇਹ ਮਜਬੂਰੀ ਬਣ ਗਈ। ਜੇ ਉਹ ਸਟਰੋਂਗ ਨਹੀਂ ਕਰਦੇ ਨਵਜੋਤ ਸਿੰਘ ਸਿੱਧੂ ਹੋਰਾਂ ਤੇ ਕੈਪਟਨ ਅਮਰਿੰਦਰ ਸਿੰਘ ਹੋਰੀ ਸੁਪਰ ਸਟਰੋਂਗ ਜਿਹੜਾ ਵੀ ਉਹ ਬਣ ਕੇ ਨਿਕਲਣਗੇ ਤੇ ਫਿਰ ਉਹ ਹਾਈ ਕਮਾਂਡ ਨੂੰ ਅੱਖਾਂ ਵਿਖਾਉਣਗੇ। ਜੀ ਜੀ। ਤੇ ਅੱਗੇ ਗੱਲ ਕਰਦੇ ਹਾਂ ਕ੍ਰਿਕਟ ਦੀ। ਭਾਰਤ ਤੇ ਹਾਰਨ ਤੋਂ ਬਾਅਦ ਜਿਹੜੀ ਪਾਕਿਸਤਾਨ ਦੀ ਟੀਮ ਆ ਉਹਦੇ ਵਿੱਚ ਭੁਚਾਲ ਆ ਗਿਆ। ਐਕਚੁਅਲੀ ਹੈ ਤਾਂ ਮਹਿਜ਼ ਇਹ ਖੇਡ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਇਹਨੂੰ ਜੰਗ ਵਾਂਗੂ ਜਿਹੜਾ ਦੋ ਮੁਲਕਾਂ ਦੀ ਜਿਹੜੀ ਇਹਨਾਂ ਦੀ ਉਹ ਲਿਆ ਜਾਂਦਾ ਅਕਸਰ। ਜਿਹੜਾ ਦੀ ਪਾਕਿਸਤਾਨ ਦੀ ਟੀਮ ਜਿਹੜੀ ਹੈ ਉਹ ਬਹੁਤ ਵਧੀਆ ਕ੍ਰਿਕਟ ਖੇਡਦੀ ਰਹੀ ਆ, ਔਰ ਦੋਨੋਂ ਮੁਲਕ ਜਦੋਂ ਖੇਡਦੇ ਸੀਗੇ ਜਿੱਥੇ ਮਰਜ਼ੀ ਖੇਡਣ ਦੀ ਉੱਥੇ ਸਟੇਡੀਅਮ ਫੁੱਲ ਹੋ ਜਾਂਦੇ ਆ ਜਿਹੜੇ ਦੀ, ਇੰਨੀ ਇਹ ਵਿਕਦੀ ਹੈ ਗੇਮ। ਇਸ ਵਾਰੀ ਪਾਕਿਸਤਾਨ ਦੀ ਕ੍ਰਿਕਟ ਟੀਮ ਜਿਹੜੀ ਹੈ ਜੀ ਉਹ ਕਮਜ਼ੋਰ ਹੈ। ਉਹਦੇ ਕਈ ਕਾਰਨ ਨੇ। ਵੱਡੇ ਕਾਰਨ ਇਹ ਹੈ ਕਿ ਵਿਸ਼ਵ ਦੇ ਵਿੱਚ ਜੋ ਪਾਕਿਸਤਾਨ ਦੇ ਜਿਹੜੇ ਦੀ ਹਾਲਾਤ ਬਣੇ, ਉਹਨਾਂ ਹਾਲਾਤਾਂ ਦੇ ਮੱਦੇਨਜ਼ਰ ਕੋਈ ਉੱਥੇ ਜਾ ਕੇ ਖੇਡਣ ਲਈ ਤਿਆਰ ਨਹੀਂ। ਪਾਕਿਸਤਾਨੀ ਕ੍ਰਿਕਟ ਟੀਮ ਜਿਹੜੀ ਹੈ ਜੀ ਉਹ ਕੁਛ ਮੁਲਕਾਂ ਦੇ ਨਾਲ ਖੇਡਦੀ ਤਾਂ ਹੈ, ਪਰ ਉਹ ਇੰਨੀ ਵਧੀਆ ਜਿਹੜੀ ਉਹ ਆ ਨਹੀਂ ਸਕੀ। ਜਿਹੜਾ ਪਾਕਿਸਤਾਨ ਦਾ ਇੰਡੀਆ ਦੇ ਨਾਲ ਜਿਹੜਾ ਮੈਚ ਹੋਇਆ ਉਹ ਇੱਕ ਪਾਸੜ ਮੈਚ ਕਿਹਾ ਜਾ ਸਕਦਾ ਹੈ। ਭਾਰਤੀ ਕ੍ਰਿਕਟ ਟੀਮ ਹਰ ਫੀਲਡ ਦੇ ਵਿੱਚ ਜਿਹੜੀ ਬਹੁਤ ਸਟਰੋਂਗ ਹੋ ਕੇ ਨਿਕਲੀ, ਔਰ ਪਾਕਿਸਤਾਨ ਦੀ ਟੀਮ ਜਿਹੜੀ ਸੀ ਉਹ ਉਹਦਾ ਸਾਹਮਣਾ ਹੀ ਨਹੀਂ ਇੱਕ ਕਿਸਮ ਦੇ ਨਾਲ ਜਿਹੜਾ ਦੀ ਉਹ ਕਰ ਸਕੀ। ਇਹਦੇ ਨਾਲ ਪਾਕਿਸਤਾਨ ਦੀ ਕ੍ਰਿਕਟ ਦੇ ਵਿੱਚ ਜਿਹੜਾ ਜੀ ਇੱਕ ਭੁਚਾਲ ਜਿਹਾ ਆ ਗਿਆ। ਸਾਬਕਾ ਕ੍ਰਿਕਟਰਾਂ ਨੇ ਜਿੱਥੇ ਆਪਣੀ ਟੀਮ ਦੇ ਭਾਰਤ ਦੇ ਅੱਗੇ ਗੋਡੇ ਟੇਕਣ ਦੀ ਆਲੋਚਨਾ ਕੀਤੀ ਆ, ਉੱਥੇ ਮੀਡੀਆ ਨੇ ਟੀਮ ਦੇ ਹਾਰ ਲਈ ਖਿਡਾਰੀਆਂ ਦੇ ਆਪਸੀ ਮਤਭੇਦ ਜਿਹੜਾ ਜੀ ਇਹਨੂੰ ਵੀ ਜ਼ਿੰਮੇਵਾਰ ਠਹਿਰਾਇਆ। ਸੋਸ਼ਲ ਮੀਡੀਆ ਦੇ ਉੱਤੇ ਖਿਡਾਰੀਆਂ ਦੀ ਇੱਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਦਾਅਵਾ ਕੀਤਾ ਗਿਆ ਕਿ ਪਾਕਿਸਤਾਨੀ ਖਿਡਾਰੀ ਭਾਰਤ ਦੇ ਨਾਲ ਮੁਕਾਬਲੇ ਤੋਂ ਪਹਿਲਾਂ ਦੇਰ ਰਾਤ ਤੱਕ ਹੋਟਲ ਤੋਂ ਬਾਹਰ ਸੀਗੇ, ਜਦੋਂ ਕਿ ਪਾਕਿਸਤਾਨੀ ਕ੍ਰਿਕਟ ਕੰਟਰੋਲ ਬੋਰਡ ਨੇ ਇਹਨਾਂ ਦਾਅਵਿਆਂ ਨੂੰ ਰੱਦ ਕੀਤਾ। ਪਾਕਿਸਤਾਨ ਦਾ ਵਿਸ਼ਵ ਕੱਪ ਦੇ ਵਿੱਚ ਭਾਰਤ ਦੇ ਖਿਲਾਫ ਹਾਰ ਦਾ ਰਿਕਾਰਡ ਹੈ। 7 ਵਾਰੀ ਇਹ ਦੋਨੋਂ ਟੀਮਾਂ ਆਮੋ ਸਾਹਮਣੇ ਹੋਈਆਂ ਨੇ, 7 ਵਾਰੀ ਭਾਰਤ ਜਿਹੜਾ ਦੀ ਉਹ ਜਿੱਤਿਆ। ਸਾਬਕਾ ਕਪਤਾਨ ਜਿਹੜੇ ਵਸੀਮ ਅਕਰਮ ਨੇ ਉਹਨੇ ਕਿਹਾ ਕਿ ਟੀਮ ਦੀ ਚੋਣ ਹੀ ਗਲਤ ਸੀ। ਵਿਸ਼ਵ ਕੱਪ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਰਣਨੀਤੀ ਨਜ਼ਰ ਜਿਹੜੀ ਦੀ ਉਹ ਨਹੀਂ ਆਈ। ਦੂਜੇ ਪਾਸੇ ਟਾਸ ਜਿੱਤ ਕੇ ਗੇਂਦਬਾਜ਼ੀ ਦੇ ਆਪਣੇ ਫੈਸਲੇ ਦਾ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਭਾਵੇਂ ਬਚਾਅ ਕੀਤਾ, ਪਰ ਸਾਬਕਾ ਕ੍ਰਿਕਟਰ ਜਿਹੜੇ ਨੇ ਉਹਨਾਂ ਨੇ ਇਸ ਫੈਸਲੇ ਨੂੰ ਹੀ ਗਲਤ ਜਿਹੜਾ ਦੀ ਉਹ ਠਹਿਰਾਇਆ। ਬਸਤ ਅਲੀ ਹੈ ਸਾਬਕਾ ਟੈਸਟ ਕ੍ਰਿਕਟ, ਉਹ ਕਹਿੰਦਾ ਕਿ ਵਿਰਾਟ ਕੋਹਲੀ ਦਿਮਾਗੀ ਖੇਡ ਖੇਡਦਾ, ਔਰ ਉਹਨੇ ਕਿਹਾ ਕਿ ਉਹ ਪਹਿਲਾਂ ਗੇਂਦਬਾਜ਼ੀ ਚੁਣਦਾ ਤੇ ਅਸੀਂ ਉਹਦੇ ਜਾਲ ਦੇ ਵਿੱਚ ਜਿਹੜਾ ਜੀ ਫਸ ਗਏ। ਔਰ ਸਾਬਕਾ ਤੇਜ਼ ਗੇਂਦਬਾਜ਼ ਸਿਕੰਦਰ ਬਖਸ਼ ਜਿਹੜਾ ਜੀ ਉਹ ਕਹਿੰਦਾ ਕਿ ਪਾਕਿਸਤਾਨੀ ਕ੍ਰਿਕਟ ਬੋਰਡ ਨੂੰ ਇਸ ਤਰ੍ਹਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਕਿ ਚੰਗਾ ਪ੍ਰਦਰਸ਼ਨ ਨਾ ਕਰਨ ਦੇ ਉੱਤੇ ਖਿਡਾਰੀਆਂ ਦੇ ਸਮਝੌਤੇ ਤੇ ਮੈਚ ਫੀਸ ਦੇ ਵਿੱਚੋਂ ਪੈਸਾ ਜਿਹੜਾ ਜੀ ਉਹ ਕੱਟ ਲਿਆ ਜਾਵੇ। ਜਿਹੜੇ ਪਾਕਿਸਤਾਨੀ ਕ੍ਰਿਕਟ ਨੂੰ ਚਾਹਣ ਵਾਲੇ ਨੇ, ਪਾਕਿਸਤਾਨੀ ਜਿਹੜਾ ਦੀ ਉਹ ਦਰਸ਼ਕ, ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤੇ ਸੋਸ਼ਲ ਮੀਡੀਆ ਦੇ ਉੱਤੇ ਉਹ ਬੜੇ ਜਿਹੜਾ ਦੀ ਉਹਨਾਂ ਦੇ ਕਈ ਕਿਸਮ ਦੇ ਕਮੈਂਟਸ ਜਿਹੜੇ ਦੀ ਉਹ ਆਏ, ਜਿਹੜੇ ਕਿ ਜ਼ਿਆਦਾ ਤੁਸੀਂ ਇਹ ਕਹਿ ਲਓ ਕਿ ਸਟਾਇਰ ਦੇ ਰੂਪ ਦੇ ਵਿੱਚ ਕਹੇ ਜਾ ਸਕਦੇ ਆ। ਤੇ ਉਹਨਾਂ ਨੇ ਸਟਾਇਰ ਜਿਹੜਾ ਦੀ ਉਹ ਕੀਤਾ। ਜਿਹੜਾ ਦੀ ਇੱਕ ਵਿਅਕਤੀ ਆ ਉਹ ਇਹ ਕਹਿੰਦਾ, ਅਹਿਮਦ ਆ ਉਹਦਾ ਨਾਮ, ਉਹ ਕਹਿੰਦਾ ਕਿ ਜਿਹੜਾ ਇੰਡੀਆ ਉਹ ਸਾਡੀ ਟੀਮ ਨੂੰ ਏਦਾਂ ਫੈਂਟ ਰਿਹਾ ਸੀਗਾ ਜਿਵੇਂ ਕੋਹੇਨੂਰ ਹੀਰਾ ਅਸੀਂ ਜਿਹੜਾ ਜੀ ਉਹ ਚੋਰੀ ਕੀਤਾ ਹੋਵੇ। ਦਾਵਰ ਭੱਟ ਹੈ ਇੱਕ, ਉਹ ਇਹ ਕਹਿੰਦਾ ਕਿ ਭਾਰਤ ਤੇ ਪਾਕਿਸਤਾਨ ਟੀਮ ਦੇ ਵਿੱਚ ਇੱਕ ਵੱਡਾ ਜਿਹੜਾ ਫਰਕ ਹੈ ਕਿ ਭਾਰਤ ਜਿਹੜਾ ਉਹ ਵਿਸ਼ਵ ਕੱਪ ਜਿੱਤਣ ਇੰਗਲੈਂਡ ਆਇਆ ਤੇ ਅਸੀਂ ਭਾਰਤ ਨੂੰ ਹਰਾਉਣ ਦੇ ਵਾਸਤੇ ਸਿਰਫ ਜਿਹੜਾ ਜੀ ਉਹ ਇੰਗਲੈਂਡ ਦੇ ਵਿੱਚ ਆਏ ਸੀਗੇ। ਔਰ ਇਸ ਤਰ੍ਹਾਂ ਦੇ ਜਿਹੜੇ ਕਮੈਂਟਸ ਦਾ ਸਾਹਮਣਾ ਉਹ ਪਾਕਿਸਤਾਨ ਦੀ ਕ੍ਰਿਕਟ ਟੀਮ ਨੂੰ ਜਿਹੜਾ ਜੀ ਉਹ ਕਰਨਾ ਪਿਆ। ਆਲੋਚਨਾਵਾਂ ਦੇ ਵਿੱਚ ਘਿਰੀ ਜਿਹੜੀ ਪਾਕਿਸਤਾਨੀ ਕ੍ਰਿਕਟ ਟੀਮ ਹੈ ਉਹਦੇ ਕੋਲੇ ਕੋਈ ਜਵਾਬ ਨਹੀਂਗਾ। ਇਹ ਜੁਝਾਰੂ ਖਿਡਾਰੀਆਂ ਦੀ ਟੀਮ ਜਿਹੜੀ ਜੀ ਉਹ ਮੰਨੀ ਜਾਂਦੀ ਸੀ ਪਾਕਿਸਤਾਨ ਦੀ, ਜਿਹੜੇ ਇਹ ਕਿਹਾ ਜਾਂਦਾ ਸੀ ਕਿ ਲਾਸਟ ਗੇਂਦ ਤੱਕ ਉਹ ਜੂਝਦੇ ਰਹਿੰਦੇ ਆ। ਉਹ ਜੁਝਾਰੂ ਬਣਨਾ ਇਸ ਵਾਰੀ ਪਾਕਿਸਤਾਨੀ ਕ੍ਰਿਕਟ ਟੀਮ ਦੇ ਵਿੱਚ ਕਿਤੇ ਨਜ਼ਰ ਨਹੀਂ ਆਇਆ। ਇੱਕ ਪਾਸੜ ਜਿਹੜਾ ਮੁਕਾਬਲਾ ਹੁੰਦਾ ਉਹਦੇ ਵੇਖਣ ਦਾ ਕੋਈ ਮਜ਼ਾ ਵੀ ਨਹੀਂ ਹੁੰਦਾ। ਮਜ਼ਾ ਵੀ ਉਦੋਂ ਆਉਂਦਾ ਜਦੋਂ ਬਰਾਬਰ ਦੀਆਂ ਜਿਹੜੀਆਂ ਦੀ ਉਹ ਟੀਮਾਂ ਭਿੜਦੀਆਂ ਹੋਣ। ਪਰ ਇਹ ਕਿਤੇ ਨਾ ਕਿਤੇ, ਹਾਲਾਂਕਿ ਇਹਦਾ ਕੋਈ ਬਹੁਤਾ ਜ਼ਿਕਰ ਨਹੀਂ ਹੋ ਰਿਹਾ, ਪਰ ਪਾਕਿਸਤਾਨ ਦੇ ਜਿਹੜੇ ਹਾਲਾਤ ਬਣੇ ਨੇ ਉਹਨਾਂ ਨੇ ਇਹਦਾ ਅਸਰ ਜਿਹੜਾ ਜੀ ਖੇਡਾਂ ਦੇ ਉੱਤੇ ਪਾਇਆ। ਕਿਉਂਕਿ ਕੋਈ ਟੀਮ ਜਦੋਂ ਇੰਟਰਨੈਸ਼ਨਲ ਦੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਦੇ ਨਾਲ ਖੇਡਦੀ ਆ ਤੇ ਉਹਦੇ ਵਿੱਚੋਂ ਨਿਖਰ ਕੇ
ਸਾਹਮਣੇ ਜਿਹੜਾ ਆਉਂਦੀ ਆ, ਜਿਹੜੇ ਕਿ ਪਿਛਲੇ ਸਮੇਂ ਤੋਂ ਪਾਕਿਸਤਾਨ ਦੀਆਂ ਗਰਾਊਂਡਾਂ ਦੇ ਵਿੱਚ ਇਹ ਪੋਸੀਬਲ ਨਹੀਂ ਹੋ ਸਕਿਆ। ਵਿਸ਼ਵ ਦੀਆਂ ਸਾਰੀਆਂ ਜਿਹੜੀਆਂ ਟੀਮਾਂ ਨੇ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਖੇਡਣ ਤੋਂ ਇਨਕਾਰ ਕੀਤਾ ਹੋਇਆ ਜੀ। ਇੱਕ ਬਹੁਤ ਵੱਡਾ ਇੱਕ ਅਹਿਮ ਪੁਆਇੰਟ ਹੈ ਇਸ ਸਾਰੇ ਜੋ ਕੁਝ ਹੋਇਆ ਉਹਦਾ। ਜੀ ਜੀ ਤੇ ਅਖੀਰ ਦੇ ਵਿੱਚ ਸਵਾਲ ਕਰਾਂਗੇ ਸਰੋਤੇ, ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਖਬਰਾਂ ਤੋਂ ਬਾਅਦ ਕਾਲ ਕਰ ਸਕੋਗੇ 4082725200। ਅਖੀਰ ਦੇ ਵਿੱਚ ਫਤਿਹਵੀਰ ਦੀ ਜਿਹੜੀ ਡਿਟੇਲਸ ਹੈਗੀ ਆ, ਉਹਦੀ ਡੈਥ ਵੀ ਹੋ ਗਈ ਆ, ਬੜਾ ਕੁਛ ਹੋਇਆ ਆ, ਉਹਦੇ ਬਾਰੇ ਜ਼ਰੂਰ ਦੱਸੋ ਜੀ। ਐਕਚੁਅਲੀ ਜੀ 2 ਪਟੀਸ਼ਨਾਂ ਜਿਹੜੀਆਂ ਦਾਇਰ ਹੋਈਆਂ ਸੀਗੀਆਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਇਹਨਾਂ ਦੋਨਾਂ ਦੀ ਇਕੱਠੀ ਸੁਣਵਾਈ ਜਿਹੜੀ ਹੈ ਜੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਈ ਆ। 20 ਤਰੀਕ ਨੂੰ ਇਹਦਾ ਭੋਗ ਹੈ ਜੀ ਸੁਨਾਮ ਦੀ ਦਾਣਾ ਮੰਡੀ ਦੇ ਵਿੱਚ। ਉੱਥੇ ਜਿਹੜਾ ਜੀ ਜਿਹੜੇ ਆਮ ਲੋਕ ਆ ਜਿਹੜੇ ਭੜਕੇ ਹੋਏ ਆ ਅਜੇ ਵੀ, ਉਹ ਇਹ ਕਹਿੰਦੇ ਆ ਕਿ ਅਸੀਂ ਰਾਜਨੀਤਿਕ ਲੋਕਾਂ ਨੂੰ ਉੱਥੇ ਆਉਣ ਨਹੀਂ ਦੇਣਾ। ਉਹ ਕਹਿੰਦੇ ਆ ਕਿ ਵਿਰੋਧ ਦਾ ਸਾਹਮਣਾ ਜਿਹੜਾ ਜੀ ਕਰਨਾ ਪਊਗਾ ਜੇ ਕੋਈ ਰਾਜਨੀਤਿਕ ਲੋਕ ਬੰਦਾ ਉੱਥੇ ਆਇਆ, ਚਾਹੇ ਉਹ MLA ਹੋਵੇ। ਸੁਨਾਮ ਪੈਂਦਾ, ਸੁਨਾਮ ਤੋਂ ਆਮ ਆਦਮੀ ਪਾਰਟੀ ਦੇ MLA ਨੇ ਅਮਨ ਅਰੋੜਾ, ਉਹ ਨਹੀਂ ਪਹੁੰਚੇ ਉੱਥੇ ਜਦੋਂ ਇਹ ਸਾਰਾ ਆਪਰੇਸ਼ਨ ਚੱਲਦਾ ਰਿਹਾ। ਜਿਹੜੇ ਕੈਬਨਿਟ ਮੰਤਰੀ ਨੇ ਉਹ ਸੰਗਰੂਰ ਤੋਂ ਨੇ, ਜਿਹੜੇ ਵਿਜੇਂਦਰ ਸਿੰਗਲਾ ਸੰਗਰੂਰ ਤੋਂ, ਮੈਂਬਰ ਪਾਰਲੀਮੈਂਟ ਨੇ ਭਗਵੰਤ ਮਾਨ ਹੋਰੀ, ਇਹਨਾਂ ਸਭ ਦੀ ਜਿਹੜੀ ਚੁੱਪ ਹੈ ਉਹਦੇ ਤੋਂ ਲੋਕ ਡਾਢੇ ਔਖੇ ਨੇ ਕਿ ਕੋਈ ਜਿਹੜਾ ਜੀ ਮੁਸੀਬਤ ਦੇ ਸਮੇਂ ਦੇ ਉੱਤੇ ਉਹਨਾਂ ਦੇ ਨਾਲ ਕਿਉਂ ਨਹੀਂ ਖੜਿਆ, ਕਿਉਂ ਨਹੀਂ ਬੋਲਿਆ। ਲੋਕਾਂ ਨੇ ਆਪਣਾ ਗੁੱਬ-ਗਲਾਸ ਜਿਹੜਾ ਜੀ ਉਹ ਮੁੱਖ ਮੰਤਰੀ ਦੇ ਟਵਿੱਟਰ ਅਕਾਊਂਟ ਦੇ ਉੱਤੇ ਔਰ ਫੇਸਬੁੱਕ ਦੇ ਉੱਤੇ ਤਾਂ ਕੱਢ ਲਿਆ। ਇਹਨਾਂ ਨੇਤਾਵਾਂ ਦੇ ਖਿਲਾਫ ਅਜੇ ਗੁੱਬ-ਗਲਾਸ ਜਿਹੜਾ ਜੀ ਉਹ ਲੋਕਾਂ ਦਾ ਨਿਕਲਿਆ ਨਹੀਂ ਕਿ ਇਹ ਭੋਗ ਦੇ ਉੱਤੇ ਜੇ ਕੋਈ ਇਹਨਾਂ ਦੇ ਵਿੱਚੋਂ ਆਉਂਦਾ ਤੇ ਉਹਦੇ ਉੱਤੇ ਇਹ ਗੁੱਬ-ਗਲਾਸ ਜਿਹੜਾ ਲੋਕਾਂ ਦਾ ਨਿਕਲ ਸਕਦਾ। ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹਦੇ 2 ਮੈਂਬਰੀ ਬੈਂਚ ਜਿਹੜਾ ਸੀਗਾ ਜੀ ਉਹਨੇ ਨੋਟਿਸ ਜਾਰੀ ਕੀਤਾ ਜੀ ਇਹਦੇ ਸਬੰਧ ਦੇ ਵਿੱਚ। ਇਹ ਨੋਟਿਸ ਜਿਹੜਾ ਜੀ ਇੱਕ ਤਾਂ ਜਾਰੀ ਕਰਤਾ NDRF ਨੂੰ ਕਿ ਦੱਸੋ ਤੁਸੀਂ ਉੱਥੇ ਵਰਤਿਆ ਕੀ, ਕਿਵੇਂ ਜਿਹੜਾ ਸਾਰਾ ਇਹ ਆਪਰੇਸ਼ਨ ਸੀਗਾ ਚਲਾਇਆ ਜਿਹੜਾ ਟੋਟਲ ਫੇਲ ਹੋ ਗਿਆ। ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ, ਜਿਹੜੇ ਚੀਫ ਸੈਕਟਰੀ ਆ ਉਹਨਾਂ ਨੂੰ ਜਿਹੜਾ ਜੀ ਉਹ ਪੁੱਛਿਆ ਗਿਆ ਕਿ ਇਹਦੇ ਵਾਸਤੇ ਤੁਸੀਂ ਕੀਤਾ ਕੀ ਸੀਗਾ, ਕੀ ਇੰਤਜ਼ਾਮ ਕੀਤੇ। ਦੂਜੀ ਗੱਲ ਜਿਹੜੀ ਹੈ ਜੀ ਇਹ ਪੁੱਛੀ ਗਈ ਕਿ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਕੁਝ ਹੁਕਮ ਸੀਗੇ ਉਹ ਕਿਉਂ ਨਹੀਂ ਲਾਗੂ ਕੀਤੇ ਗਏ। ਸੰਗਰੂਰ ਦੇ ਡਿਪਟੀ ਕਮਿਸ਼ਨਰ SSP ਸੰਗਰੂਰ ਤੇ ਸੁਨਾਮ ਦੇ SDM ਨੂੰ ਵੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਨੋਟਿਸ ਜਿਹੜਾ ਜੀ ਉਹ ਜਾਰੀ ਕਰ ਦਿੱਤਾ। ਇਹਦੇ ਉੱਤੇ ਅਗਲੀ ਸੁਣਵਾਈ ਦੇ ਵਿੱਚ ਇਹਨਾਂ ਸਾਰਿਆਂ ਨੂੰ ਜਿਹੜਾ ਜੀ ਆਖਿਆ ਗਿਆ ਕਿ ਉਹ ਆਪੋ ਆਪਣੇ ਜਿਹੜਾ ਜੀ ਉਹ ਦੱਸਣ ਪੱਖ। ਇਹਦੇ ਵਿੱਚ ਅਹਿਮ ਪੱਖ ਜਿਹੜਾ ਜੀ ਉਹ ਆਉਂਦੇ ਦਿਨਾਂ ਦੇ ਦੌਰਾਨ ਉਮੀਦ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆਊਗਾ ਕਿ ਜੇ NDRF ਨੂੰ ਡਿਪਟੀ ਕਮਿਸ਼ਨਰ, ਕਿਉਂਕਿ ਇਹਦਾ ਇੰਚਾਰਜ ਕੌਣ ਸੀ ਇਹ ਵੱਡਾ ਸਵਾਲ ਹੋਣਾ। ਡਿਪਟੀ ਕਮਿਸ਼ਨਰ ਇੰਚਾਰਜ ਸਨ, ਡਿਪਟੀ ਕਮਿਸ਼ਨਰ ਦੇ ਇੰਚਾਰਜ ਨੇ ਤੇ NDRF ਨੂੰ ਉਹਨਾਂ ਨੇ ਸੱਦਾ ਦਿੱਤਾ। NDRF ਨੂੰ ਉਹਨਾਂ ਨੇ ਸੱਦਾ ਦੇ ਦਿੱਤਾ ਤੇ ਉਹ ਡੇਰਾ ਪ੍ਰੇਮੀਆਂ ਨੂੰ ਕਿਵੇਂ ਜਿਹੜਾ ਜੀ ਇਹਦੇ ਵਿੱਚ ਲੈ ਆਏ, ਜਿਹੜੇ ਖੁਰਪਿਆਂ ਦੇ ਨਾਲ ਮਿੱਟੀ ਜਿਹੜੀ ਸੀ ਉਹ ਪੱਟਦੇ ਰਹੇ। ਤੇ ਸਰਕਾਰ ਨੇ ਇਹਦੇ ਵਾਸਤੇ ਜਿਹੜੀਆਂ ਮਸ਼ੀਨਾਂ ਸੀ, ਤੇਜ਼ ਮਸ਼ੀਨਾਂ, ਜਾਂ ਉਹਨਾਂ ਨੂੰ ਕਿਉਂ ਨਾ ਜਿਹੜਾ ਜੀ ਉਹ ਸੱਦਿਆ। ਇਹ ਬਹੁਤ ਅਹਿਮ ਪੁਆਇੰਟ ਹੈ ਜਿਹੜਾ ਕਿ ਹਾਈ ਕੋਰਟ ਦੇ ਵਿੱਚ ਉਮੀਦ ਹੈ ਕਿ ਜਿਹੜਾ ਜੀ ਉਹ ਡਿਸਕਸ ਹੋਊਗਾ ਔਰ ਉਹਦੇ ਵਿੱਚੋਂ ਅਸਲੀਅਤ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਊਗੀ। 5 ਦਿਨ ਲੱਗ ਗਏ ਸਨ ਮੁੱਖ ਮੰਤਰੀ ਨੂੰ ਇਹਦੇ ਉੱਤੇ ਰਿਐਕਟ ਕਰਨ ਦੇ ਵਾਸਤੇ। 5ਵੇਂ ਦਿਨ ਜਾ ਕੇ ਉਹਨਾਂ ਦਾ ਟਵੀਟ ਜਿਹੜਾ ਜੀ ਉਹ ਆਇਆ ਸੀ, ਕਿਉਂਕਿ ਉਹ ਪਹਾੜਾਂ ਤੇ ਸਨ ਤੇ ਉੱਥੋਂ ਆਪਣੀਆਂ ਛੁੱਟੀਆਂ ਜਿਹੜੀਆਂ ਉਹ ਖਰਾਬ ਨਹੀਂ ਸਨ ਕਰਨੀਆਂ। ਲੋਕਾਂ ਦਾ ਕੀ ਹੈ ਜੀ, ਲੋਕੀ ਜਿੱਧਰ ਮਰਜ਼ੀ ਜਾਣ। ਤੇ ਸਰੋਤਿਆਂ ਨੇ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਤੇ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਬਲਤੇਜ ਪੰਨ ਹੋਰਾਂ ਦੇ ਨਾਲ। ਇਸ ਪ੍ਰੋਗਰਾਮ ਦੇ ਵਿੱਚ ਇਸ ਟਾਈਮ 'ਤੇ ਤੁਸੀਂ ਕਾਲ ਕਰਕੇ ਜੇ ਤੁਹਾਡਾ ਵੀ ਕੋਈ ਸਵਾਲ ਆ ਪੁੱਛ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਤੁਸੀਂ ਹੁਣ ਕਾਲ ਕਰ ਸਕਦੇ ਹੋ, ਲਾਈਨਾਂ ਓਪਨ ਨੇ। ਸਤਵਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨ ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਧੰਨਵਾਦ ਜੀ। ਜੀ ਸਤਵਿੰਦਰ ਸਿੰਘ ਜੀ, ਉਹਨੂੰ ਸਾਹਿਬ ਮੇਰੇ 2 ਸਵਾਲ ਨੇ ਵੀ ਜਿਹੜੀ ਗੱਲ 35 ਸਾਲ ਬਾਅਦ ਤੁਸੀਂ 35 ਸਾਲ ਬਾਅਦ ਇਹਨਾਂ ਨੂੰ ਚੇਤਾ ਆ ਗਿਆ ਜਿਹੜਾ ਰੈਫਰੈਂਸ ਲਾਇਬ੍ਰੇਰੀ ਦਾ, ਇਹ ਜਿਹੜੀਆਂ ਪਹਿਲਾਂ ਇਹਨੇ ਜਾਂ GK ਵੀ ਆ ਜਾਂ ਮੇਰੇ ਕੋਲ ਪ੍ਰਿੰਟ ਆਊਟ ਵੀ ਇਹਦਾ ਬਕਾਇਦਾ ਪਿਆ ਵੀ ਪ੍ਰੋਫੈਸਰ ਦਸਨ ਨੂੰ ਪੰਥ ਚੋਂ ਛੇਕਣਾ ਜਾਂ ਨਾਨਕ ਸ਼ਾਹੀ ਕੈਲੰਡਰ ਨੂੰ ਰੱਦ ਕਰਨਾ, ਤੇ ਜਾਂ GK ਹੁਣ ਬੋਲਦਾ ਜਾਂ ਇਹ ਬਾਅਦ ਚ ਗੁਰਬਚਨ ਸਿੰਘ ਹੋਣੀ ਬਾਅਦ ਜਦੋਂ ਇਹ ਅਹੁਦਿਆਂ ਤੋਂ ਲਾਹ ਜਾਂਦੇ ਨੇ ਉਦੋਂ ਬੋਲਦੇ ਨੇ। ਇਹ ਕਿਉਂ ਬੋਲਦੇ ਨੇ? ਪਹਿਲਾਂ ਇਹ ਜਦੋਂ ਮੌਜੂਦਾ ਜਦੋਂ ਇਹ ਅਹੁਦਿਆਂ ਤੇ ਹੁੰਦੇ ਨੇ ਇਹ ਉਦੋਂ ਕਿਉਂ ਨਹੀਂ ਬੋਲਦੇ? ਹੁਣ GK ਜਿੱਦਾਂ ਬੋਲ ਰਿਹਾ, ਜਿਹੜੀਆਂ ਸਿਚੁਏਸ਼ਨਾਂ 2016 ਦੀਆਂ ਕੱਢੀ ਫਿਰਦਾ, 17 ਦੀਆਂ ਕੱਢੀ ਫਿਰਦਾ, ਕਈ ਉਹ ਮੁੱਦੇ ਚੱਕੀ ਜਾਂਦਾ।
ਇਹ ਪਹਿਲਾਂ ਕਿਉਂ ਨਹੀਂ ਬੋਲਦੇ, ਬਾਅਦ 'ਚ ਕਿਉਂ ਬੋਲਦੇ ਨੇ ਕਿ ਇਹਨਾਂ ਦੀਆਂ ਮੀਟਿੰਗਾਂ RSS ਦੇ ਨਾਲ ਪਹਿਲਾਂ ਵੀ ਇਹਨਾਂ ਦੀਆਂ ਬਾਦਲਾਂ ਦੀਆਂ ਜਾਂ ਪਟੌੜਾ ਪ੍ਰਧਾਨ ਸੀ ਜਦੋਂ, ਉਦੋਂ ਵੀ ਇਹਨਾਂ ਦੀਆਂ ਚੱਲਦੀਆਂ ਰਹੀਆਂ। ਨਾਲ ਇਹਨਾਂ ਸਮਝੌਤਾ ਕਿ ਇਹਨਾਂ ਦਾ ਹੋਇਆ, ਇਹ ਜਦੋਂ ਇਹ ਲੱਗਦੇ ਨੇ ਗੱਦੀ ਤੋਂ ਉਦੋਂ ਹੀ ਬੋਲਦੇ ਨੇ। ਜੀ ਗੱਲ ਇਹ। ਦੂਜਾ ਮੇਰਾ ਸਵਾਲ ਇਹ ਆ ਵੀ ਗੋਂਦਵਾਲ ਦੇ ਵਿੱਚ 5 ਮੁੰਡੇ ਅਰੈਸਟ, 2 ਦਿਨ ਦੀ ਖਬਰ ਆ, 4 ਮੁੰਡੇ ਜਿਹੜੇ ਨੇ ਉਹ ਤੇ ਛੱਡ ਦਿੱਤੇ। ਇੱਕ ਸਰਤਾਜ ਨਾਮ ਦਾ ਮੁੰਡਾ ਆ, ਉਹ ਫਿਰ ਉਹਦੇ ਘਰ ਦੇ ਖਰਿਆ ਧਰਨਾ ਲਾਈ ਬੈਠੇ ਨੇ, ਜਾਂ ਉੱਥੇ ਕਾਫੀ ਇਕੱਠੇ ਹੋਏ ਨੇ ਲੋਕ। ਉਹ ਜਸਪਾਲ ਵਾਲਾ ਹਾਲ ਉਹਦੇ ਨਾਲ ਮੈਨੂੰ ਲੱਗਦਾ ਫੇਰ ਕੀਤਾ ਜਾ ਰਿਹਾ, ਉਹਦੀ ਕੋਈ ਖਬਰ ਹੈਗੀ? ਧੰਨਵਾਦ ਭੈਣ ਜੀ। ਥੈਂਕ ਯੂ ਜੀ। ਦੇਖੋ, ਇਹੀ ਤਾਂ ਸਵਾਲ ਹੈ ਕਿ ਪਹਿਲਾਂ ਕਿਉਂ ਨਹੀਂ ਬੋਲਦੇ। ਇਸ ਕਰਕੇ ਨਹੀਂ ਬੋਲਦੇ ਸ਼ਾਇਦ। ਫਿਰ ਜਿਹੜਾ ਜੀ ਇੱਕ ਮੰਜੇ ਦੇ ਉੱਤੇ ਕੰਘੇ ਕਿਰਪਾਨਾਂ ਵੇਚਣ ਵਾਲੇ ਇੱਕ 5 ਸਟਾਰ ਹੋਟਲ ਤੱਕ ਕਿਵੇਂ ਪਹੁੰਚਣ ਜੀ, ਜੇ ਪਹਿਲਾਂ ਜਿਹੜਾ ਜੀ ਉਹ ਬੋਲਦੇ। ਮੂੰਹ ਬੰਦ ਕੀਤੇ ਜਾਂਦੇ ਆ ਨਾ ਇਹਨਾਂ ਦੇ, ਕਿ ਜਦੋਂ ਖੁੱਲਾ ਜਿਹੜਾ ਜੀ ਹੇਰਾ ਫੇਰੀ ਹੁੰਦੀ ਆ ਉਹਦੇ ਵਿੱਚ, ਔਰ ਇਹਨਾਂ ਨੂੰ ਕਰਨ ਦੀ ਛੋਟ ਹੁੰਦੀ ਹੈ ਜੀ। ਤਿਗੜਮਬਾਜ਼ੀਆਂ ਕਿਉਂ ਲਾਈਆਂ ਜਾਂਦੀਆਂ ਨੇ ਕਿ ਕੌਣ ਜਿਹੜਾ ਜੀ ਉਹ ਜਥੇਦਾਰ ਬਣੇ, ਕੌਣ ਕਿੱਥੇ ਜਿਹੜਾ ਜੀ ਕਿਹੜੇ ਅਹੁਦੇ ਦੇ ਉੱਤੇ ਹੋਵੇ। ਕਮ ਸੇ ਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਤਾਂ ਸਿਆਸਤ ਦਾ ਜਿਹੜਾ ਦਖਲ ਆ ਜੀ, ਉਹੀ ਸਾਰੇ ਪੁਆੜੇ ਦੀ ਜੜ ਹੈ ਨਾ। ਕਿ ਇੱਕ ਜਿਹੜਾ ਗਰੁੱਪ ਹੈ, ਸਿਆਸੀ ਗਰੁੱਪ, ਉਹਦਾ ਸਾਰਾ ਜਿਹੜਾ ਜੀ ਉਹ ਡਾਇਰੈਕਟ ਉਹਦੇ ਵਿੱਚ ਦਖਲ ਅੰਦਾਜ਼ੀ ਹੈ। ਉਹ ਮੁਸੀਬਤ ਦਾ ਜਿਹੜਾ ਜੀ ਉਹ ਕਾਰਨ ਹੈ। ਉਹ ਕੀ ਕਰਦੇ, ਉਹ ਖੁਦ ਖਾਂਦੇ ਆ, ਔਰ ਇਹਨਾਂ ਨੂੰ ਖਾਣ ਦੀ ਛੋਟ ਜਿਹੜੀ ਹੈ ਜੀ ਉਹ ਦਿੰਦੇ ਆ ਕਿ ਖਾਈ ਚੱਲੋ, ਮਿਲ ਕੇ ਜਿਹੜਾ ਜੀ ਉਹ ਖਾਈ ਚੱਲੋ। ਤੂੰ ਮੇਰੀ ਪਿੱਠ ਖੁਰਕ, ਮੈਂ ਤੇਰੀ ਪਿੱਠ ਜਿਹੜਾ ਜੀ ਉਹ ਖੁਰਕੀ ਚੱਲੂਗਾ। ਇਹ ਵੀ ਜੇ ਮਨਜੀਤ ਸਿੰਘ ਜੀਕੇ ਹੋਰੀ ਵੀ ਬੋਲ ਰਹੇ ਆ, ਜਾਂ ਇਹਨਾਂ ਦਾ ਕੀ ਪਤਾ ਇਹਨਾਂ ਨੇ ਕਦੋਂ ਫੇਰ ਪਲਟ ਜਾਣਾ। ਕਹਿ ਦੇਣਗੇ ਕਿ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਇਹੀ ਹੁੰਦਾ ਇਹਨਾਂ ਦਾ ਜਿਹੜਾ ਜੀ। ਸੋ ਇਸ ਕਰਕੇ ਇਹਨਾਂ ਤੇ ਵੀ ਵਿਸ਼ਵਾਸ ਨਹੀਂ ਉਹਨਾਂ ਜਿਹੜਾ ਜੀ ਉਹ ਕੀਤਾ ਜਾ ਸਕਦਾ ਕਿ ਇਹ ਸਹੀ ਜਿਹੜਾ ਜੀ ਉਹ ਕਹਿ ਰਹੇ ਆ। ਮਨਜੀਤ ਸਿੰਘ ਜੀਕੇ ਦੇ ਕੁੱਟ ਕਿਵੇਂ ਪਈ ਬਾਹਰਲੇ ਮੁਲਕਾਂ 'ਚ, ਕੌਣ ਕੁੱਟ ਪਵਾਉਣ ਆਇਆ, ਇਹ ਕੀ ਮਨਜੀਤ ਸਿੰਘ ਜੀਕੇ ਨੂੰ ਪਤਾ ਨਹੀਂ ਜੀ? ਉਹ ਵੀਡੀਓ ਦੇ ਵਿੱਚ ਤਾਂ ਬੰਦਾ ਦਿਖਦਾ ਨਾ। ਇਹ ਸਾਜ਼ਿਸ਼ ਤਾਂ ਜਿਹੜੀ ਉਹ ਦੇਰ ਦੀ ਹੋ ਰਹੀ ਸੀ, ਉਹਨੂੰ ਨਹੀਂ ਸਮਝ ਲੱਗੀ, ਉਦੋਂ ਤੱਕ ਉਹ ਨਹੀਂ ਬੋਲਿਆ ਜਿੰਨੀ ਦੇਰ ਤੱਕ ਇਹਨਾਂ ਨੇ ਉਹਨੂੰ ਬਾਹਰ ਨਹੀਂ ਜਿਹੜਾ ਜੀ ਉਹ ਕੱਢ ਦਿੱਤਾ। ਜਾਂ ਇਕਬਾਲ ਸਿੰਘ ਦੀ ਜਿਹੜੀ ਜੀ ਉਹ ਗੱਲ ਕੀਤੀ। ਹੁਣ ਤਾਂ ਗੁਰਬਚਨ ਸਿੰਘ ਜਥੇਦਾਰ ਨਹੀਂ ਹੈਗਾ ਨਾ, ਉਹ ਹੁਣੇ ਜਿਹੜਾ ਜੀ ਬੋਲ ਕੇ ਤੇ ਦੱਸਦੇ ਕਿ ਕੀ ਹੋਇਆ ਸੀਗਾ। ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਹੋਰਾਂ ਨੂੰ ਕਿਤੇ ਪਤਾ ਨਹੀਂ, ਉਹ ਖੁੱਲ ਕੇ ਕਿਉਂ ਨਹੀਂ ਦੱਸ ਰਹੇ ਜੀ? ਇਹ ਜਿਹੜੇ ਗ੍ਰੰਥ ਸੀ ਹੱਥ ਲਿਖਤ, ਉਹ ਕਿੱਥੇ ਨੇ? ਸਭ ਪਤਾ ਇਹਨਾਂ ਨੂੰ ਜੀ। ਕੋਈ ਕਮੇਟੀ ਬਣਾਉਣ ਦੀ ਜਿਹੜੀ ਜੀ ਉਹ ਜ਼ਰੂਰਤ ਨਹੀਂ ਹੈ। ਸਾਰਾ ਰਿਕਾਰਡ ਜਿਹੜਾ ਜੀ ਪਿਆ, ਅਨਲੈਸ ਅਦਰਵਾਈਜ਼ ਜਿਵੇਂ ਇਹ ਗ੍ਰੰਥ ਜਿਹੜੇ ਗਾਇਬ ਕਰਤੇ ਗਏ ਆ, ਉਹ ਰਿਕਾਰਡ ਹੀ ਨਾ ਗਾਇਬ ਕਰ ਦਿੱਤਾ ਗਿਆ ਹੋਵੇ, ਜਿਹਦੀ ਸੰਭਾਵਨਾ ਲੱਗਦੀ ਆ। ਜੇ ਰਿਕਾਰਡ ਹੀ ਨਹੀਂ ਹੋਊਗਾ ਤੇ ਫਿਰ ਤੁਸੀਂ ਕਿੱਥੋਂ ਜਿਹੜਾ ਜੀ ਇਹ ਲੱਭ ਲੋਗੇ? ਜਿਸ ਵਕਤ ਤੁਸੀਂ ਉਹ ਗੋਇੰਦਵਾਲ ਸਾਹਿਬ ਵਾਲੀ ਗੱਲ ਜਿਹੜੀ ਉਹ ਪੁੱਛੀ ਆ, ਚੱਲ ਤਾਂ ਜਿਹੜੀ ਹੈ ਜੀ ਇਹ ਰਹੀ ਹੈ ਗੱਲ ਕਿ ਇੱਕ ਮੁੰਡਾ ਉਹਨਾਂ ਦੇ ਵਿੱਚੋਂ ਜਿਹੜਾ ਜੀ ਉਹ ਲੱਭ ਨਹੀਂ ਰਿਹਾ। ਦੇਖੋ, 2 ਕਾਰਨ ਹੈਗੇ ਨੇ ਇੱਥੇ ਜਿਹੜੇ ਪੰਜਾਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਇੱਕ ਤਾਂ ਜਿਹੜੀ ਕੁੜੀਆਂ ਵਾਲੇ ਮਾਮਲੇ ਨੇ ਜੀ, ਜਿਹਦੇ ਵਿੱਚ ਉਹ ਅੱਗੇ ਤੋਂ ਅੱਗੇ ਪੇਸ਼ ਕਰਨਾ, ਸਪਲਾਈ ਜਿਹੜੀਆਂ ਜੀ ਉਹ ਕਰਨੀਆਂ, ਦਲਾਲਪੁਣਾ ਕਰਨਾ। ਜੇ ਮੈਂ ਇਹ ਕਹਾਂ ਤਾਂ ਇਹ ਸਾਨੂੰ ਮੰਨਣਾ ਚਾਹੀਦਾ ਜੀ। ਇਹ ਚੀਜ਼ਾਂ ਬਹੁਤ ਵੱਡੇ ਪੱਧਰ ਦੇ ਉੱਤੇ ਇੱਥੇ ਹੋ ਗਈਆਂ। ਇੱਥੇ ਜ਼ੀਰਕਪੁਰ ਦੇ ਇੱਕ ਹੋਟਲ ਦੇ ਵਿੱਚ ਇੱਕ ਔਰਤ ਦਾ ਕਤਲ ਹੋਇਆ ਸੀਗਾ, ਜਿੱਥੇ ਕਿ ਪੰਜਾਬੀ ਦਾ ਇੱਕ ਕੰਟਰੋਵਰਸ਼ੀਅਲ ਗਾਇਕ ਉਸ ਵੇਲੇ ਸੀਗਾ ਮੌਜੂਦ, ਕਿਉਂਕਿ ਉਹ IG ਦੇ ਇੱਕ ਮੇਲੇ ਦੇ ਵਿੱਚ ਗਾਉਣ ਆਇਆ ਹੋਇਆ ਸੀਗਾ। ਇਸ ਕਰਕੇ ਉਹ ਜਿਹੜਾ ਜੀ ਉਹ ਮਾਮਲਾ ਠੱਪ ਹੋ ਗਿਆ। ਇਹ ਬਹੁਤ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਇਸ ਵੇਲੇ ਜਿਹੜਾ ਜੀ ਉਹ ਪੰਜਾਬ ਕਰ ਰਿਹਾ। ਇਹਨਾਂ ਦਾ ਇਹ ਹਾਲਾਤ ਜਿਹੜੇ ਜੀ ਪੰਜਾਬ ਦੇ ਵਿੱਚ ਬਣੇ ਪਏ ਆ, ਜਿਹੜੇ ਆਹ ਸਪਲਾਈ ਵਗੈਰਾ ਦੇ ਜੀ, ਕਿਉਂਕਿ ਖਰਚੇ ਵੱਧ ਗਏ। ਉਹਦੇ ਵਾਸਤੇ ਇਹ ਦਲਾਲ ਟਾਈਪ ਦੇ ਜਿਹੜੇ ਲੋਕ ਨੇ, ਉਹਦੇ ਵਿੱਚ ਮੁੰਡਿਆਂ ਦੀ ਇਨਵੋਲਵਮੈਂਟ ਹੈ। ਇੱਕ ਇਹ ਦੂਸਰਾ ਜਿਹੜਾ ਪੈਸੇ ਬਣਾਉਣ ਦਾ ਜਿਹੜਾ ਤਰੀਕਾ ਉਹ ਡਰੱਗ ਹੈ। ਚਿੱਟੇ ਦੇ ਜਿਹੜੇ ਆ ਉਹ ਪੈਡਲਰ ਲੱਭਦੇ, ਪਾਂਡੀ ਲੱਭਦੇ ਆ। ਇਹ ਮੈਂ ਨਹੀਂ ਇਹ ਕਹਿੰਦਾ ਕਿ ਉਹ ਜਿਹੜਾ ਜੀ ਜਿਹੜਾ ਗੋਇੰਦਵਾਲ ਸਾਹਿਬ ਦੇ ਵਿੱਚ ਮੁੰਡਾ ਗਾਇਬ ਹੋਇਆ, ਉਹਦਾ ਕੀ ਰੀਜ਼ਨ ਸੀਗਾ, ਇਹਦੇ ਅਜੇ ਕੁਝ ਨਹੀਂ ਪਤਾ। ਉਹਦੇ ਗਾਇਬ ਜਿਹੜਾ ਜੀ ਹੁਣ ਪਿੱਛੇ ਕਿ ਮੁੰਡੇ ਚੁੱਕੇ ਸੀਗੇ, ਕਿਉਂ ਚੁੱਕੇ ਗਏ, ਇਹ ਬਹੁਤ ਵੱਡਾ ਜਿਹੜਾ ਜੀ ਇੱਕ ਅਹਿਮ ਪੁਆਇੰਟ ਹੈ। ਇਹ ਪੈਡਲਰ ਪਾਂਡੀ ਦੇ ਤੌਰ ਦੇ ਉੱਤੇ ਵੀ ਜਿਹੜਾ ਜੀ ਉਹ ਕੰਮ ਕਰਦੇ ਆ। ਨੌਜਵਾਨਾਂ ਨੂੰ, ਨਵੀਂ ਜਨਰੇਸ਼ਨ ਨੂੰ ਇਹ ਦੱਸਣ ਦੀ ਜ਼ਰੂਰਤ ਹੈ ਜੀ ਕਿ ਪੈਸੇ ਕਈ ਵਾਰੀ ਸੌਖੇ ਬਣ ਜਾਂਦੇ ਆ। ਇਹ ਵਿਦੇਸ਼ਾਂ ਦੇ ਵਿੱਚ ਵੀ ਮੁਸੀਬਤ ਜਿਹੜੀ ਬਣ ਰਹੀ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿਉਂ ਕਤਲ ਜਿਹੜਾ ਜੀ ਹੋ ਰਹੇ ਆ ਸਾਡੀ ਨਵੀਂ ਜਨਰੇਸ਼ਨ ਦੇ? ਇਹੀ ਕਾਰਨ ਹੈ। ਉਹ ਇੱਕੋ ਪੱਖ ਦੇਖਦੇ ਆ, ਇੱਕ ਸਾਈਡ ਦੇਖਦੇ ਆ ਕਿ ਪੈਸੇ ਜਿਹੜੇ ਜੀ ਉਹ ਬਣ ਰਹੇ ਨੇ, ਸੌਖੇ ਪੈਸੇ ਬਣਾ ਕੇ ਵੱਡੀ ਸਾਰੀ ਕਾਰ ਲੈ ਕੇ, ਵੱਡਾ ਸਾਰਾ ਘਰ ਲੈ ਕੇ ਅਸੀਂ ਪਾਸੇ ਹੋ ਜਾਾਂਗੇ। ਪਰ ਉਹ ਇਹ ਭੁੱਲਦੇ ਆ ਕਿ ਕਾਨੂੰਨ ਜਿਹੜਾ ਜੀ ਉਹ ਕਾਨੂੰਨ ਹੈ। ਕਿਸੇ ਵੀ ਮੁਲਕ ਦੇ ਵਿੱਚ ਜਿਹੜਾ ਜੀ ਉਹ ਹੋਵੇ, ਕਿਤੇ ਨਾ ਕਿਤੇ ਤਾਂ ਫਿਰ ਤੁਸੀਂ ਉਹਦੇ ਅੜਿੱਕੇ ਦੇ ਵਿੱਚ ਜਿਹੜਾ ਉਹ ਆ ਹੀ ਜਾਓਗੇ ਨਾ, ਜਿਹੜੇ ਸੌਖੇ ਪੈਸੇ ਜਦੋਂ ਬਣਾਓਗੇ। ਇਹ ਕਾਰਨ ਕੁਝ ਜਿਹੜੇ ਜੀ ਉਹ ਹੈਗੇ ਆ। ਪੁਲਿਸ ਜਿਹੜੀ ਆ
ਜੇ ਉਹ ਚੁੱਕ ਰਹੀ ਆ। ਹੁਣ ਜਸਪਾਲ ਵਾਲਾ ਮਾਮਲਾ, ਉਹਦੇ ਕੁਝ ਪੁਆਇੰਟ ਹੈਗੇ ਆ ਡਿਫਰੈਂਟਲੀ ਕਿ ਉਹਦੇ ਫੋਨ ਦੇ ਵਿੱਚ ਉਹ ਫੋਟੋਆਂ ਜਿਹੜੀਆਂ ਉਹ ਕਿਉਂ ਸੀਗੀਆਂ। ਦੇਖੋ, ਕਿਸੇ ਪੁਲਿਸ ਦੇ ਵੱਲੋਂ ਉਹਨੂੰ ਚੁੱਕ ਕੇ ਲਿਆ ਕੇ ਹਿਰਾਸਤ ਦੇ ਵਿੱਚ ਇੱਕਦਮ ਜਿਹੜਾ ਦੀ ਉਹ ਮਾਰ ਦੇਣਾ, ਏਦਾਂ ਇਹ ਪੋਸੀਬਲ ਨਹੀਂ ਹੋ ਸਕਦਾ। ਕੋਈ ਨਾ ਕੋਈ ਤਾਂ ਉਹਦੇ ਪਿੱਛੇ ਕਾਰਨ ਸੀ। ਨਰਿੰਦਰ ਦਾ ਜਿਹੜਾ ਦੀ ਉਹ ਨਰਿੰਦਰ ਨੇ ਖੁਦਕੁਸ਼ੀ ਕਿਉਂ ਕੀਤੀ, ਜਿਹੜਾ ਇੰਸਪੈਕਟਰ ਸੀਗਾ, ਇਹ ਵੀ ਵੱਡਾ ਜਿਹੜਾ ਦੀ ਉਹ ਸਵਾਲ ਹੈ। ਉਹ ਦੱਬ ਦਿੱਤੇ ਗਏ ਸਵਾਲ, ਕਿਉਂਕਿ ਵੱਡੇ ਲੋਕ ਇਹਦੇ ਵਿੱਚ ਜਿਹੜਾ ਦੀ ਉਹ ਸ਼ਾਮਲ ਨੇ। ਜਦੋਂ ਸਪਲਾਈ ਦਾ ਮਾਮਲਾ ਸਾਹਮਣੇ ਆਉਂਦਾ ਨਾ ਜੀ, ਦੇਖੋ ਜਿਨ੍ਹਾਂ ਲੋਕਾਂ ਨੇ ਕੰਟਰੋਲ ਕਰਨਾ ਨਾ, ਜਿਹੜੇ ਲੋਕ ਸਿਆਸਤ ਦੇ ਵਿੱਚ ਨੇ, ਚਾਹੇ ਉਹ ਅਫਸਰਾਂ ਦੇ ਰੂਪ ਦੇ ਵਿੱਚ ਨੇ, ਕਿਤੇ ਨਾ ਕਿਤੇ ਇਨਵੋਲਵਮੈਂਟ ਹੈ ਇਹਨਾਂ ਚੀਜ਼। ਇਸ ਕਰਕੇ ਇਸ ਪਾਸੇ ਵੱਲ ਨੂੰ ਜਿਹੜਾ ਵੀ ਇਹ ਭਾਈਚਾਰਾ ਚੱਲ ਰਿਹਾ, ਇਹ ਨਵੇਂ ਟਾਈਪ ਦਾ ਅਟੈਕ ਜਿਹੜਾ ਵੀ ਹੋਇਆ ਚਿੱਟੇ ਤੋਂ ਬਾਅਦ, ਔਰ ਇਹਦੇ ਵਿੱਚ ਬਦਕਿਸਮਤੀ ਦੇ ਨਾਲ ਸਾਡੀਆਂ ਜਿਹੜੀਆਂ ਦੀ ਉਹ ਬੱਚੀਆਂ ਡੇ ਬਾਈ ਡੇ ਇਸ ਜਾਲ ਦੇ ਵਿੱਚ, ਇਸ ਮਕੜ ਜਾਲ ਦੇ ਵਿੱਚ ਜਿਹੜਾ ਦੀ ਉਹ ਫਸਦੀਆਂ ਜਾ ਰਹੀ ਜੀ। ਜਸਵੰਤ ਸਿੰਘ ਜੀ ਬਿਆਨਾ ਤੋਂ ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ, ਇੱਕ ਤਾਂ ਭਾਜੀ ਦੇਖੋ ਨਾ, ਜਿਹੜਾ ਬੱਚਾ ਚਲੋ ਵਿਚਾਰਾ ਮਾਂ ਪਿਓ ਦੀ ਗਲਤੀ ਸੀ ਚੱਲ ਗਿਆ, ਉਹਦੇ ਉੱਪਰ ਨਾ ਭਾਜੀ ਸਿਆਸਤ ਬਹੁਤ ਹੋਈ ਆ। ਕੋਈ ਫੇਸਬੁੱਕ ਦਾ ਲਾ ਲਓ ਤੁਸੀਂ, ਕਮੈਂਟ ਲੈਣ ਦੇ ਚੱਕਰਾਂ 'ਚ ਕੋਈ ਕੁਛ ਲਾ ਲਓ, ਕੋਈ ਲਿਖਣ ਦਾ ਪੇਟ ਦੇ ਪੇ ਨੇ ਕੀ ਅਰਦਾਸ ਕੀਤੀ ਆ, ਬੱਚੇ ਨੇ ਕੀ ਕਰਿਆ, ਕਿੱਦਾਂ ਕਰਿਆ। ਇੰਨੇ ਲੋਕ ਸ਼ਰਮਨਾਕ ਤੇ ਗਿਰ ਚੁੱਕੇ ਆ ਨਾ ਜੀ, ਆਪਾਂ ਕਹਿ ਸਕਦੇ ਆ ਵੀ ਇਨਸਾਨੀਅਤ ਮਰ ਚੁੱਕੀ ਆ ਜੀ। ਇੱਕ ਦੂਜਾ ਸਵਾਲ ਭਾਜੀ ਮੇਰਾ ਇਹ ਆ, ਜਿਸ ਤਰ੍ਹਾਂ ਦਿੱਲੀ 'ਚ ਘਟਨਾ ਵਰਤੀ ਆ ਜੀ, ਹੁਣ ਉੱਥੇ ਕੈਪਟਨ ਕਿਸੇ ਬਿਆਨ ਦੇ ਰਿਹਾ ਜੀ, ਉੱਥੇ ਜੀ ਇਨਸਾਫ ਹੋਣਾ ਚਾਹੀਦਾ। ਉਹਨੂੰ ਪੁੱਛੋ ਤੇਰੀ ਸਟੇਟ 'ਚ ਕੀ ਹੋ ਰਿਹਾ, ਉਹਦੇ ਚੱਲ ਆਪਣੇ ਕੇਜਰੀਵਾਲ ਦੇ ਆਪਣਾ ਅੰਡਰ ਹੈ ਨਹੀਂ ਪੁਲਿਸ ਨਾ ਜੀ, ਪਰ ਇਹਦੇ ਅੰਡਰ ਪੁਲਿਸ ਹੁੰਦਿਆਂ ਇਹਦੀ ਸਰਕਾਰ ਕੀ ਹੋ ਰਿਹਾ? ਕੋਈ ਬੰਦਾ ਮਾਰਤਾ, ਕੋਈ ਕੁੱਟਤਾ, ਕੋਈ ਜਨਾਨੀ ਕੁੱਟਦੀ, ਲੇਡੀਜ਼ ਕੁੱਟਦੀ, ਕੁਛ ਕਰਤਾ ਜੀ। ਭਾਈ 2 ਸਾਲਾਂ 'ਚ ਭੈਣ ਸੁਣ ਲੈਣ ਦਿਓ ਜੀ। ਜੀ ਬਿਲਕੁਲ ਜੀ। ਐਕਚੁਅਲੀ ਪਹਿਲਾਂ ਤਾਂ ਤੁਹਾਡਾ ਵਿਚਾਰ ਹੀ ਸੀਗਾ, ਹਾਂ ਇਹ ਠੀਕ ਹੈ ਜੀ। ਆਪਣੇ ਗਲੋਂ ਗਲਾਵਾਂ ਲਾ ਕੇ ਦੂਜੀ ਸਟੇਟ ਦੇ ਵਿੱਚ ਕੀਤਾ। ਜਸਪਾਲ ਵਾਲੇ ਮਾਮਲੇ ਦੇ ਉੱਤੇ ਇੱਕ ਸਿੰਗਲ ਵੀ ਬਿਆਨ ਜਿਹੜਾ ਜੀ ਉਹ ਮੁੱਖ ਮੰਤਰੀ ਸਾਹਿਬ ਦਾ ਨਹੀਂ ਆਇਆ ਕਿ ਇਹ ਕੀ ਹੋਇਆ, ਇਹਦੀ ਡਿਟੇਲ ਜਿਹੜੀ ਕੀ ਸੀ। ਇੰਨੇ ਦਿਨ ਲੋਕ ਜਿਹੜੇ ਸੀ ਉਹ ਧਰਨਾ ਲਾ ਕੇ ਉੱਥੇ ਬੈਠੇ ਰਹੇ। ਮੁਕਤਸਰ ਵਾਲੇ ਕਾਂਡ ਵਾਲੇ ਮਾਮਲੇ 'ਚ ਠੀਕ ਆ, ਪੁਲਿਸ ਨੇ ਐਕਸ਼ਨ ਜਿਹੜਾ ਦੀ ਲਿਆ, ਉਹਦੀ ਅਰੈਸਟ ਜਿਹੜੀ ਉਹ ਹੋ ਗਈ। ਇੱਥੇ ਪਟਿਆਲੇ ਦੇ ਵਿੱਚ ਵੀ ਉਹੀ ਕੁਛ ਹੋਇਆ। ਆ ਹੁਣ ਨਾਭੇ ਦੇ ਵਿੱਚ ਦੋਸ਼ ਜਿਹੜੇ ਆ ਜੀ ਉਹ ਲੱਗੀ ਜਾਂਦੇ ਆ। ਉੱਥੋਂ ਦਾ ਜਿਹੜਾ ਮਿਨਿਸਟਰ ਹੈ ਸਾਧੂ ਸਿੰਘ ਧਰਮਸੋਤ, ਉਹਨਾਂ ਦੇ ਉੱਤੇ ਦੋਸ਼ ਜਿਹੜੇ ਵੀ ਇਹ ਲੱਗ ਰਹੇ ਆ ਕਿ ਉਹਨਾਂ ਦੇ ਬੰਦਿਆਂ ਨੇ ਕਬਜ਼ਾ ਜਿਹੜਾ ਜੀ ਕਿਸੇ ਦੇ ਮੈਰਿਜ ਪੈਲੇਸ ਦੇ ਉੱਤੇ ਕਰ ਲਿਆ ਜੀ। ਇਹ ਮਤਲਬ ਕਿ ਭੂਤਰ ਹੀ ਗਏ ਸਾਰੇ ਜੀ। ਪੈਸਾ ਇਕੱਠਾ ਕਰਨਾ ਜਿਹੜਾ ਵੀ ਇੱਕ ਮਕਸਦ ਹੋ ਗਿਆ, ਗੁੰਡਾਗਰਦੀ ਕਰਨੀ ਜਿਹੜੀ ਜੀ ਉਹ ਮਕਸਦ ਹੋ ਗਿਆ। ਇਹਨਾਂ ਨੂੰ ਕੰਟਰੋਲ ਜਿਹੜਾ ਜੀ ਉਹ ਕੌਣ ਕਰੂਗਾ? ਕੰਟਰੋਲ ਜਿਹਨੇ ਕਰਨਾ ਜੀ ਉਹ ਆਪ ਛੁੱਟੀਆਂ ਤੇ ਰਹਿੰਦੇ ਆ ਬਹੁਤੀ ਦੇਰ। ਪੰਜਾਬ ਦੇ ਵਿੱਚ ਤਾਂ ਆਉਂਦੇ ਹੀ ਨਹੀਂ ਕਿਉਂਕਿ ਗਰਮੀ ਬਹੁਤ ਹੈ। ਜੇ ਪਹਾੜਾਂ ਤੋਂ ਉਤਰੇ ਤੇ ਚੰਡੀਗੜ੍ਹ ਤੋਂ ਤੁਰੇ ਤੇ ਜਹਾਜ਼ ਲੈ ਕੇ ਜਿਹੜਾ ਜੀ ਉਹ ਦਿੱਲੀ ਤੋਂ ਆਏ ਤੇ ਫਿਰ ਜਿਹੜਾ ਜੀ ਉਹ ਪਹਾੜਾਂ ਨੂੰ। ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈ ਨਾ ਜੀ ਇਸ ਵੇਲੇ ਅਫਸਰ ਚਲਾ ਰਹੇ ਆ 2-3 ਜਿਹੜੇ। ਇਹ ਪੋਲੀਟੀਕਲ ਤਾਂ ਇਹ ਚੱਲ ਹੀ ਨਹੀਂ ਰਹੀ। ਜੇ ਚੱਲਦੀ ਹੁੰਦੀ ਤੇ ਅਜਿਹੇ ਹਾਲਾਤ ਜਿਹੜੇ ਜੀ ਉਹ ਨਾ ਬਣਦੇ। ਪੰਜਾਬ ਦਾ ਢਾਂਚਾ ਹਿੱਲ ਗਿਆ ਇੱਕ ਟਾਈਪ ਦੇ ਨਾਲ, ਇਹ ਕਿਹਾ ਜਾ ਸਕਦਾ ਜੀ ਪੰਜਾਬ ਦਾ ਢਾਂਚਾ ਹਿੱਲ ਗਿਆ। ਇੱਕ SSP ਸਾਹਿਬ ਦੀ ਵੀਡੀਓ ਬੜੀ ਵਾਇਰਲ ਹੋਈ ਆ। ਉਹ ਜਿਹੜੇ ਦੀ ਇੱਥੋਂ SSP ਫਿਰੋਜ਼ਪੁਰ ਨੇ, ਉਹਨਾਂ ਦੀ ਜੋ ਕੁਛ ਉਹ ਕਹਿ ਰਹੇ ਆ, ਤੁਸੀਂ ਸੋਚੋ ਅਸੀਂ ਸੰਘ ਪਾੜ ਕੇ ਕਿੰਨੀ ਦੇਰ ਤੋਂ ਜਿਹੜਾ ਜੀ ਉਹ ਬੋਲ ਰਹੇ ਆ। ਲੋਕ ਇਹ ਕਹਿੰਦੇ ਆ ਕਿ ਤੁਸੀਂ ਕੀ ਕਰ ਲਿਆ ਜੀ ਉਦੋਂ ਜਿਹੜੀ ਦੀ ਉਹ ਮੁਹਿੰਮ ਵੀ ਚਲਾਈ ਸੀ। ਇੱਥੇ ਤਾਂ SSP ਮਜਬੂਰ ਹੈ। SSP ਡਿਸਟ੍ਰਿਕਟ ਦਾ ਮਾਲਕ ਹੁੰਦਾ। ਜੇ ਮੇਰਾ ਨਹੀਂ ਖਿਆਲ ਕਿ ਕੋਈ ਪੰਜਾਬੀ ਹੋਵੇ ਜਿਹਨੇ ਉਹ ਵੀਡੀਓ ਨਾ ਦੇਖੀ ਹੋਵੇ, ਜਿੰਨੇ ਵੱਡੇ ਪੱਧਰ ਦੇ ਉੱਤੇ ਉਹ ਵਾਇਰਲ ਹੋਈ ਹੈ। ਸਾਰਾ ਕੁਛ ਤਾਂ ਉਹ ਜਿਹੜਾ ਜੀ ਉਹ ਕਹਿ ਗਿਆ ਉਹ ਆਫਿਸਰ ਕਿ ਇੱਥੇ ਕਿਹੜੇ ਤਰੀਕੇ ਦੇ ਨਾਲ ਸਭ ਕੁਛ ਜਿਹੜਾ ਜੀ ਉਹ ਚੱਲ ਰਿਹਾ। ਸਰਕਾਰੀ ਦਾਅਵਾ ਕਾਗਜ਼ਾਂ ਦੇ ਢਿੱਡ ਭਰੇ ਜਾ ਰਹੇ ਆ ਇਹ ਕਹਿ ਕੇ ਕਿ 90% ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਜੀ ਉਹ ਖਤਮ ਹੋ ਗਿਆ। ਹਰਪ੍ਰੀਤ ਸਿੰਘ ਸਿੱਧੂ ਹੋਰੀ ਲਿਆਂਦੇ ਗਏ ਸੀਗੇ ਉਚੇਚੇ ਤੌਰ ਦੇ ਉੱਤੇ ਇੱਕ ਇਮਾਨਦਾਰ ਆਫਿਸਰ ਦੇ ਤੌਰ ਤੇ ਕਿ ਉਹ ਬੰਦਾ ਜਿਹੜਾ ਜੀ ਕੰਟਰੋਲ ਕਰੂਗਾ। ਅੱਜ ਹਰਪ੍ਰੀਤ ਸਿੰਘ ਸਿੱਧੂ ਹੋਰੀ ਕਿੱਥੇ ਨੇ ਜੀ? ਉਹਨਾਂ ਨੂੰ ਖੁੱਡੇ ਲਾਈਨ ਕਿਹਨੇ ਲਾਇਆ? ਇਹ ਸਾਰਾ ਕੁਝ ਜਿਹੜਾ ਜੀ ਇਹ ਚੱਲ ਰਿਹਾ, ਇਹ ਢਾਂਚਾ ਵਿਗਾੜ ਦਿੱਤਾ ਗਿਆ ਜੀ, ਢਾਂਚਾ ਫੇਲ ਕਰ ਦਿੱਤਾ ਗਿਆ। ਲੋਕਾਂ ਦੀਆਂ ਐਕਸਪੈਕਟੇਸ਼ਨਸ ਬਹੁਤ ਹਾਈ ਸਨ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲੋਂ। ਇਹ ਕਿਹਾ ਜਾਂਦਾ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਵਧੀਆ ਸਿਆਸਤਦਾਨ ਨੇ, ਐਡਮਿਨਿਸਟ੍ਰੇਟਰ ਮਾੜੇ ਨੇ, ਪਰ ਇਹ ਕਿਹਾ ਜਾਂਦਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਮਾੜੇ ਸਿਆਸਤਦਾਨ ਨੇ, ਐਡਮਿਨਿਸਟ੍ਰੇਟਰ ਚੰਗੇ ਨੇ। ਇਸ ਵਾਰੀ ਨਾ ਸਿਆਸਤਦਾਨ ਦਿਸ ਰਿਹਾ ਨਾ ਐਡਮਿਨਿਸਟ੍ਰੇਟਰ ਜਿਹੜਾ ਜੀ ਉਹ ਦਿਸ ਰਿਹਾ। ਦੋਨੋਂ ਜਿਹੜੇ ਦੀ ਉਹ ਫੇਲ ਹਾਲ ਦੀ ਘੜੀ ਤਾਂ ਜਿਹੜਾ ਉਹ ਹੋ ਗਏ। ਇਹ ਤਾਂ ਕਾਂਗਰਸ ਨੂੰ ਜਿਹੜਾ ਦੀ ਉਹ ਸੋਚਣਾ ਪਊਗਾ ਕਿ ਬਾਕੀ ਮੁਲਕ ਦੇ ਵਿੱਚੋਂ ਤਾਂ ਉਹਦਾ ਜਿਹੜਾ ਜੀ ਜਿਹੜਾ ਪੱਤਾ ਸੂਪ ਹੋ ਗਿਆ ਜੀ, ਖਤਮ ਹੋ ਗਈ ਹੈ ਬਹੁਤੇ ਥਾਵਾਂ ਦੇ ਉੱਤੋਂ, ਵੀ ਉਹਨੇ ਪੰਜਾਬ ਦੇ ਵਿੱਚ ਆਪਣੀ ਹੋਂਦ ਕਾਇਮ ਰੱਖਣੀ ਹੈ ਜਾਂ ਨਹੀਂ। ਜੀ ਅਗਲੇ ਕਾਲਰ ਨੇ ਮਨਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਬਲਦੇਵ ਕੀ ਦਾ ਬਲਤੇਜ ਪੰਨੂ ਜੀ। ਜੀ ਬਲਦੇਵ ਪੰਨੂ ਸਾਹਿਬ,
ਮੈਂ ਇੱਕ ਦੋ ਸਵਾਲ ਜ਼ਰੂਰੀ ਕਰਨ ਵਾਲੇ ਨੇ ਪੰਜੇ ਲਾਈਨ ਨੇ ਕੱਟਿਆ ਜੀ ਪਹਿਲੀ ਤਾਂ ਗੱਲ ਇਹ ਹੈ ਕਿ ਜਿਨ੍ਹਾਂ ਦੇ ਨਾਂ ਹੁਣ ਲੈ ਗਏ ਨੇ ਪ੍ਰਧਾਨਾਂ ਦੇ, ਉਹਨਾਂ ਚੋਂ ਸਭ ਤੋਂ ਅਹਿਮ ਤੇ ਗੁਰਬਚਨ ਸਿੰਘ ਦੇ ਵੇਲੇ ਜਿਹੜਾ ਗੁਰਦੁਆਰਾ ਦਾ ਪ੍ਰਧਾਨ ਸੀ, ਉਹ ਕੀ ਨਾਮ ਮੈਂ ਨਾ ਭੁੱਲਦਾ ਪਿਆ, ਉਹਨੇ ਇੰਨਾ ਲੁੱਟਿਆ ਸ਼੍ਰੋਮਣੀ ਕਮੇਟੀ ਦੇ ਉੱਤੇ, ਇੰਨਾ ਖਰਚਾ ਕੀਤਾ ਜਾਂ ਉਹਦਾ ਕੋਈ ਹਿਸਾਬ ਕਿਤਾਬ ਨਹੀਂ। ਉਹਦੇ ਸਾਰੇ ਕੰਮ ਮਤਲਬ ਇਲੀਗਲ ਸੀਗੇ, ਕੋਈ ਉਹਨੂੰ ਪੁੱਛਣ ਵਾਲਾ ਨਹੀਂ ਹੈਗਾ ਸੀ ਵੀ ਤੂੰ ਕਿੱਥੇ ਕਰਦਾ ਕੀ ਕਰਦਾ, ਲੱਖਾਂ ਕਰੋੜਾਂ ਰੁਪਏ ਖਾ ਗਿਆ। ਹਾਂਜੀ ਮਨਜੀਤ ਸਿੰਘ ਜੀ, ਸਵਾਲ ਕੀ ਹੈ? ਹਾਂਜੀ ਸਵਾਲ ਕੀ ਹੈ ਤੁਹਾਡਾ? ਮੈਂ ਕਹਿ ਰਿਹਾ ਜਿਹੜੇ ਨਾਂ ਆਏ ਨੇ ਉਹਨੂੰ ਜਿਹੜੀ ਕਮੇਟੀ ਬਣਾਈ ਹੈ ਪੁੱਛਣ ਵਾਸਤੇ, ਉਹ ਕਮੇਟੀ ਚ ਪ੍ਰਧਾਨ ਜਿਹੜੇ ਗੁਰਦੁਆਰੇ ਦੇ ਸ਼੍ਰੋਮਣੀ ਕਮੇਟੀ ਤੋਂ ਹੋਏ ਨੇ, ਉਹਦੇ ਚੋਂ ਵੱਡਾ ਟੁੱਕੜ ਬੋਝ ਤਾਂ ਆਏ ਨਹੀਂ, ਜਿਹੜਾ ਕਾਂਗਰਸੀ ਸਪੋਰਟ ਸੀ। ਦੂਜਾ ਇਹ ਗੱਲ ਕਿ ਜਿਹੜਾ ਉਸ ਵਕਤ ਪ੍ਰਧਾਨ ਮੰਤਰੀ ਦੇ ਨਾਲ ਸੀਗਾ ਗ੍ਰਹਿ ਮੰਤਰੀ, ਮੋਹਨ ਸਿੰਘ ਨੂੰ ਇਹਦੇ ਵਿੱਚ ਲਿਆਉਣਾ ਚਾਹੀਦਾ ਸੀ। ਮੋਹਨ ਸਿੰਘ ਨੂੰ ਇਹਦੇ ਵਿੱਚ ਲਿਆਉਣਾ ਚਾਹੀਦਾ ਸੀ। ਕੀ ਸਮਾਨ ਆਇਆ ਸੀ ਤੇ ਕੀ ਵਾਪਸ ਹੋਇਆ ਤੇ ਕੀ ਬਾਕੀ ਰਹਿੰਦਾ। ਠੀਕ ਹੈ, ਥੈਂਕ ਯੂ ਜੀ। ਅਵਤਾਰ ਸਿੰਘ ਮੱਕੜ ਹੋਰਾਂ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਜ਼ਰੂਰੀ ਥੋੜੀ ਜਿਹੀ ਸਾਰੇ ਸਾਬਕਾ ਪ੍ਰਧਾਨ ਉਹਦੇ ਵਿੱਚ ਜਿਹੜਾ ਦੀ ਉਹ ਲੈਣੇ ਸੀਗੇ। ਕਮੇਟੀ ਦੇ ਵਿੱਚੋਂ ਕੀ ਨਿਕਲਣਾ ਉਹ ਤੁਹਾਨੂੰ ਪਤਾ ਹੀ ਹੈ। ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਜਾਂ ਗ੍ਰਹਿ ਮੰਤਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਕੀ ਅਥਾਰਟੀ ਹੈ ਜੀ ਕਿ ਉਹ ਉਹਨਾਂ ਨੂੰ ਇਸ ਕਮੇਟੀ ਦੇ ਵਿੱਚ ਜਿਹੜਾ ਦੀ ਉਹ ਲੈ ਸਕੇ? ਇਹਦਾ ਤੁਸੀਂ ਹਾਸੋਹੀਣੀ ਦੀ ਗੱਲ ਜਿਹੜੀ ਜੀ ਉਹ ਕਰ ਰਹੇ ਹੋ। ਦੇਖੋ ਇੱਕ ਪ੍ਰੋਟੋਕਾਲ ਹੈ, ਪ੍ਰੋਟੋਕਾਲ ਦੇ ਨਾਲ ਸਾਰਾ ਕੁਝ ਜਿਹੜਾ ਦੀ ਉਹ ਚੱਲਦਾ, ਉਸੇ ਪ੍ਰੋਟੋਕਾਲ ਦੇ ਤਹਿਤ ਹੀ ਜਿਹੜਾ ਦੀ ਉਹ ਚੱਲਣਾ। ਕਾਗਜ਼ ਪੱਤਰ ਪਏ ਆ, ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਲੱਭਦੇ ਤੇ ਸੁਪਰੀਮ ਕੋਰਟ ਦੇ ਵਿੱਚੋਂ RTI ਪਈ ਹੈ ਜੀ, RTI ਦੇ ਤਹਿਤ ਕਢਵਾ ਲਓ ਕਿ ਕਿਹਨੇ ਰਿਸੀਵ ਕੀਤਾ, ਉਹਨੇ ਉੱਥੇ ਜਿਹੜਾ ਦੀ ਉਹ ਲਾਇਆ ਹੋਊਗਾ, ਸਾਰਾ ਕੁਝ ਜਿਹੜਾ ਦੀ ਉਹ ਸਾਹਮਣੇ ਆ ਜਾਣਾ। ਇਹ ਤਾਂ ਐਵੇਂ ਟਾਲ ਮਟੋਲ ਕਮੇਟੀਆਂ ਜਿਹੜੀਆਂ ਜੀ ਉਹ ਬਣਾਈਆਂ ਜਾ ਰਹੀਆਂ ਨੇ ਮਹਿਜ਼ ਸਮਾਂ ਖਰਾਬ ਕਰਨ ਦੇ ਵਾਸਤੇ, ਵੀ ਸਮਾਂ ਲਗਾ ਦਿਓ ਕਿਸੇ ਤਰੀਕੇ ਦੇ ਨਾਲ। ਲੋਕ ਤਾਂ ਭੁੱਲਣਹਾਰ ਨੇ, ਲੋਕ ਭੁਲੱਕੜ ਨੇ। ਜੇ ਲੋਕ ਭੁਲੱਕੜ ਨਾ ਹੁੰਦੇ ਤੇ ਇੰਨੇ ਕੁਝ ਦੇ ਬਾਵਜੂਦ 2 ਸੀਟਾਂ ਦੇ ਉੱਤੋਂ, ਔਰ ਉਹ ਵੀ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਪ੍ਰਧਾਨ, ਇੱਡੀ ਵੱਡੀ ਜਿੱਤ ਜਾਂਦੇ। ਨਹੀਂ, ਜੇ ਲੋਕ ਭੁਲੱਕੜ ਨੇ, ਲੋਕਾਂ ਨੇ ਭੁੱਲ ਜਾਣਾ, ਇਹ ਵੀ ਭੁੱਲ ਜਾਣਾ, ਸਭ ਕੁਝ ਭੁੱਲ ਜਾਣਾ। ਸੁਰਿੰਦਰ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪਰਨੂ ਸਾਹਿਬ। ਮੇਰੇ 2 ਸਵਾਲ ਨੇ ਜੀ। ਇੱਕ ਤਾਂ ਸਵਾਲ ਆ ਵੀ ਸੁਖਬੀਰ ਬਾਦਲ ਤੇ ਆਪਣੇ ਮਾਨਸ਼ਾਹੀ ਉਹਨਾਂ ਦੇ ਤਾਂ ਅਸਤੀਫੇ ਪ੍ਰਵਾਨ ਹੋ ਗਏ ਜੀ, ਜਿਹੜੇ ਰੋਪੜ ਵਾਲੇ ਸੀ। ਬਾਕੀਆਂ ਦੇ ਅਸਤੀਫੇ ਕਿਉਂ ਨਹੀਂ ਵਿਧਾਨ ਸਭਾ ਦੇ ਵਿੱਚ ਉਹ ਲਏ ਜਾ ਰਹੇ? ਦੂਜਾ ਸੀ ਸਵਾਲ ਜੀ, ਜਿਹੜਾ ਉਹ ਡੇਰੇ ਵਾਲਿਆਂ ਦੇ ਨਮੂਸਿਕ ਬਣਾਏ ਸੀ ਸਾਧੂ, ਉਹਦੇ ਕੇਸ ਬਾਰੇ ਕੀ ਹੈ ਜੀ? ਉਹਦੀ ਅਪਡੇਟ ਦਿਓ, ਸੁਣ ਲੈਣ ਦੇ ਕੋਲ। ਥੈਂਕ ਯੂ। ਜਿਹੜਾ ਇਹ ਸੀਗਾ ਜੀ, ਜਿਹੜੇ ਨਪੁੰਸਕ ਬਣਾਏ ਗਏ ਸੀ, ਉਹ ਮਾਮਲਾ ਅਜੇ ਅਦਾਲਤ ਦੇ ਵਿੱਚ ਸੁਣਵਾਈ ਅਧੀਨ ਆ ਜੀ, ਨੇੜੇ ਤੇੜੇ ਲੱਗਿਆ ਹੋਇਆ। ਉਸ ਮਾਮਲੇ ਦੇ ਵਿੱਚ ਫੈਸਲਾ ਛੇਤੀ ਜਿਹੜਾ ਦੀ ਉਹ ਆ ਸਕਦਾ। ਜਿੰਨੀ ਦੇਰ ਫੈਸਲਾ ਨਹੀਂ ਆ ਜਾਂਦਾ ਉਨੀ ਦੇਰ ਤੱਕ ਉਹਦੀ ਅਪਡੇਟ ਕੁਛ ਨਹੀਂ ਹੈ ਜੀ। ਉਹਦੀ ਜਰਾ ਵਗੈਰਾ ਉਹ ਮੁਕੰਮਲ ਹੋ ਚੁੱਕੀ ਹੈ, ਕਿਸੇ ਟਾਈਮ ਵੀ ਉਹ ਫੈਸਲਾ ਆ ਸਕਦਾ ਹੈ। 2 ਹੀ ਅਸਤੀਫੇ ਮਨਜ਼ੂਰ ਹੋਏ ਆ ਜੀ ਅਜੇ, ਸੁਖਬੀਰ ਸਿੰਘ ਬਾਦਲ ਤੇ ਫਗਵਾੜੇ ਤੋਂ ਜਿਹੜੇ ਸੋਮਦੱਤ ਹੋਰੀ ਜਿਹੜੇ ਜਿੱਤੇ ਆ, ਜਿਹੜੇ ਮੈਂਬਰ ਪਾਰਲੀਮੈਂਟ ਬਣ ਕੇ ਹੁਣ ਮਿਨਿਸਟਰ ਬਣੇ ਆ ਹੁਸ਼ਿਆਰਪੁਰ ਤੋਂ। ਬਾਕੀ ਅਸਤੀਫੇ ਅਜੇ ਮਨਜ਼ੂਰ ਨਹੀਂ ਕੀਤੇ ਗਏ, ਔਰ ਉਹ ਈਵਨ ਜਿਹੜੀਆਂ ਵਿਧਾਨ ਸਭਾ ਦੀਆਂ ਕਮੇਟੀਆਂ ਬਣਦੀਆਂ ਹੁੰਦੀਆਂ ਉਹਦੇ ਵਿੱਚ ਇਹਨਾਂ ਨੂੰ ਲਿਆ ਗਿਆ। ਅਸਤੀਫਾ ਤਾਂ ਅਜੇ ਤੱਕ ਜਿਹੜਾ ਜੀ HS ਫੂਲਕਾ ਸਾਹਿਬ ਦਾ ਨਹੀਂ ਮੰਨਿਆ ਗਿਆ, ਸੁਖਪਾਲ ਸਿੰਘ ਖਹਿਰਾ ਦਾ ਅਸਤੀਫਾ ਨਹੀਂ ਮੰਨਿਆ ਗਿਆ, ਮਾਸਟਰ ਬਲਦੇਵ ਸਿੰਘ ਦਾ ਅਸਤੀਫਾ ਨਹੀਂ ਮੰਨਿਆ ਗਿਆ, ਮਾਨਸ਼ਾਹੀਏ ਦਾ ਅਸਤੀਫਾ ਨਹੀਂ ਮੰਨਿਆ ਗਿਆ, ਸੰਦੋਏ ਦਾ ਅਸਤੀਫਾ ਜਿਹੜਾ ਉਹ ਨਹੀਂ ਮੰਨਿਆ ਗਿਆ। ਇਹ ਇੱਕ ਸਾਜ਼ਿਸ਼ ਦੇ ਤਹਿਤ ਤੁਸੀਂ ਕਹਿ ਲਓ ਕਿ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹ ਨਹੀਂ ਇਹਨਾਂ ਫੈਸਲਿਆਂ ਨੂੰ ਮਨਜ਼ੂਰ ਜਿਹੜਾ ਦੀ ਉਹ ਕਰ ਰਹੇ। ਸ਼ਾਇਦ ਇਹਦੇ ਪਿੱਛੇ ਜਿਹੜਾ ਰੀਜ਼ਨ ਇਹ ਆ ਕਿ ਜੇ ਇੰਨੀਆਂ ਵਿਧਾਨ ਸਭਾ ਦੀਆਂ ਸੀਟਾਂ ਦੇ ਉੱਤੇ ਚੋਣ ਆ ਗਈ ਤੇ ਸਰਕਾਰ ਦੀ ਕਿਰਕਰੀ ਨਾ ਹੋ ਜੇ, 1-1, 2-2 ਕਰਕੇ ਜਿਹੜਾ ਦੀ ਉਹ ਕਰਵਾਊਗੀ। ਵੈਸੇ ਜਿਹੜੇ ਤਰੀਕੇ ਦੇ ਨਾਲ ਫੂਲਕਾ ਸਾਹਿਬ ਨੇ ਅਸਤੀਫਾ ਦਿੱਤਾ ਤੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਤੇ ਮਾਸਟਰ ਬਲਦੇਵ ਸਿੰਘ ਹੋਰਾਂ ਨੇ ਅਸਤੀਫਾ ਦਿੱਤਾ, ਉਹ ਮਨਜ਼ੂਰੀ ਨਹੀਂ ਹੋ ਸਕਦੇ ਕਿਉਂਕਿ ਉਹ ਟੈਕਨੀਕਲੀ ਗਲਤ ਨੇ। ਟੈਕਨੀਕਲੀ ਅਸਤੀਫਾ ਜਿਹੜਾ ਉਹ 1.5 ਲਾਈਨ ਦਾ ਹੁੰਦਾ, ਸਾਰਾ 1.5 ਤੋਂ ਪੌਣੇ 2 ਲਾਈਨਾਂ ਦਾ ਉਹ ਅਸਤੀਫਾ ਜਿਹੜਾ ਜੀ ਉਹ ਮਨਜ਼ੂਰ ਹੁੰਦਾ। ਨਾਜ਼ਰ ਸਿੰਘ ਮਾਨਸ਼ਾਹੀਆ ਦਾ ਅਸਤੀਫਾ ਟੈਕਨੀਕਲੀ ਤਾਂ ਠੀਕ ਸੀ, ਪਰ ਉਹ ਅਜੇ ਉਹ ਵੀ ਜਿਹੜਾ ਜੀ ਉਹ ਮਨਜ਼ੂਰ ਨਹੀਂ ਕੀਤਾ ਗਿਆ ਜੀ। ਇਹਦੇ ਪਿੱਛੇ ਕਾਂਗਰਸ ਜਿਹੜਾ ਵੀ ਉਹ ਰੱਖਣਾ ਚਾਹੁੰਦੀ, ਪਹਿਲਾਂ ਉਹ 2 ਦੇ ਉੱਤੇ ਦੇਖ ਲਓ ਕਰਵਾ ਕੇ, ਉਸ ਤੋਂ ਬਾਅਦ ਫਿਰ ਬਾਕੀਆਂ ਦੇ ਉੱਤੇ ਜਿਹੜਾ ਵੀ ਉਹ ਕਰਵਾਵਾਂਗੇ। ਜਿੱਤਨੀਆਂ ਤਾਂ ਬਹੁਤੀਆਂ ਜਿਹੜੀਆਂ ਦੀ ਉਹ ਸਰਕਾਰਾਂ ਨਹੀਂ ਹੁੰਦੀਆਂ ਨੇ, ਇਹਦੀ ਸਰਕਾਰ ਹੁੰਦੀ ਆ, ਉਹਦੀ ਹੀ ਬਾਈ ਇਲੈਕਸ਼ਨ ਜਿਹੜੀ ਉਹ ਹੁੰਦੀ ਆ। ਪਰ ਇਹਦੇ ਪਿੱਛੇ ਕਾਰਨ ਜਿਹੜੇ ਜੀ ਇਹੀ ਨੇ ਕਿ ਅਜੇ ਸਾਰੀਆਂ ਸੀਟਾਂ ਦੇ ਉੱਤੇ ਚੋਣ ਨਾ ਕਰਵਾਓ। ਉਹ ਕਾਂਗਰਸ ਦੇ ਹੀ ਨੇ ਜਿਹੜੇ ਵਿਧਾਨ ਸਭਾ ਦੇ ਸਪੀਕਰ, ਇਸ ਕਰਕੇ ਉਹ ਅਜੇ ਇਹਨੂੰ ਸਾਈਡ ਲਾਈਨ ਰੱਖਣਾ ਚਾਹੁੰਦੇ। 2 ਅਸਤੀਫੇ ਮਨਜ਼ੂਰ ਹੋਏ ਜੀ। ਅੱਗੇ ਹਰਵੰਸ ਸਿੰਘ ਜੀ।
ਚੌਧਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਇਹ ਪੁੱਛਣਾ ਕਿ ਜਿਹੜੇ ਕਸ਼ਮੀਰ ਵਿੱਚ ਕਸ਼ਮੀਰੀ ਪੰਡਿਤ ਆ ਉਹਨਾਂ ਪੰਡਤਾਂ ਨੇ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ ਕੇ ਕੁੱਟਿਆ ਤੇ ਇਹ ਸਿੱਖਮ ਜਿਹੜੀ ਹੁਣ ਦੇਖੋ ਕਿ ਪੁਲਿਸ ਨੇ ਉਹਨਾਂ ਦੀ ਹੈਲਪ ਕੀਤੀ। ਉੱਥੋਂ ਦੀ ਕਸ਼ਮੀਰ ਦੀ ਪੁਲਿਸ ਨੇ ਉਹਨਾਂ ਦੀ ਹੈਲਪ ਕੀਤੀ। ਇਹ ਉੱਤਰੀ ਗੰਗਾ ਜਿਹੜੀ ਇਸੇ ਕਿਸੇ ਵਗਣੀ ਸ਼ੁਰੂ ਹੋ ਗਈ ਹੈ ਕਿ ਮੋਦੀ ਸਾਹਿਬ ਬਹੁਤ ਵੋਟਾਂ ਲੈ ਕੇ ਜਿੱਤ ਗਿਆ। ਥੈਂਕ ਯੂ। ਇਹ ਕੁਝ ਘਟਨਾ ਜਿਹੜੀ ਜੀ ਉੱਥੇ ਹੋਈ ਆ, ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਾਰੇ ਘਰਾਂ ਦੇ ਵਿੱਚੋਂ ਕੱਢ ਕੇ ਜਿਹੜਾ ਜੀ ਉਹ ਕੁੱਟਿਆ, ਏਡੀ ਵੱਡੀ ਜਿਹੜੀ ਜੀ ਉਹ ਗੱਲ ਨਹੀਂ। ਪਰ ਦੂਜੇ ਪਾਸੇ ਇਹਨਾਂ ਵੀ ਆ ਕਿ ਇਹ ਜਿਹੜੀਆਂ ਘਟਨਾਵਾਂ ਨੇ ਅਜਿਹੀਆਂ ਜਿਹੜੀਆਂ ਉਹ ਵਾਪਰ ਰਹੀਆਂ ਨੇ, ਜਿਹੜੀਆਂ ਰੀਜਨਲ ਪਾਰਟੀਜ਼ ਨੇ ਨਾ, ਉਹਨਾਂ ਨੂੰ ਇੱਕ ਸਾਜ਼ਿਸ਼ ਦੇ ਤਹਿਤ ਖਤਮ ਜਿਹੜਾ ਜੀ ਉਹ ਕੀਤਾ ਗਿਆ ਵੱਖ-ਵੱਖ ਸੂਬਿਆਂ ਦੇ ਵਿੱਚੋਂ। ਤੇ ਉਹਨਾਂ ਦਾ ਜਿਹੜਾ ਖਤਮ ਹੋਣਾ ਇਹ ਉਹ ਹਾਲਾਤ ਹੋਊਗੀ ਕਿ वक्त वो गुजरा समय की घड़ियों ने देखा लम्हों में खता की सदियों में सजा पाई। ਇਹ ਰੀਜਨਲ ਪਾਰਟੀਜ਼ ਦਾ ਐਂਡ ਜਿਹੜਾ ਜੀ ਉਹ ਐਂਡ ਵੱਲ ਨੂੰ ਵਧਣਾ, ਬਹੁਤੀਆਂ ਰੀਜਨਲ ਪਾਰਟੀਜ਼ ਖਤਮ ਹੋ ਗਈਆਂ ਇਹਨਾਂ ਲੋਕ ਸਭਾ ਚੋਣਾਂ ਦੇ ਦੌਰਾਨ। ਇਹ ਭੁਗਤਣਾ ਪਊਗਾ ਜੀ, ਅਜੇ ਹੋਰ ਜਿਹੜਾ ਉਹ ਭੁਗਤਣਾ ਪਊਗਾ ਘੱਟ ਗਿਣਤੀਆਂ ਨੂੰ, ਚਾਹੇ ਉਹ ਮਨੁੱਖੀ ਅਧਿਕਾਰਾਂ ਦੇ ਵਾਸਤੇ ਕੰਮ ਕਰਨ ਵਾਲੇ ਲੋਕ ਨੇ, ਮਨੁੱਖੀ ਅਧਿਕਾਰਾਂ ਦੇ ਵਾਸਤੇ ਕੰਮ ਕਰਨ ਵਾਲੀਆਂ ਛੋਟੀਆਂ ਸੰਸਥਾਵਾਂ ਨੇ, ਜਿੰਨੀਆਂ ਕੁ ਰਹਿ ਗਈਆਂ ਉਹਨਾਂ ਨੂੰ ਜਿਹੜਾ ਜੀ ਯੂਨਾਈਟ ਹੋਣਾ ਪਊਗਾ। ਅਸੀਂ ਧੜਿਆਂ ਦੇ ਵਿੱਚ, ਗਰੁੱਪਾਂ ਦੇ ਵਿੱਚ ਜਿਹੜਾ ਜੀ ਇੰਨੇ ਕੁ ਵੰਡੇ ਗਏ ਕਿ ਅਸੀਂ ਜਿਹੜਾ ਜੀ ਦੂਜੇ ਨੂੰ ਵੇਖ ਕੇ ਰਾਜੀ ਨਹੀਂ। ਜੇ ਕਲਬੁਰਗੀ ਦਾ ਮਰਡਰ ਹੁੰਦਾ ਤੇ ਇੱਕ ਜਿਹੜੇ ਧੜੇ ਆ ਉਹ ਇਹ ਕਹਿ ਦਿੰਦੇ ਆ ਅੱਛਾ ਉਹ ਤਾਂ ਕਾਮਰੇਡ ਸੀ। ਜੇ ਗੌਰੀ ਲੰਕੇਸ਼ ਦਾ ਕਤਲ ਹੁੰਦਾ ਉਹ ਕਹਿੰਦੇ ਕਾਮਰੇਡ ਦਾ ਕਤਲ ਹੈ, ਇਹਨਾਂ ਦਾ ਇਹ ਅਸਰ ਹੋਣਾ ਚਾਹੀਦਾ। ਇਹ ਸੋਸ਼ਲ ਮੀਡੀਆ ਦੇ ਉੱਤੇ ਚੱਲਦਾ। ਜੇ ਦੂਜੇ ਪਾਸੇ ਇਸ ਤਰ੍ਹਾਂ ਦੀ ਗੱਲ ਜਿਹੜੀ ਆ ਜੀ ਉਹ ਕਿਸੇ ਘੱਟ ਗਿਣਤੀ ਦੇ ਨਾਲ ਹੁੰਦੀ ਆ ਤੇ ਕਾਮਰੇਡ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਠੀਕ ਹੈ ਤੁਸੀਂ ਕੱਟੜਪਣਾ ਬਹੁਤ ਖਿਲਾਰਦੇ ਹੋ, ਇਸ ਕਰਕੇ ਤੁਹਾਡਾ ਇਹ ਹਸ਼ਰ ਜਿਹੜਾ ਉਹ ਹੋਣਾ ਚਾਹੀਦਾ। ਇਹ ਅਕਸਰ ਆਪਾਂ ਸੁਣਦੇ ਜੋ ਗਾਲਮ ਗਾਲੀ ਸੋਸ਼ਲ ਮੀਡੀਆ ਦੇ ਉੱਤੇ ਦੋਨਾਂ ਪਾਸਿਆਂ ਦੇ ਕੱਟੜ ਲੋਕ, ਕਾਮਰੇਡਾਂ ਵਾਲੇ ਵੀ ਕੱਟੜ ਤੇ ਜਿਹੜੇ ਕੱਟੜਵਾਦੀ ਨੇ, ਜਿਹੜੇ ਧਾਰਮਿਕ ਅਖਵਾਉਂਦੇ ਆਪਣੇ, ਉਹ ਵੀ ਇਹ ਬਰਾਬਰ ਦੇ ਜਿਹੜਾ ਜੀ ਉਹ ਜ਼ਿੰਮੇਵਾਰ ਨੇ। ਜਿੰਨੀ ਦੇਰ ਤੱਕ ਇਹ ਤੈਅ ਨਹੀਂ ਹੋ ਜਾਂਦਾ ਜਾਂ ਜਿੰਨੀ ਦੇਰ ਤੱਕ ਇਹ ਨਹੀਂ ਸੋਚ ਲਿਆ ਜਾਂਦਾ ਕਿ ਅਸੀਂ ਇੱਕ ਦਿਨ ਗੱਲ ਸੁਣਾਈ ਸੀ ਵੀ ਇੱਕ ਬੰਦਾ ਖੂਹ 'ਚ ਡਿੱਗਿਆ ਆਇਆ ਸੀਗਾ, ਅੱਧੀ ਕਰਾਤੇ ਇੱਕ ਹੋਰ ਆ ਕੇ ਡਿੱਗ ਪਿਆ। ਉਹ ਪੂਰਾ ਦਿਨ, ਉਹ ਪੂਰੀ ਰਾਤ ਇੱਕ ਦੂਜੇ ਨਾਲ ਬੋਲੇ ਨਾ, ਕਿਉਂਕਿ ਪਿੰਡ 'ਚ ਉਹਨਾਂ ਦੀ ਦੁਸ਼ਮਣੀ ਜਿਹੜੀ ਨਾ ਉਹ ਚੱਲਦੀ ਸੀਗੀ। ਤੇ ਅਗਲੇ ਦਿਨ ਸ਼ਾਮ ਨੂੰ ਜਿਹੜਾ ਸੀਗਾ ਇੱਕ ਨੇ ਇਹ ਗੱਲ ਆਖੀ ਕਿ ਆਪਾਂ ਬਾਕੀ ਦੁਸ਼ਮਣੀਆਂ ਤਾਂ ਬਾਅਦ 'ਚ ਕੱਢ ਲਾਂਗੇ, ਪਹਿਲਾਂ ਖੂਹ ਦੇ ਵਿੱਚੋਂ ਨਿਕਲਣ ਦੇ ਵਾਸਤੇ ਤਾਂ ਕੋਈ ਜੁਗਾੜ ਕਰੀਏ। ਇਹ ਜਿਹੜੀਆਂ ਘੱਟ ਗਿਣਤੀਆਂ ਉਹ ਖੂਹ ਦੇ ਵਿੱਚ ਡਿੱਗ ਪਈਆਂ ਜਾਂ ਡਿੱਗ ਰਹੀਆਂ ਨੇ। ਜਿੰਨੀ ਦੇਰ ਤੱਕ ਇੱਕ ਦੂਜੇ ਦੇ ਵਾਸਤੇ ਤੁਸੀਂ ਨਫ਼ਰਤ ਵਾਲੇ ਬੀਜ ਜਿਹੜੇ ਆ ਉਹ ਬੀਜਦੇ ਰਹੋਗੇ, ਉਹਨਾਂ ਨੂੰ ਨਫ਼ਰਤ ਦੇ ਨਾਲ ਦੇਖਦੇ ਰਹੋਗੇ, ਉਨੀ ਦੇਰ ਤੱਕ ਇਹਨਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਨਿਕਲਣਾ। ਸਭ ਤੋਂ ਪਹਿਲਾਂ ਤਾਂ ਜਿਹੜਾ ਜੀ ਖੂਹ ਦੇ ਵਿੱਚੋਂ ਨਿਕਲਣ ਦੇ ਵਾਸਤੇ ਸੋਚੋ, ਇੱਕ ਦੂਜੇ ਪ੍ਰਤੀ ਨਫ਼ਰਤ ਜਿਹੜੀ ਆ ਨਾ ਜੀ ਉਹ ਛੱਡੋ ਕਿ ਫਲਾਂ ਬੰਦਾ ਕਾਮਰੇਡ ਆ, ਫਲਾਂ ਬੰਦਾ ਪੰਥਕ ਆ, ਫਲਾਂ ਬੰਦਾ ਜਿਹੜਾ ਜੀ ਉਹ ਖਾਲਿਸਤਾਨੀ ਆ, ਫਲਾਂ ਬੰਦਾ ਨਾਨ ਖਾਲਿਸਤਾਨੀ ਆ, ਉਹ ਪਾਕਿਸਤਾਨੀ ਆ, ਉਹ ਅਫਗਾਨਿਸਤਾਨੀ ਆ। ਇਹ ਜਿਹੜੇ ਛੋਟੇ ਛੋਟੇ ਕਬੀਲੇ ਬਣਾ ਲਏ ਆ ਨਾ ਜੀ, ਇਹਨਾਂ ਕਬੀਲਿਆਂ ਨੇ ਪਹਿਲਾਂ ਜਿਹੜਾ ਜੀ ਉਹ ਨੁਕਸਾਨ ਕਰਵਾਇਆ ਸੀਗਾ। ਮੈਂ ਆਪਣੀ ਬੇਟੀ ਦੇ ਨਾਲ ਗੱਲ ਕਰ ਰਿਹਾ ਸੀਗਾ ਕੱਲ ਸਫ਼ਰ ਤੋਂ ਆਉਂਦਿਆਂ ਕਿ ਜਿਹੜਾ ਸਿੱਖ ਰਾਜ ਆ ਉਹ ਕਿਵੇਂ ਗਿਆ, ਕੀ ਜਿਹੜਾ ਜੀ ਉਹਦੇ ਕਾਰਨ ਸੀਗੇ, ਕਿੱਥੋਂ ਤੱਕ ਜਿਹੜਾ ਜੀ ਉਹ ਸਿੱਖ ਰਾਜ ਸੀਗਾ। ਕਿਉਂਕਿ ਮੁਗਲ ਸਲਤਨਤ ਜਿਹੜੀ ਸੀ ਉਹਦੇ ਉਹ ਦੇਖੇ ਜੋ ਕੁਛ ਫਤਿਹਪੁਰ ਸੀਕਰੀ ਜਾਂ ਆਗਰਾ ਦੇ ਵਿੱਚ ਜਿਹੜਾ ਜੀ ਉੱਥੋਂ ਗੱਲ ਹਿਸਟਰੀ ਦੀ ਜਿਹੜੀ ਉਹ ਚੱਲ ਪਈ। ਉਹ ਤਾਂ ਮੈਨੂੰ ਉਹ ਕਬੀਲੇ ਜਿਹੜੇ ਜੀ ਉਹ ਯਾਦ ਆ ਗਏ ਕਿ ਅਸੀਂ ਕਬੀਲਿਆਂ ਦੇ ਰੂਪ ਦੇ ਵਿੱਚ ਉਦੋਂ ਵੀ ਵੰਡੇ ਸੀ, ਅੱਜ ਅਸੀਂ ਫੇਸਬੁੱਕ ਪੇਜਾਂ ਦੇ ਰੂਪ ਦੇ ਵਿੱਚ ਵੰਡੇ ਗਏ। ਜਿਹੜਾ ਬੰਦੇ ਦੇ 1500 ਜਿਹੜੇ ਮੈਂਬਰ ਆ ਜਾਂ ਉਹਦੇ ਜਿਹੜੇ ਫਰੈਂਡ ਲਿਸਟ ਆ ਉਹ ਆਪਣੇ 1500 ਤੱਕ ਸੀਮਤ ਹੋ ਗਿਆ, ਜਿਹਦੇ 2000 ਨੇ 2000 ਤੱਕ ਸੀਮਤ ਹੋ ਗਿਆ, ਜਿਹਦੇ 50000 ਨੇ ਉਹ ਤਾਂ ਆਪਣੇ ਆਪ ਨੂੰ ਰਾਜਾ ਸਮਝਣ ਲੱਗ ਗਿਆ ਕਿ ਜੋ ਮੈਂ ਕਹਿੰਦਾ ਉਹ ਠੀਕ ਹੈ, ਬਾਕੀ ਸਾਰਾ ਕੁਝ ਗਲਤ ਹੈ। ਸ਼੍ਰੀਮਾਨ ਜੀ, ਆਪਾਂ ਬੋਲੀ ਜਾਣ ਦੀ ਜਗ੍ਹਾ ਦੇ ਉੱਤੇ ਜਿੰਨੀ ਦੇਰ ਤੱਕ ਗੰਭੀਰਤਾ ਦੇ ਨਾਲ ਖੂਹ ਦੇ ਵਿੱਚੋਂ ਡਿੱਗਣ ਦੇ ਤੋਂ ਬਾਅਦ ਉੱਥੋਂ ਨਿਕਲਣ ਦੇ ਵਾਸਤੇ ਨਹੀਂ ਸੋਚਾਂਗੇ, ਉਨੀ ਦੇਰ ਤੱਕ ਇਹ ਮਾਰ ਪੈਂਦੀ ਰਹੂਗੀ। ਚੁੱਕੇ ਨੇ ਪੌਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੈਂ ਇਹੀ ਕਹਿੰਦੇ ਆਪਾਂ ਮੈਂ ਕਾਫੀ ਡਿਸਕਸ ਕਰ ਰਹੇ ਹਾਂ। ਹਾਂ, ਜਿਹੜੇ ਆਪਣੇ ਅੱਗੇ ਆਪਣੇ ਲੋਕ ਹੁੰਦੇ ਸੀਗੇ, ਜੇ ਕੋਈ ਪ੍ਰੋਬਲਮ ਹੁੰਦੀ ਸੀ ਉਹਦੇ ਬੈਠ ਕੇ ਸੋਲੂਸ਼ਨਸ ਭਾਲਦੇ, ਅੱਜ ਉਹ ਵਾਈਬਸ ਹੁੰਦੀਆਂ ਸੀ ਲੋਕਾਂ ਦੀਆਂ ਵੀ ਹਾਂ ਦੇ ਆਰ ਲੁਕਿੰਗ ਫਾਰ ਜਿਹੜੇ ਦੇ ਆਈਡੈਂਟੀਫਾਈਂਗ ਦਾ ਪ੍ਰੋਬਲਮ ਐਂਡ ਲੁਕਿੰਗ ਫਾਰ ਸੋਲੂਸ਼ਨਸ। ਅੱਜ ਕੱਲ੍ਹ ਕੋਈ ਬੋਲਦਾ ਉਹਨੂੰ ਆਏ ਹੁੰਦਾ ਮੇਰੀ ਆਵਾਜ਼ ਬਹੁਤ ਘੈਂਟ ਹੋਈ, ਪਤਾ ਨਹੀਂ ਮੈਨੂੰ ਕਿਸੇ ਮੂਵੀ ਵਿੱਚ ਮਿਲ ਜੇ ਕੋਈ ਆਪਣਾ ਲੈਕਚਰ ਕਰਦਾ ਉਹਨੂੰ ਆਏ ਹੁੰਦਾ ਪਤਾ ਨਹੀਂ ਮੈਂ ਲੀਡਰ ਬਣ ਜੂ। ਉਹ ਜਿਹੜੀਆਂ ਕੋਈ ਆਪਣਾ ਡੇਰਾਬਾਦ ਆ ਉਹ ਕਹਿੰਦਾ ਜੀ ਮੇਰੀ ਐਡਵਰਟਾਈਜ਼ਮੈਂਟ ਹੋ ਜੇ,
ਤੇ ਕੋਈ ਵੀ ਆਪਣੀ ਸਿਚੁਏਸ਼ਨ ਹੋਵੇ, ਆਪਣੀ ਬੇਅਦਬੀ ਦੀ ਹੋਵੇ, ਕੋਈ ਹੋਰ ਹੋਵੇ, ਇਹ ਆਪਣੀਆਂ ਹੁਣ ਮੈਂ ਦੇਖ ਰਿਹਾ ਸੀ ਆਪਣੇ ਇੱਕ ਵੀਡੀਓ ਕਲਿੱਪ ਆਪਣੇ ਪੋਲੈਂਡ ਦੀ ਸੀ, ਮੇਰੇ ਕੋਲ ਬੱਚਾ ਕੋਈ ਡਿੱਗਿਆ ਸੀ ਬੋਰਵੈਲ ਦੇ ਵਿੱਚ, ਉਹਨਾਂ ਨੇ ਉਸੇ ਤਰ੍ਹਾਂ ਹੀ ਕੱਢਿਆ ਜਿੱਦਾਂ ਆਪਣੇ ਉਹ ਪੁਰਾਣੇ ਕੋਈ ਲੋਕ ਸੀਗੇ, ਉਹਨੇ ਸੁਜੈਸ਼ਨ ਦਿੱਤਾ ਸੀ ਵੀ ਮੇਰੀ ਲੜਕੀ ਕੱਢ ਸਕਦੀ ਹੈ। ਤੇ ਉਹ ਜਿਹੜੇ ਆਪਣੇ ਇੱਦਾਂ ਹੀ ਮੈਂ ਕਿਹਾ ਆਪਾਂ ਕਿਓਸ ਪੈਦਾ ਕਰ ਰਹੇ ਹਾਂ ਆਪਣੇ ਸਾਰੇ ਆਲੇ ਦੁਆਲੇ, ਪੋਲੀਟੀਸ਼ੀਅਨ ਇਹ ਨਹੀਂ ਇੱਥੇ ਵੜ ਸਕਦਾ ਜਾਂ ਪੁਲਿਸ ਵਾਲਾ ਇਹਨੂੰ ਫੜ ਕੇ ਅੰਦਰ ਕਰ ਦਿਓ, ਇਹ ਐਕਸਟ੍ਰੀਮ ਸਿਚੁਏਸ਼ਨ ਆਪਾਂ ਕ੍ਰੀਏਟ ਕਰ ਰਹੇ ਹਾਂ, ਨਾ ਕਿ ਆਪਾਂ ਇਹ ਪੁੱਛਣਾ ਚਾਹੁੰਦੇ ਕਿ ਥੈਂਕ ਯੂ। ਉਹਦੀ ਕ੍ਰਿਟਿਸਿਜ਼ਮ ਤਾਂ ਤੁਸੀਂ ਸਭ ਤੋਂ ਵੱਡਾ ਜਿਹੜਾ ਜੀ ਉਹ ਕਰਦੇ ਹੋ। ਮੈਂ ਹੁਣੀ ਤੇ ਜਿਹੜੀ ਉਹ ਗੱਲ ਕਰਕੇ, ਜਿੰਨੀ ਦੇਰ ਤੱਕ ਤੁਸੀਂ ਧੜਿਆਂ 'ਚ ਵੰਡੇ ਹੋਏ ਹੋ, ਜਿੰਨੀ ਦੇਰ ਤੱਕ ਤੁਸੀਂ ਕਬੀਲਿਆਂ ਦੇ ਰੂਪ ਵਿੱਚ ਜਿਹੜਾ ਜੀ ਉਹ ਵੰਡੇ ਹੋ, ਕਿਉਂਕਿ ਤੁਹਾਡਾ ਵੀ ਕੰਮ ਇਹੀ ਹੁੰਦਾ ਨਾ, ਤੁਸੀਂ ਕ੍ਰਿਟਿਸਿਜ਼ਮ ਜਿਹੜਾ ਜੀ ਉਹ ਕਰੋ ਹਰ ਚੀਜ਼ ਤੋਂ। ਉਹ ਜੇ ਤੁਸੀਂ ਹੀ ਕੋਈ ਜਿਹੜਾ ਜੀ ਉਹ ਸੋਲੂਸ਼ਨ ਕੱਢੋ, ਪੋਲੈਂਡ ਦੀ ਵੀਡੀਓ ਤਾਂ ਜਿਹੜੀ ਜੀ ਉਹ ਤੁਸੀਂ ਉਹਦੀ ਮਿਸਾਲ ਦੇ ਦਿੱਤੀ, ਬਹੁਤ ਸਾਰੀਆਂ ਮਿਸਾਲਾਂ ਸਾਡੀਆਂ ਵੀ ਜਿਹੜੀਆਂ ਜੀ ਹੈਗੀਆਂ ਨੇ। ਮੈਂ ਅਕਸਰ ਇਹ ਗੱਲ ਕਰਦਾ ਕਿ ਡਾਈਨਿੰਗ ਟੇਬਲ ਜਿਹੜਾ ਜੀ ਉਹ ਗਾਇਬ ਹੋ ਗਿਆ। ਡਾਈਨਿੰਗ ਟੇਬਲ ਦਾ ਮਤਲਬ ਇੱਕ ਟੇਬਲ ਤੇ ਉਹਦੇ ਦੁਆਲੇ ਲੱਗੀਆਂ ਕੁਰਸੀਆਂ ਨਹੀਂ, ਉਹ ਜਿਹੜਾ ਸੀਗਾ ਉਹ ਇਹ ਸੀ ਕਿ ਬੈਠੋ ਜਿਹੜਾ ਜੀ, ਗੁਰਬਾਣੀ ਜਿਹੜੀ ਆ ਉਹ ਤੁਹਾਡੀ ਇੱਕ ਪ੍ਰੇਰਨਾ ਹੋ ਸਕਦੀ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ। ਜਿਹੜੀ ਬਹਿ ਕੇ ਗੱਲ ਜਿਹੜੀ ਆ ਜੀ ਉਹ ਕੀਤੀ ਜਾਂਦੀ ਹੈ, ਜਿਹੜੀ ਕੀਤੀ ਜਾਂਦੀ। ਅਕਾਲ ਬੁੰਗਾ ਬਣਾਇਆ ਗਿਆ ਸੀਗਾ ਦਰਬਾਰ ਸਾਹਿਬ ਦੇ ਬਾਹਰ, ਉਹ ਕੀ ਸੀਗਾ, ਉਹਦਾ ਪਰਪਜ਼ ਕੀ ਸੀਗਾ? ਉਹਦਾ ਪਰਪਜ਼ ਇਹ ਸੀਗਾ ਸਮੱਸਿਆਵਾਂ ਜਿਹੜੀਆਂ ਜੀ ਵਿਚਾਰਨੀਆਂ, ਉੱਥੇ ਬਹਿ ਕੇ ਸਮੱਸਿਆ ਵਿਚਾਰਨੀ, ਉਹਦਾ ਹੱਲ ਕੱਢਣਾ। ਇਹਦੇ ਵਿੱਚੋਂ ਪੰਚਾਇਤ ਨਿਕਲੀ ਹੋਈ ਆ, ਪੰਚਾਇਤ ਪੰਚ ਤੇ ਪੰਚਾਇਤ ਜਿਹੜਾ ਜੀ ਇੱਕ ਸਰਪੰਚ, ਫਿਰ ਉਹਦਾ ਜਿਹੜਾ ਜੀ ਉਹ ਫੈਸਲਾ। ਅਸੀਂ ਪੰਚਾਇਤਾਂ ਤੋਂ ਦੂਰ ਹੋ ਗਏ। ਅੱਜ ਕੋਈ ਸਰਪੰਚ ਪੰਚ ਨੂੰ ਮੰਨਦਾ? ਮੈਂ ਪਿੰਡਾਂ ਦੀ ਗੱਲ ਨਹੀਂ ਕਰਦਾ। ਜੇ ਕੋਈ ਇੱਕ ਗੱਲ ਕਰਦਾ, ਦੂਜਾ ਸਭ ਤੋਂ ਪਹਿਲਾਂ ਉਹਨੂੰ ਕੱਟਣ ਨੂੰ ਜਿਹੜਾ ਜੀ ਉਹ ਤਿਆਰ ਰਹਿੰਦਾ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਅੱਜ ਦੀ ਸਿਚੁਏਸ਼ਨ ਦੇ ਵਾਸਤੇ ਵਰ੍ਹਿਆਂ ਪਹਿਲਾਂ ਜਿਹੜਾ ਜੀ ਉਹ ਕਹਿ ਦਿੱਤਾ ਕਿ ਆਹ ਸਿਚੁਏਸ਼ਨ ਬਣੂਗੀ। ਅਸੀਂ ਉਦੋਂ ਉਹਨਾਂ ਨੂੰ ਕ੍ਰਿਟਿਸਿਜ਼ਮ ਕੀਤਾ। ਮੈਂ ਕਿਸੇ ਦਾ ਨਾਮ ਨਹੀਂ ਲਊਂਗਾ। ਕਿਸੇ ਆਉਣ ਵਾਲੇ ਦਿਨਾਂ ਦੇ ਦੌਰਾਨ ਮੈਂ ਇਹਦੇ ਉੱਤੇ ਗੱਲ ਜ਼ਰੂਰ ਜਿਹੜੀ ਉਹ ਕਰਨਾ ਚਾਹੁੰਦਾ ਕਿ ਕਿਸੇ ਕਦੋਂ ਕਿਹਨੇ ਜਿਹੜਾ ਜੀ ਉਹ ਗੱਲ ਕਹੀ। ਇੱਕ ਚਰਚਿਤ ਹੋਈ ਮੀਡੀਆ ਦੇ ਉੱਤੇ 25 ਦੇਸ਼ ਦੇ ਲੋਕ, ਪੜ੍ਹ ਲਿਓ ਇੱਕ ਵਾਰੀ ਫੇਰ, ਤੁਹਾਨੂੰ ਬਹੁਤ ਸਾਰੀਆਂ ਅੱਖਾਂ ਜਿਹੜੀਆਂ ਜੀ ਉਹ ਖੁੱਲ ਜਾਣਗੀਆਂ। ਉਦੋਂ ਉਹ ਬੰਦਾ ਕੀ ਕਹਿਣਾ ਚਾਹੁੰਦਾ ਸੀ, ਅਸੀਂ ਉਹਦਾ ਵੀ ਕ੍ਰਿਟਿਸਿਜ਼ਮ ਜਿਹੜਾ ਜੀ ਉਹ ਕੀਤਾ। ਸਿਰਫ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਕ੍ਰਿਟਿਸਿਜ਼ਮ ਨਾ ਕਰੋ, ਕ੍ਰਿਟਿਸਿਜ਼ਮ ਕਰੋ, ਕੰਸਟਰਕਟਿਵ ਜਿਹੜਾ ਜੀ ਉਹ ਹੋਵੇ, ਹੈਲਦੀ ਹੋਵੇ। ਹੈਲਦੀ ਕ੍ਰਿਟਿਸਿਜ਼ਮ ਕਰੋ। ਤੁਸੀਂ ਮੇਰੇ ਨਿੱਜ ਦੇ ਉੱਤੇ ਨਾ ਆਓ ਕਿ ਮੇਰਾ ਨਿੱਜੀ ਕੀ ਆ, ਮੇਰੀ ਕਹੀ ਹੋਈ ਗੱਲ ਦੇ ਉੱਤੇ ਕ੍ਰਿਟਿਸਿਜ਼ਮ ਕਰੋ, ਰੱਜ ਕੇ ਕਰੋ ਕਿ ਆਹ ਅਸੀਂ ਤੇਰੇ ਨਾਲ ਇਸ ਗੱਲ ਦੇ ਉੱਤੇ ਸਹਿਮਤ ਨਹੀਂ, ਆਹ ਏਦਾਂ ਹੋ ਸਕਦਾ। ਉਹਦਾ ਸੋਲਿਊਸ਼ਨ ਜ਼ਰੂਰ ਕਾਇੰਡਲੀ ਜਿਹੜਾ ਜੀ ਉਹ ਦਿਓ, ਫਿਰ ਗੱਲ ਜਿਹੜੀ ਉਹ ਅੱਗੇ ਵੱਧ ਸਕਦੀ ਆ। ਨਹੀਂ ਤਾਂ ਅਸੀਂ ਸਿਰਫ ਔਰ ਸਿਰਫ ਕ੍ਰਿਟਿਸਿਜ਼ਮ ਜੋਗੇ ਜਿਹੜਾ ਜੀ ਉਹ ਰਹਿ ਜਾਵਾਂਗੇ। ਬਲਕਿ ਇਹ ਕਹਿ ਦਿੱਤਾ ਜਾਵੇ ਕਿ ਅਸੀਂ ਕ੍ਰਿਟਿਸਿਜ਼ਮ ਜੋਗੇ ਰਹਿ ਗਏ, ਸਾਡੇ ਕੋਲੇ ਕਿਸੇ ਜਿਹੜੀ ਸਮੱਸਿਆ ਨਾ ਜੀ ਉਹਦਾ ਸੋਲਿਊਸ਼ਨ ਨਹੀਂ ਰਿਹਾ। ਕਿਉਂਕਿ ਜਿਹੜੇ ਲੋਕ ਸੋਲਿਊਸ਼ਨ ਦੱਸਦੇ ਹੁੰਦੇ ਸੀ ਉਹ ਅਸੀਂ ਇੱਕ ਇੱਕ ਕਰਕੇ ਲਾਂਭੇ ਕਰ ਦਿੱਤੇ, ਇੱਕ ਇੱਕ ਕਰਕੇ ਖਤਮ ਕਰ ਦਿੱਤੇ, ਇੱਕ ਇੱਕ ਕਰਕੇ ਉਹਨਾਂ ਤੇ ਠੱਪੇ ਲਾ ਕੇ ਜਿਹੜਾ ਜੀ ਉਹ ਖਤਮ ਕਰ ਦਿੱਤੇ। ਹੁਣੇ ਕਿਸੇ ਨੇ ਜ਼ਿਕਰ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਦਾ ਕੀਤਾ ਸੀਗਾ। ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਦਾ ਅੱਜ ਵੀ ਜਿਹੜਾ ਜੀ ਉਹ ਸੁਣਨਾ, ਉਹਨਾਂ ਵਰਗੀ ਜਿਹੜਾ ਤਰਕ ਸੀਗਾ, ਤਰਕ ਦੀ ਮੈਂ ਗੱਲ ਕਰਦਾ, ਉਹ ਬਹੁਤ ਘੱਟ ਲੋਕ ਜਿਹੜਾ ਜੀ ਉਹ ਦੇ ਸਕਦੇ ਹੁੰਦੇ ਸੀ। ਕਿੰਨੇ ਲੋਕ ਨੇ ਜਿਨ੍ਹਾਂ ਨੂੰ ਅੱਜ ਯਾਦ ਹੋਊਗਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਹੋਰੀ ਵੀ ਕੀਰਤਨੀਏ ਜਿਹੜਾ ਜੀ ਹੁੰਦੇ ਸੀ। ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਜਿਹੜਾ ਜੀ ਹੋਏ ਨੇ ਜਿਨ੍ਹਾਂ ਨੇ ਹਮੇਸ਼ਾ ਨਾਲ ਦੀ ਨਾਲ ਕੋਈ ਸੋਲਿਊਸ਼ਨ ਦੀ ਗੱਲ ਕੀਤੀ। ਅਸੀਂ ਉਹ ਲੋਕ ਲਾਂਭੇ ਕਰੀ ਗਏ। ਇੱਕ ਗੱਲ ਜਿਹੜੀ ਮੈਂ ਬਾਰ-ਬਾਰ ਕਹਿੰਦਾ ਕਿ ਅਸੀਂ ਜਸਵੰਤ ਸਿੰਘ ਖਾਲੜਾ ਹੋਰਾਂ ਦੀ ਰਿਸਪੈਕਟ ਕਿਉਂ ਕਰਦੇ ਆ? ਕਿਉਂਕਿ ਉਹ ਇੱਕ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕ ਸੀ। ਕੀ ਅਸੀਂ ਕੋਈ ਹੋਰ ਜਸਵੰਤ ਸਿੰਘ ਖਾਲੜਾ ਪੈਦਾ ਕਰ ਸਕੇ? ਬਲਕਿ ਮੈਂ ਇਹਨੂੰ ਹੋਰ ਥੋੜਾ ਜਿਹਾ ਮੋਡੀਫਾਈ ਕਰਕੇ, ਅਸੀਂ ਪੈਦਾ ਹੋਣ ਦਿੱਤਾ? ਜਦੋਂ ਕਿਸੇ ਨੇ ਕੋਈ ਗੱਲ ਜਿਹੜੀ ਉਹ ਕੀਤੀ, ਅਸੀਂ ਹਾਲਾ ਲਾ ਕਰਕੇ ਉਹਦੇ ਪਿੱਛੇ ਜਿਹੜਾ ਜੀ ਉਹ ਪੈ ਗਏ। ਕਿਉਂਕਿ ਅਸੀਂ ਉਹਦਾ ਪਰਸਨਲ ਜਿਹੜਾ ਸੀ ਉਹ ਕ੍ਰਿਟਿਸਿਜ਼ਮ ਕਰਨ ਲੱਗ ਗਏ ਕਿ ਤੂੰ ਬੋਲ ਕੇ ਦਿਖਾ, ਮੈਂ ਤੈਨੂੰ ਪਿੰਡੋਂ ਜਿਹੜਾ ਜੀ ਉਹ ਕੱਢੂੰਗਾ। ਇਹ ਗੱਲ ਮੈਂ ਬਾਰ-ਬਾਰ ਕਹਿੰਦਾ ਕਿ ਜੇ ਕੋਈ ਬੰਦਾ ਜਿੰਨੇ ਕੁ ਜੋਗਾ ਜਿੰਨਾ ਕੁ ਵੀ ਬੋਲ ਰਿਹਾ, ਕਮ ਸੇ ਕਮ ਉਹਨੂੰ ਥੋੜਾ ਜਿਹਾ ਐਪਰੀਸ਼ੀਏਟ ਕਰਨਾ ਜਿਹੜਾ ਜੀ ਉਹ ਸਿੱਖੋ, ਤਾਂ ਕਿ ਇਹ ਲੋਕ ਅੱਗੇ ਤੁਰੇ ਰਹਿਣ, ਬੀਜ ਨਾਸ਼ ਨਾ ਹੋਵੇ। ਨਹੀਂ ਤਾਂ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੇ ਲੋਕਾਂ ਦਾ, ਮਨੁੱਖੀ ਅਧਿਕਾਰਾਂ ਦੇ ਵਾਸਤੇ ਬੋਲਣ ਵਾਲੇ ਲੋਕਾਂ ਦਾ ਬੀਜ ਨਾਸ਼ ਹੋਣ ਵੱਲ ਨੂੰ ਵੱਧ ਰਿਹਾ। ਮੋਹਨ ਲਾਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਨੂੰ ਸਾਹਿਬ ਮੇਰਾ ਸਵਾਲ ਹੈ ਜੀ, ਜਸਟਿਸ ਸਾਹਿਬ ਰਣਜੀਤ ਸਿੰਘ ਜੀ ਨੇ ਹਾਈ ਕੋਰਟ 'ਚ ਇੱਕ ਪਟੀਸ਼ਨ ਪਾਈ ਸੀ ਜੀ ਬਾਦਲਾਂ ਖਿਲਾਫ ਜੀ, ਉਹਦੇ ਬਾਰੇ ਦੱਸਣਾ ਕੀ ਬਣਿਆ ਜੀ? ਥੈਂਕ ਯੂ ਜੀ।
ਇਹ ਸੁਖਬੀਰ ਸਿੰਘ ਬਾਦਲ ਤੇ ਆਪਣੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਛੁੱਟੀਆਂ ਤੋਂ ਬਾਅਦ ਇਹਦੇ ਉੱਤੇ ਸੁਣਵਾਈ ਹੈ ਜੀ ਜੁਲਾਈ ਦੇ ਵਿੱਚ, ਔਰ ਉਦੋਂ ਪੇਸ਼ ਹੋਣਾ ਹੀ ਪਊਗਾ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਹੋਰਾਂ ਨੂੰ ਜੀ। ਇਹ ਉਹ ਡੇਟ ਆਊਗੀ ਤੇ ਅਗਲੇ ਇਹਦੀ ਫਿਰ ਫਰਦਰ ਅਪਡੇਟ ਹੋਊ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਬੜੀ ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।